ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਨੂ ਕੌਰ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਸਟੂਡੀਓ 'ਚ ਮੇਰੇ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। 14 ਅਗਸਤ 2026 30 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਆ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਦੋਸਾਂਝ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ 14 ਅਗਸਤ ਹੈ ਔਰ ਆਪਣੇ ਪਾਕਿਸਤਾਨੀ ਭੈਣ ਭਾਈਆਂ ਨੂੰ ਆਪਾਂ ਜਿਹੜੇ ਆ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਯੋਮੀ ਆਜ਼ਾਦੀ ਦੀਆਂ। ਸੋ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ ਆਜ਼ਾਦੀ ਦਿਵਸ ਹੈ ਜਦੋਂ ਕਿ 15 ਅਗਸਤ ਨੂੰ ਭਾਰਤ ਦੇ ਜਸ਼ਨ ਮਨਾਉਂਦਾ ਹੈ 15 ਅਗਸਤ ਨੂੰ ਆਜ਼ਾਦੀ ਦੇ। ਸੋ ਪੰਜਾਬ ਵਾਸੀਆਂ ਲਈ ਉਹ ਇਹ ਜਿਹੜਾ ਹੈ ਉਜਾੜਾ ਹੈ ਔਰ 47 ਦੀ ਦੇਸ਼ ਵੰਡ ਨੇ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ ਅਤੇ 1.5 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ। ਸੋ ਇਹ ਉਜਾੜਾ ਜਾਂ ਦੇਸ਼ ਵੰਡ ਕਿਉਂ ਹੋਈ ਇਸ ਲਈ ਕੌਣ ਜ਼ਿੰਮੇਵਾਰ ਹੈ? ਬਰਤਾਨਵੀ ਸਰਕਾਰ, ਗਾਂਧੀ, ਨਹਿਰੂ, ਪਟੇਲ ਜਾਂ ਮਿਸਟਰ ਚਨਾ? ਸੋ ਇਸ ਸਵਾਲ ਦਾ ਜਿਹੜਾ ਆਪਣਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਦੇ ਪ੍ਰਮੁੱਖ ਕਾਰਕੁਨ ਪੰਥਕ ਐਕਟਿਵਿਸਟ ਲੰਮੇ ਸਮੇਂ ਤੋਂ ਇਸ ਸੰਘਰਸ਼ ਨਾਲ ਵੀ ਜੁੜੇ ਔਰ ਉਸ ਤੋਂ ਪਹਿਲਾਂ 70ਵਿਆਂ 'ਚ ਆਪਣੀ ਜਵਾਨੀ ਦੇ ਦਿਨਾਂ 'ਚ ਨਕਸਲਾਈਟ ਮੂਵਮੈਂਟ ਨਾਲ ਜੁੜੇ ਲੇਕਿਨ ਹੁਣ ਪੂਰੀ ਡੈਡੀਕੇਸ਼ਨ ਦੇ ਨਾਲ 84 ਤੋਂ ਬਾਅਦ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਦੇ ਹਾਂ। ਜਿਵੇਂ ਨਿਊਯਾਰਕ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ 'ਚ ਵੀ ਉਹਨਾਂ ਦਾ ਪ੍ਰਮੁੱਖ ਰੋਲ ਹੈ। ਔਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 15 ਅਗਸਤ 1947 ਦੀ ਆਜ਼ਾਦੀ ਜਿਹਨੂੰ ਇਹ ਆਜ਼ਾਦੀ ਕਹਿ ਕੇ ਜਸ਼ਨ ਮਨਾਉਂਦੇ ਨੇ ਇਸ ਮੌਕੇ ਇੰਡੀਆ ਡੇ ਪੈਰੇਡ ਜਿਹੜੀ ਨਿਊਯਾਰਕ ਦੇ ਵਿੱਚ ਹੁੰਦੀ ਹੈ ਉਸ ਨੂੰ ਕਿਵੇਂ ਨੌਜਵਾਨਾਂ ਨੇ ਉਲਟਾਇਆ ਉਹਨਾਂ ਦੇ ਸਾਰੇ ਫਲੋਟ ਜਿਹੜੇ ਨੇ ਉਹ ਪੁੱਠੇ ਕੀਤੇ ਉਹਨੂੰ ਕੱਲਾ ਡਿਸਰਪਟ ਹੀ ਨਹੀਂ ਕੀਤਾ ਇੱਕ ਸਟਰੋਂਗ ਮੈਸੇਜ ਦਿੱਤਾ ਕਿ ਭਾਈ ਹੁਣ ਤੁਹਾਡੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਔਰ ਉਹਨਾਂ ਨੌਜਵਾਨਾਂ ਦੇ ਵਿੱਚ ਸਰ ਹਰਮੇਲ ਸਿੰਘ ਉਹਨਾਂ ਦਾ ਇੱਕ ਆਪਣਾ ਯੂਨੀਕ ਰੋਲ ਸੀ। ਡਾਕਟਰ ਵਿਰਕ ਉਸ ਜ਼ਮਾਨੇ 'ਚ ਨਿਊਯਾਰਕ 'ਚ ਹੁੰਦੇ ਸਨ ਯੂਕੇ ਦੇ ਸ਼ਹਿਰੀ ਔਰ ਹੋਰ ਵੀ ਬਹੁਤ ਸਾਰੇ ਸਾਡੇ ਵੀਰ ਕੁਲਵੰਤ ਸਿੰਘ ਮਿਆਣੀ ਔਰ ਇਹਨਾਂ ਸਾਰਿਆਂ ਦਾ ਜਦੋਂ ਮੈਂ ਜ਼ਿਕਰ ਕਰਦਾ ਜਾਂ ਇਹਨਾਂ ਨੂੰ ਮਿਲਦਾ ਤਾਂ ਮੈਨੂੰ ਲੱਗਦਾ ਹੈ ਕਿ ਵੀ ਇਹ ਉਹ ਵੀਰ ਨੇ ਜਿਹੜੇ 84 ਤੋਂ ਕੰਸਿਸਟੈਂਟਲੀ 42 ਸਾਲ ਜਿਸ ਰਸਤੇ ਨੂੰ ਚੁਣਿਆ ਉਸ ਦੇ ਉੱਤੇ ਖੜੇ ਨੇ। ਮੇਰੀ ਮੁਰਾਦ ਸਰਦਾਰ ਹਰਮੇਲ ਸਿੰਘ ਦੋਸਾਂਝ ਹੋਰਾਂ ਤੋਂ ਹੈ। ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਕਾਜ਼ ਦੇ ਪੱਖੋਂ ਵੀ, ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ
ਉਹਨਾਂ ਦੀ ਜਿੱਥੇ ਸਿਧਾਂਤਕ ਸਾਂਝ ਸੀ ਉੱਥੇ ਮਿਊਚੁਅਲ ਐਡਮੀਰੇਸ਼ਨ ਵੀ ਸੀ। ਹੁਣ ਬੁਢਾਪੇ 'ਚ ਨੇ ਬੇਸ਼ੱਕ ਸਰਦ ਸਾਂਝ, ਲੇਕਿਨ ਉਹਨਾਂ ਦੀ ਖਾਲਸਾਈ ਸਪਿਰਿਟ, ਉਹਨਾਂ ਦਾ ਜੋਸ਼ੋ ਖਰੋਸ਼ ਔਰ ਉਹਨਾਂ ਦੀ ਸਿਧਾਂਤ ਪ੍ਰਤੀ ਕਲੈਰਿਟੀ ਅੱਜ ਵੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹ ਇਸ ਗੱਲ ਤੋਂ ਜੋ ਕਿ ਮੈਂ ਵੀ ਮਹਿਸੂਸ ਕਰਦਾ ਕਿ ਵੀ ਸਾਡਾ ਇੱਕ ਵੱਡਾ ਤਬਕਾ ਜਿਹੜਾ ਅਸੀਂ ਖਾਲਿਸਤਾਨ ਦੇ ਰੋਲ ਦੇ ਵਿੱਚ ਵੀ ਹੈ, ਕਿਰਦਾਰ ਦੇ ਪੱਖੋਂ ਕਾਫੀ ਕਮਜ਼ੋਰੀ ਹੈ। ਇਸ ਲਈ ਕਹਿਣ ਤੇ ਕਰਨ ਦੇ ਵਿੱਚ ਫਰਕ ਹੈ ਔਰ ਇਸ ਨੂੰ ਹੀ ਜਦੋਂ ਅਸੀਂ ਪ੍ਰੈਕਟੀਕਲ ਜੀਵਨ ਦੇ ਵਿੱਚ ਦੇਖਦੇ ਹਾਂ, ਮੈਨੂੰ ਹਮੇਸ਼ਾ ਹੀ ਮੇਰੀਆਂ ਬਹੁਤ ਸਾਰੀਆਂ ਸਪੀਚਸ ਬਾਬਾ ਫਰੀਦ ਜੀ ਦੇ ਇਸ ਕਲਾਮ, ਇਸ ਬਾਣੀ ਦੇ ਸ਼ਬਦ ਨਾਲ ਸ਼ੁਰੂ ਹੁੰਦੀਆਂ ਨੇ, ਕਿਉਂਕਿ ਮੈਨੂੰ ਹਮੇਸ਼ਾ ਇਹ ਇੱਕ ਇੰਨੀ ਕਲੈਰਿਟੀ ਦੇ ਨਾਲ ਇੱਕ ਡਿਫਾਈਨ ਕਰਦਾ ਹੈ ਸੱਚੇ ਤੇ ਕੱਚੇ ਨੂੰ, ਜਦੋਂ ਬਾਬਾ ਫਰੀਦ ਇਹ ਫਰਮਾਉਂਦੇ ਨੇ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, आप लिए लड़ लाए दर दरवेश से, तेना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुंह, तेरी पनाह खुदाए तू बख्शंदगी, शेख फरीदा खैर दीजै बंदगी। हुण ये मुहब्बत उस इश्क हकीकी ਜਾਂ ਜਿਹੜੇ ਇਸ਼ਕ ਹਕੀਕੀ ਦੇ ਰਾਹ 'ਤੇ ਤੁਰੇ ਸਾਡੇ ਵੀਰ ਭੈਣਾਂ ਖਾਲਿਸਤਾਨ ਨੂੰ ਸਮਰਪਿਤ ਨੇ, ਉਹਨਾਂ 'ਚ ਵੀ ਜੇ ਅਸੀਂ ਸੱਚੇ ਤੇ ਕੱਚੇ ਨੂੰ ਡਿਫਾਈਨ ਕਰਨਾ ਹੋਏ ਤੇ ਦਿਲੋਂ ਮੁਹੱਬਤ ਦੀ ਗੱਲ, ਤੇ ਫਿਰ ਉਹਨਾਂ ਦੇ ਮਾਪਿਓ ਨੂੰ ਵੀ ਧੰਨ ਬਾਬਾ ਫਰੀਦ ਜੀ ਨੇ ਕਿਹਾ ਤੇ ਨਾਲ ਹੀ ਇਹ ਵੀ ਕਿਹਾ ਕਿ ਭਾਈ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ, ਸੱਚ ਦੇ ਉੱਤੇ ਖੜੇ ਨੇ, ਸੱਚ ਤੇ ਪਹਿਰਾ ਦਿੰਦੇ ਨੇ ਆਪਣੀ ਜੀਵਨ ਦੇ ਵਿੱਚ, ਆਪਣੇ ਕਿਰਦਾਰ ਦੇ ਵਿੱਚ, ਉਹਨਾਂ ਦੇ ਮੈਂ ਪੈਰ ਜਿਹੜਾ ਉਹ ਚੁੰਮਦਾ, ਚੁੰਮਾ ਪੈਰ ਮੂੰਹ, ਮੈਂ ਉਹਨਾਂ ਦੇ ਪੈਰ ਚੁੰਮਦਾ। ਔਰ ਇਹ ਸੱਚਮੁੱਚ ਇਹੀ ਜਦੋਂ ਅਸੀਂ ਸੱਚ ਔਰ ਕੱਚ ਨੂੰ ਡਿਫਾਈਨ ਕਰਦੇ ਹਾਂ ਤੇ ਇਹੀ ਸੱਚ ਦੀ ਡੈਫੀਨੇਸ਼ਨ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕੇ ਹਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਵੇਖੋ ਇਹੋ ਨਿਆਓ। ਕਿ ਅਲਟੀਮੇਟਲੀ ਮੂੰਹ ਚੋਂ ਤਾਂ ਹਵਾ ਨਿਕਲਦੀ ਹੈ, ਉਹ ਤੁਸੀਂ ਕੋਈ ਵੀ ਖੁਸ਼ਾਮਦੀ ਗੱਲਾਂ ਕਰ ਸਕਦੇ ਹੋ, ਪਰ ਅਲਟੀਮੇਟਲੀ ਇਹ ਨਹੀਂ ਹੈ ਕਿ ਤੁਸੀਂ ਜ਼ਹਿਰ ਬੀਜੋ ਤੇ ਉਸ ਚੋਂ ਤੁਸੀਂ ਅੰਮ੍ਰਿਤ ਪਾੜੋ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕੇ ਹਵਾ, ਮੂੰਹ ਚੋਂ ਤਾਂ ਹਵਾ ਨਿਕਲਦੀ ਹੈ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਸੋ ਇਸ ਕਿਸਮ ਦੇ ਬਹੁਤ ਥੋੜ੍ਹੇ ਵੀਰ ਭੈਣਾਂ ਨੇ ਜਿਨ੍ਹਾਂ ਦੀ ਕਥਨੀ ਤੇ ਕਰਨੀ ਉਹਨਾਂ ਦੇ ਵਿੱਚ ਇੱਕ ਹੈ। ਔਰ ਇਸ ਨੂੰ ਹੀ ਗੁਰੂ ਸਾਹਿਬ ਨੇ ਇੱਕ ਹੋਰ ਥਾਂ ਫਰਮਾਇਆ, ਸੂਰਬੀਰ ਬਚਨ ਕੇ ਬਲੀ, ਕਿ ਸੂਰਬੀਰ ਉਹ ਹੈ, ਬਾਕੀ ਜੰਗ ਦੇ ਮੈਦਾਨ 'ਚ ਬਹਾਦਰੀ ਤਾਂ ਇੱਕ ਬਾਅਦ ਦੀ ਗੱਲ ਹੈ, ਪਰ ਸਭ ਤੋਂ ਪਹਿਲਾਂ ਬਚਨ ਕੇ ਬਲੀ, ਕਿ ਜਿਹੜਾ ਆਪਣੇ ਬੋਲ ਦੇ ਉੱਤੇ ਟਿਕਦਾ, ਜੋ ਉਸਨੇ ਕਿਹਾ ਉਸ ਨੂੰ ਕਮਾਂਦਾ, ਇਹੀ ਕਿਰਦਾਰ ਹੈ। ਇਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ, ਉਹੀ ਜਦੋਂ ਅਸੀਂ 5 ਨਮਾਜ਼ਾਂ ਦਾ ਜ਼ਿਕਰ ਵੀ ਕਰਦੇ ਤੇ ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਕਿ ਕਿਰਦਾਰ ਕੀ ਹੈ, ਕਿਉਂਕਿ ਇਹ ਇਕੱਲਾ ਇੱਕ ਕਿਸੇ ਮਜ਼ਹਬ ਨਾਲ ਤਾਲੁਕ ਰੱਖਣ ਵਾਲੀ ਗੱਲ ਨਹੀਂ ਹੈ, ਓਵਰਆਲ ਵੀ ਇਨਸਾਨੀਅਤ ਜਾਂ ਇਨਸਾਨਾਂ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਕਿਰਦਾਰ ਦੇਖਣਾ ਹੈ। ਜੇ ਮੁਸਲਮਾਨ ਨੂੰ ਗੁਰੂ ਸਾਹਿਬ ਨੇ ਡਿਫਾਈਨ ਕਰਦਿਆਂ ਕਿਹਾ ਵੀ ਤੇਰਾ ਸੱਚਾ ਮੁਸਲਮਾਨ ਹੋਣ ਦਾ ਅਰਥ ਕੀ ਹੈ, ਮਤਲਬ ਕੀ ਹੈ, ਤਾਂ ਗੁਰੂ ਸਾਹਿਬ ਨੇ ਫਰਮਾਇਆ 5 ਨਮਾਜ਼ਾਂ ਵਕਤ 5 ਪੰਜਾ ਪੰਜੇ 9। ਹੁਣ 5 ਵਕਤ ਦੀਆਂ ਨਮਾਜ਼ਾਂ ਨੇ ਇਸਲਾਮ ਦੇ ਵਿੱਚ, ਜਿਹੜੀ ਫਰਜ਼ ਹੈ, ਜਿਹੜਾ ਜ਼ਰੂਰੀ ਹੈ ਕਿ ਹਰ ਮੁਸਲਮਾਨ ਉਸ ਨੂੰ ਕਰੇ। ਔਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀਆਂ 5 ਨਮਾਜ਼ਾਂ ਨੇ ਫਜਰ ਤੋਂ ਇਸ਼ ਤੱਕ ਦੀਆਂ, ਉਹ ਕੀ ਡਿਫਾਈਨ ਕਰਦੀਆਂ? ਪਹਿਲਾ ਸੱਚ, ਜਿਨ ਸੱਚ ਪੱਲੇ ਹੋਏ। ਸੋ ਸਾਰਾ ਸਫ਼ਰ ਤਾਂ ਸੱਚ ਦੇ ਉੱਤੇ ਖੜਾ ਹੈ ਕਿ ਭਾਈ ਪਹਿਲੀ ਨਮਾਜ਼ ਜੇ ਤੈਨੂੰ ਸੱਚ ਦੇ ਉੱਤੇ ਖੜਾ ਨਹੀਂ ਕਰਦੀ ਤੇ ਤੂੰ ਫਿਰ ਨਮਾਜ਼ੀ ਨਹੀਂ ਹੈ, ਤੂੰ ਐਵੇਂ ਪਖੰਡ ਕਰ ਰਿਹਾ, ਜਿਹਨੂੰ ਇੱਥੋਂ ਦੇ ਬੱਚੇ ਹਿਪੋਕਰੇਟ ਕਹਿੰਦੇ ਨੇ। ਆਪਣੇ ਲੋਕਾਂ ਨੂੰ ਕਹਿਣਗੇ ਕਿ ਵੀ ਸਾਡੇ ਪੇਰੈਂਟਸ ਹਿਪੋਕਰੇਟ ਨੇ, ਹਿਪੋਕਰੇਸੀ ਹੈ, ਕਹਿੰਦੇ ਤੁਸੀਂ ਕੁਛ ਹੋ ਕਰਦੇ ਕੁਛ ਹੋ।
ਤਾਂ ਗੁਰੂ ਸਾਹਿਬ ਨੇ ਵੀ ਯਾਦ ਕਰਾਇਆ ਕਿ ਨਮਾਜ਼ੀ 5 ਵਕਤ ਦਾ ਹੋਣਾ ਬਹੁਤ ਚੰਗੀ ਗੱਲ ਹੈ, ਪਰ ਕੀ ਤੇਰੇ ਜੀਵਨ ਦੇ ਵਿੱਚ ਸੱਚ ਹੈ? ਪਹਿਲਾ ਸੱਚ ਹਲਾਲ ਦੋਏ। ਹੁਣ ਅਸੀਂ ਤਾਂ ਉਹ ਝਟਕੇ ਤੇ ਹਲਾਲ ਨੂੰ ਹੀ ਹਲਾਲ ਦਾ ਮਤਲਬ ਹੈ ਕਿ ਤੁਹਾਡੀ ਹੱਕ ਹਲਾਲ ਦੀ ਕਮਾਈ, ਜਿਹੜਾ ਆਮ ਸਾਦੇ ਚ ਕਹਿੰਦੇ ਨੇ, ਔਰ ਉਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ। ਸੋ ਮੁਸਲਮਾਨ ਨੂੰ ਇਹ ਯਾਦ ਦਹਾਨੀ ਕਰਾਈ ਕਿ ਵੀ ਕੀ ਤੂੰ ਸੱਚ ਤੇ ਖੜਾ ਹੈ, ਕੀ ਤੇਰੀ ਜਿਹੜਾ ਰਿਜ਼ਕ ਹੈ ਉਹ ਹਲਾਲ ਹੈ, ਹੱਕ ਹਲਾਲ ਦੀ ਕਮਾਈ ਹੈ, ਬੇਈਮਾਨੀ ਤਾਂ ਨਹੀਂ ਹੈ। ਫਿਰ ਤੀਜੀ ਖੈਰ ਖੁਦਾਏ, ਤੇ ਜੇ ਘਾਲ ਖਾਏ ਕਿ ਹੱਥੋਂ ਦੇ, ਆਪਣੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ। ਤੇ ਇਹੀ ਹੈ ਕਿ ਵੀ ਜੋ ਤੂੰ ਕਮਾਇਆ ਉਸ ਨੂੰ ਵੀ ਤੂੰ ਅਲਟੀਮੇਟਲੀ ਜਿਹੜਾ ਖੈਰ ਦੇ ਵਿੱਚ ਵੰਡਣਾ। ਤੀਜੀ ਖੈਰ। ਚੌਥੀ ਨੀਅਤ ਰਾਸ ਮਨ, ਕਿ ਵੀ ਕੀ ਤੇਰੀ ਨੀਅਤ ਜਦੋਂ ਤੂੰ ਕੁਛ ਕਰਦਾ ਉਹ ਸਾਫ਼ ਹੈ ਜਾਂ ਉਹਦੇ 'ਚ ਇੱਕ ਬਦ ਕਰੈਕਟਰ ਹੈ, ਉਸ ਬਦ ਨੀਅਤੀ ਹੈ। ਚੌਥੀ ਨੀਅਤ ਰਾਸ ਮਨ। ਪੰਜਵੀਂ ਸਿਫਤ ਸਨਾਏ, ਕਿ ਵੀ ਪੰਜਵਾਂ ਜਿਹੜੀ ਤੇਰੀ ਨਮਾਜ਼ ਹੈ ਉਹ ਕੀ ਤੂੰ ਰੱਬ ਦੀ ਸਿਫਤ ਸਲਾਹ, ਉਹਦੇ ਗੁਣਾਂ ਨੂੰ ਗਾਇਨ ਕਰਦਾ ਹੈ, ਉਸ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਕਿ ਜਿਹਨੇ ਇਹ ਸਭ ਕੁਝ ਦਿੱਤਾ ਹੈ। ਕਰਨੀ ਕਲਮਾ, ਵੀ ਤੂੰ ਇਹ ਕਲਮਾ ਤਾਂ ਪੜ੍ਹਿਆ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾ, ਪਰ ਤੇਰਾ ਕਲਮਾ ਅਸਲੀ ਤਾਂ ਤੇਰੀ ਕਰਨੀ ਹੈ, ਤੇਰੇ ਐਕਸ਼ਨਸ ਨੇ, ਤੂੰ ਕਰ ਕੀ ਰਹੇ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਕਿ ਤੈਨੂੰ ਮੁਸਲਮਾਨ ਕਹਾਣ ਦਾ ਹੱਕ ਤਾਂ ਹੈ। ਸੋ ਅਸੀਂ ਜਦੋਂ ਰੂਹਾਨੀਅਤ ਦੀ ਦੁਨੀਆ 'ਚ ਦੇਖਦੇ, ਔਰ ਮੈਂ ਜਦੋਂ ਈਵਨ ਬੇਸ਼ੱਕ ਸਾਡਾ ਸਫ਼ਰ ਵਿਜ਼ੀਬਲੀ ਸਿਆਸੀ ਹੈ, ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ ਪਿਛਲੀਆਂ 4 ਦਹਾਈਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣਾ ਆਪਾ ਸਮਰਪਿਤ ਕੀਤਾ, ਪਰ ਮੈਂ ਇਹਨੂੰ ਕਦੇ ਡਿਫਰੈਂਟ ਕਰਕੇ, ਮੇਰੇ ਲਈ ਇਹ ਰੂਹਾਨੀਅਤ ਦਾ ਹੀ ਸਫ਼ਰ ਹੈ। ਜੇ ਈਵਨ ਇਸ ਰਸਤੇ ਤੇ ਚੱਲਦੇ ਆ, ਸਾਡੇ ਨਿੱਕੇ ਨਿੱਕੇ ਐਕਸ਼ਨ, ਉਹ ਭਾਵੇਂ ਗੁਰਦੁਆਰਿਆਂ ਨਾਲ ਸੰਬੰਧਿਤ ਹੋਣ, ਜਥੇਬੰਦੀਆਂ ਨਾਲ ਸੰਬੰਧਿਤ ਹੋਣ, ਡੀਲਿੰਗ ਨਾਲ ਸੰਬੰਧਿਤ ਹੋਣ, ਵਪਾਰਕ ਸੰਬੰਧਾਂ ਨਾਲ ਹੋਣ, ਜੇ ਸਾਡੇ 'ਚ ਇਮਾਨਦਾਰੀ ਨਹੀਂ ਹੈ, ਸੱਚ ਨਹੀਂ ਹੈ, ਹਲਾਲ ਨਹੀਂ ਹੈ, ਦੇਣ ਦੀ ਭਾਵਨਾ ਨਹੀਂ ਹੈ, ਔਰ ਸਿਫਤ ਸਲਾਹ ਨਹੀਂ ਹੈ, ਔਰ ਕਰਨੀ ਨਹੀਂ ਹੈ, ਤੇ ਬਾਕੀ ਤਾਂ ਫਿਰ ਗੁਰੂ ਸਾਹਿਬ ਨੇ ਇਹ ਡਿਫਾਈਨ ਕੀਤਾ ਸੀ ਆਪਣੇ ਆਪ ਹੀ। ਉਹਨਾਂ ਨੇ ਕਿਹਾ ਸੀ ਕਿ ਭਾਈ ਮਨ ਹੋਰ ਮੁਖ ਹੋਰ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹ ਕੱਚਾਪਨ ਹੈ, ਤੇ ਕੱਚਿਆਂ ਨੂੰ ਪਰਥਾਏ। ਫਿਰ ਗੁਰੂ ਸਾਹਿਬ ਦਾ ਇਹ ਫਰਮਾਨ ਹੈ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਕਿ ਬਈ ਆ ਕੱਚਿਆਂ ਨਾਲੋਂ ਆਪਣਾ ਨਿਬੇੜਾ ਕਰੋ। ਜੇ ਸਾਂਝ ਪਾਉਣੀ ਹੈ ਤਾਂ ਉਹਨਾਂ ਸੱਜਣਾਂ ਨੂੰ, ਉਹੀ ਸੱਜਣ ਹੈ ਜਿਹੜਾ ਪੱਕਾ ਹੈ, ਜਿਹੜਾ ਸੂਰਬੀਰ ਬਚਨ ਕੇ ਬਲੀ ਹੈ। ਸੋ ਹਾਲਾਂ ਅੱਜ ਡਿਫਾਈਨ ਤਾਂ ਅਸੀਂ ਕੁਝ ਹੋਰ ਕਰਨ ਤੋਂ ਰਹੇ। 15 ਅਗਸਤ 14 ਅਗਸਤ ਯੌਮੇ ਆਜ਼ਾਦੀ ਤੁਸੀਂ ਵਧਾਈ ਦਿੱਤੀ ਹੈ, ਠੀਕ ਹੱਕਦਾਰ ਨੇ ਜੀ। ਉਧਰ ਰਾਸ਼ਟਰਪਤੀ ਮੁਰਮਰੀ ਕੇ ਕੀ ਨਾਂ ਹੈ ਬੀਬੀ ਦਾ, ਉਹਨੇ ਵੀ ਝੰਡਾ ਝੁਲਾਉਣ ਤੋਂ ਪਹਿਲਾਂ ਉਹਨੇ ਮੈਸੇਜ ਦਿੱਤਾ ਹੈ। ਮੋਦੀ ਨੇ ਆਪਣਾ ਮੈਸੇਜ ਦਿੱਤਾ ਹੈ। ਦੁਨੀਆ ਭਰ ਦੇ ਇੰਡੀਅਨ ਐਮਬੈਸੀਆਂ, ਕੌਂਸੂਲੇਟਾਂ ਦੇ ਵਿੱਚ ਜਸ਼ਨ ਆਜ਼ਾਦੀ ਹੋਣਗੇ। ਔਰ ਅਸੀਂ ਇਹ ਯਾਦ ਦਹਾਨੀ ਕਰਵਾ ਦਈਏ ਕਿ ਕੱਲ 11 ਵਜੇ ਤੋਂ 2 ਵਜੇ ਤੱਕ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ, ਖਾਲਿਸਤਾਨ ਰੈਲੀ, ਕਿਉਂਕਿ ਸਾਡੇ ਲਈ ਇਹ ਧੋਖਾ ਦਿਵਸ ਵੀ, ਕਾਲਾ ਦਿਵਸ ਵੀ, ਉਜਾੜਾ ਦਿਵਸ ਵੀ, ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਤੱਕ ਜਾਣ ਦੀ ਗੱਲ ਵੀ। ਔਰ ਕਿਉਂਕਿ ਇਹ ਸਾਡਾ ਇਸ ਵੀਕਐਂਡ ਦਾ ਲਾਸਟ ਪ੍ਰੋਗਰਾਮ ਹੈ। ਪਰਸੋਂ ਇੰਡੀਆਨਾ ਸਟੇਟ ਦੇ ਇੰਡੀਅਨਐਪਲਿਸ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। TV 84 ਦੀ ਟੀਮ ਉਹਨੂੰ ਕਵਰ ਕਰਨ ਦੇ ਲਈ ਜਿਹੜੀ ਹੈ ਉਹ ਆਲਰੇਡੀ ਉੱਥੇ ਉਹਨਾਂ ਨੇ ਪਹੁੰਚ ਜਾਣਾ ਜੀ। ਅਸੀਂ ਕੱਲ ਵਾਸ਼ਿੰਗਟਨ DC ਦੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਾਂਗੇ, ਉਸ ਨੂੰ ਕਵਰ ਵੀ ਕਰਾਂਗੇ ਜੀ। ਔਰ ਹੋਰ ਵੀ ਥਾਵਾਂ ਤੇ ਜਿਵੇਂ ਮਾਲਟਨ ਗੁਰਦੁਆਰੇ ਤੋਂ ਬੱਸਾਂ ਲੱਗੀਆਂ ਨੇ, ਆਟਵਾ ਔਰ ਟੋਰਾਂਟੋ ਔਰ ਸਰੀ, ਆਸਟ੍ਰੇਲੀਆ ਤੋਂ ਵੀ ਸਾਡੇ ਵੀਰਾਂ ਨੇ ਦੱਸਿਆ ਕਿ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਨੇ ਪਰਮਿਟ ਲਏ ਹੋਏ ਨੇ, UK ਦੇ ਵਿੱਚ ਵੀ। ਸੋ ਅਸੀਂ, ਕਿਉਂਕਿ TV 84 ਦਾ ਪਲੇਟਫਾਰਮ ਆਲਮੋਸਟ ਭਾਰਤ ਦੇ ਵਿੱਚ ਤਾਂ ਪਾਬੰਦੀ ਹੈ, ਲੇਕਿਨ ਬਾਹਰ ਸਾਰੇ ਮੁਲਕਾਂ ਦੇ ਵਿੱਚ ਇਸ ਨੂੰ ਦੇਖਿਆ ਜਾਂਦਾ ਹੈ ਐਜ਼ ਏ ਓਪੀਨੀਅਨ ਮੇਕਿੰਗ, ਇਸ ਨੂੰ ਸਮਝਿਆ ਜਾਂਦਾ ਹੈ। ਸੋ ਅਸੀਂ ਇਹ ਦਰਖਾਸਤ ਵੀ ਕਰਾਂਗੇ, ਬੇਨਤੀ ਗੁਜ਼ਾਰਿਸ਼ ਕਿ ਜਿੱਥੇ ਜਿੱਥੇ ਸਾਡੇ ਵੀਰ ਭੈਣਾਂ ਨੇ ਉਹ ਜ਼ਰੂਰ ਸ਼ਮੂਲੀਅਤ ਕਰਨ। ਇਹ ਇੱਕ ਮੈਸੇਜ ਵੀ ਹੁੰਦਾ, ਔਰ ਮੇਰਾ ਹਮੇਸ਼ਾ ਇਹ ਕਹਿਣਾ ਕਿ ਜਦੋਂ ਤੱਕ ਇੱਕ ਵੀ ਸਿੱਖ
ਇਸ ਪਲੈਨਟ ਦੇ ਉੱਤੇ ਜਿਉਂਦਾ ਹੈ, ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਔਰ ਇੰਡੀਅਨ ਐਮਬੈਸੀ ਇੰਡੀਅਨ ਕੌਂਸੂਲੇਟ ਦੇ ਬਾਹਰ ਖਲੋ ਕੇ ਕਹਿੰਦਾ ਵੀ ਅਸੀਂ ਤੁਹਾਡੇ ਜ਼ੁਲਮਾਂ ਨੂੰ ਨਾ ਕਦੇ ਭੁੱਲੇ ਆ ਨਾ ਭੁੱਲਾਂਗੇ, ਔਰ ਨਾ ਅਸੀਂ ਕਦੇ ਬਰਦਾਸ਼ਤ ਕਰਾਂਗੇ। ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਨੇ ਮੌਕਾ ਹੱਥੋਂ ਗਵਾਇਆ, ਹੁਣ ਅਸੀਂ ਜਿਹੜਾ ਉਹ ਮੌਕਾ ਹੱਥੋਂ ਨਹੀਂ ਗਵਾਉਣਾ ਹੈ, ਅਸੀਂ ਇਸ ਨੂੰ ਹਾਸਲ ਕਰਨਾ ਹੈ। ਸੋ ਮੈਂ ਸਮਝਦਾ ਹਾਂ ਵੀ ਜਿੱਥੇ ਜਿੱਥੇ ਵੀ ਜੋ ਵੀ ਐਕਟੀਵਿਟੀ ਕਿਸੇ ਵੀ ਜਥੇਬੰਦੀ ਦੇ ਨਾਂ ਥੱਲੇ ਹੁੰਦੀ ਹੈ, ਐਜ਼ ਲੌਂਗ ਐਜ਼ ਇਹ ਪੰਥਕ ਹੈ, ਇਸ ਦੇ ਨਾਲ ਸਾਡਾ ਕੌਜ਼ ਨੇੜੇ ਆਉਂਦਾ ਹੈ, ਉਸ ਦੀ ਹਮਾਇਤ ਕਰੀਏ। ਇੱਕ ਦੂਸਰੇ ਦੇ ਖਿਲਾਫ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਜਾਂ ਸੋਸ਼ਲ ਮੀਡੀਆ ਰਾਹੀਂ ਜਿਹੜਾ ਊਟ ਪਟਾਂਗ ਹੈ ਉਸ ਤੋਂ ਗੁਰੇਜ਼ ਕਰੀਏ। ਜ਼ਾਹਰ ਹੈ ਕਿ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ, 14 ਅਗਸਤ ਮੁਕੰਮਲ ਹੋ ਚੁੱਕਾ ਹੈ, ਪਾਕਿਸਤਾਨ 'ਚ ਜਸ਼ਨ ਹੋਏ। ਸ਼ਹਬਾਜ਼ ਸ਼ਰੀਫ ਹੋਰਾਂ ਦੀ ਸਪੀਚ ਜਿਹੜੀ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਵੀ ਕੀਤੀ ਕਿ ਭਾਈ ਇਹ ਜੇ ਰਿਜ਼ੋਲਵ ਕਰੋ, ਇੰਡਸ ਵਾਟਰ ਟ੍ਰੀਟੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਇਹ ਰੈੱਡ ਲਾਈਨ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਇਸ ਸਾਡੇ ਪਾਣੀ ਨੂੰ ਰੋਕਿਆ ਜਾਏ। ਉਧਰ ਜਿਹੜੀ ਰਾਸ਼ਟਰਪਤੀ ਨੇ ਮੁਰਮੁਰੀ ਬੀਬੀ ਨੇ ਜਿਹੜੀ ਇੱਕ ਫਿਗਰ ਹੈਡ ਖੜੀ ਕੀਤੀ ਹੋਈ ਹੈ ਆਦੀਵਾਸੀਆਂ 'ਚੋਂ ਕਹਿ ਕੇ, ਉਹਨੇ ਵੀ ਇਹ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਔਰ ਬੜੀ ਉਸ ਦੇ ਗੁਣ ਗਾਇਨ ਕੀਤੇ। ਔਰ ਮੋਦੀ ਨੇ ਆਪਣੇ ਮੈਸੇਜ ਦੇ ਵਿੱਚ ਜਿਹੜਾ ਹੈ ਉਹ 13 ਦੇ ਹਵਾਲੇ ਨਾਲ, ਕਿਉਂਕਿ 13 ਅਗਸਤ ਦਾ ਦਿਨ ਉਹਨਾਂ ਨੇ ਪਾਰਟੀਸ਼ਨ ਦੀ ਵਾਇਲੈਂਸ ਵਾਲਿਆਂ ਨੂੰ ਐਟਰੀਬਿਊਟ ਕੀਤਾ ਹੋਇਆ, ਉਹਦੇ 'ਚ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਕਿ ਜੀ ਜਿਨ੍ਹਾਂ ਨੇ ਬੜਾ ਖੁਸ਼ ਸਹਿ। ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਲਈ, ਔਰ ਅਸੀਂ ਇਸ ਦੇ ਉੱਤੇ ਡਿਸਕਸ ਵੀ ਕਰਾਂਗੇ ਕਿ ਸਾਡੀ ਲੀਡਰਸ਼ਿਪ ਕਿਵੇਂ ਜਿਹੜੀ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ। ਪਰ ਮੁੱਖ ਤੌਰ ਦੇ ਉੱਤੇ ਕਿਉਂਕਿ ਇੱਕ ਫੰਕਸ਼ਨ ਜਿਹੜਾ ਕਿ ਜਿਸ ਨੂੰ ਪ੍ਰੀਜ਼ਾਈਡ ਕੀਤਾ ਬੀਜੇਪੀ ਦੇ ਪ੍ਰੈਜ਼ੀਡੈਂਟ, ਜਿਹੜਾ ਨਵਾਂ ਪ੍ਰੈਜ਼ੀਡੈਂਟ ਬਣਾਇਆ ਹੁਣ ਨੱਡਾ ਤਾਂ ਨਹੀਂ ਹੈ, ਉਸਨੇ ਉਹਦੇ 'ਚ ਉਹਨੇ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਕਿ ਇਹ ਜਿਹੜੀ ਨਹਿਰੂ ਗਾਂਧੀ ਫੈਮਿਲੀ ਟੂ ਬਲੇਮ, ਔਰ ਇਹ ਇਸ ਦੇ ਉੱਤੇ ਉਹਨਾਂ ਨੇ ਵੀਡੀਓ ਵੀ AI ਜਨਰੇਟਡ ਪਾਈ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਰਟੀਸ਼ਨ ਦੇ ਲਈ ਨਹਿਰੂ ਔਰ ਨਹਿਰੂ ਦਾ ਟੱਬਰ ਔਰ ਮੁਹੰਮਦ ਅਲੀ ਜਿਨਾ ਜ਼ਿੰਮੇਵਾਰ ਹੈ ਬੀਜੇਪੀ ਦੀ ਇਹ ਪੋਜੀਸ਼ਨ ਹੈ। ਇਹੀ ਕਾਰਨ ਹੈ ਕਿ ਵੀ ਅੱਜ ਤੱਕ ਇਹ ਅਖੰਡ ਭਾਰਤ ਦਾ ਸੁਪਨਾ ਦੇਖਦੇ ਹੀ ਨਹੀਂ, ਉਸ ਨੂੰ ਇਹ ਸਮਝਦੇ ਨੇ। ਹੁਣ ਨਿਤਨ ਨਾਬੀਨ ਇਹ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਗੁਰੂਗ੍ਰਾਮ ਜਿਹੜਾ ਗੁੜਗਾਵਾਂ ਹੁੰਦਾ ਸੀ ਉਹਦੇ 'ਚ ਬੋਲਦਿਆਂ ਕਿਹਾ ਕਿ 1.5 ਕਰੋੜ ਫੈਮਲੀਜ਼ ਬੇਘਰੀਆਂ ਹੋਈਆਂ, 30 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ। ਔਰ ਹੀ ਹੈਲਡ ਦਾ ਕਾਂਗਰਸ ਪਾਰਟੀ ਐਂਡ ਨਹਿਰੂ ਗਾਂਧੀ ਫੈਮਿਲੀ ਰਿਸਪੌਂਸਿਬਲ ਫॉर ਦਾ ਕੰਟਰੀਜ਼ ਡਿਵੀਜ਼ਨ। ਹੁਣ ਇੱਕ ਪਾਸਾ ਤਾਂ ਇਹ ਹੈ, ਔਰ ਬਹੁਤ ਵਾਰ ਮੁਹੰਮਦ ਅਲੀ ਜਿਨਾ ਜਿਨ੍ਹਾਂ ਨੂੰ ਰਿਸਪੈਕਟਫੁਲੀ ਉਹਨਾਂ ਦੇ ਮੁਲਕ ਦੇ ਲੋਕ ਵੀ ਅਸੀਂ ਵੀ ਸਮਝਦੇ ਹਾਂ ਕਿ ਉਹ ਸੱਚਮੁੱਚ ਇੱਕ ਮੈਨ ਆਫ ਇੰਟੈਗ੍ਰਿਟੀ ਓਨੈਸਟ ਕਾਇਦੇ ਆਜ਼ਮ ਕਰਕੇ ਵੀ ਜਿਹੜਾ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ। ਹੁਣ ਇੱਕ ਸਵਾਲ ਇਹ ਵੀ ਹੈ ਕਿ ਵੀ ਇਹ ਜਿਹੜਾ ਇੰਨਾ ਵੱਡਾ ਉਜਾੜਾ ਪਿਆ, ਔਰ ਅੱਜ ਹੀ ਮੈਂ ਇੱਕ ਬੀਬੀ ਸ਼ਾਇਦ ਵਡਰਾ ਸ਼ਹਿਜ਼ਾਦੀ ਹੈ ਗੁਜਰਾਂਵਾਲੇ ਦੀ, ਉਹ ਇੱਕ ਸੀਨੀਅਰ ਪਾਕਿਸਤਾਨੀ ਪੋਲੀਟੀਸ਼ੀਅਨ ਨੂੰ ਹੀ ਇੰਟਰਵਿਊ ਕਰ, ਬਹੁਤ ਠੇਠ ਪੰਜਾਬੀ, ਸੋਹਣੀ ਪੰਜਾਬੀ, ਤੁਹਾਨੂੰ ਸਵਾਦ ਆਉਂਦਾ, ਤੁਹਾਡੇ ਕੰਨਾਂ ਨੂੰ ਵੀ ਇੱਕ ਮਿਊਜ਼ਿਕ ਵਾਂਗ ਲੱਗਦਾ। ਤੇ ਉਹ ਉਹਨਾਂ ਨੂੰ ਪੁੱਛ ਰਹੇ ਨੇ, ਔਰ ਅੱਜ ਈਵਨ ਪਾਕਿਸਤਾਨ ਦੇ ਵੀ ਜਿਹੜੇ ਰਿਸਪੌਂਸਿਬਲ ਮੈਚਿਓਰ ਲੋਕ ਨੇ, ਇੱਕ ਤਾਂ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ, ਉਹ ਇੱਕ ਵੱਖਰੀ ਕੈਟਾਗਰੀ ਹੈ। ਤੇ ਉਹ ਕਹਿ ਰਹੇ ਨੇ ਵੀ ਅਸਲ ਦੇ ਵਿੱਚ ਜਦੋਂ ਅਸੀਂ 47 ਦੀ ਮੁਲਕ ਵੰਡ ਦੀ ਗੱਲ ਕਰਦੇ ਹਾਂ ਜਾਂ ਉਜਾੜੇ ਦੀ, ਪਾਕਿਸਤਾਨ ਦੇ ਕੁਛ ਹਿੱਸਿਆਂ 'ਚ ਉਹਨਾਂ ਨੂੰ ਲੁੱਟ ਦਾ ਸਾਲ ਵੀ ਕਹਿੰਦੇ ਨੇ, ਵੀ ਈਵਨ ਜੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ, ਨਾ ਤਾਂ ਸਿੰਧ ਦੀ ਡਿਵੀਜ਼ਨ ਹੋਈ, ਨਾ ਬਲੋਚਿਸਤਾਨ ਦੀ ਹੋਈ, ਨਾ ਖੈਬਰ ਪਖਤੂਨਖਵਾ ਦੀ ਹੋਈ ਤਾਂ ਪੰਜਾਬ ਦੀ ਉਜਾੜਾ ਤਾਂ ਦੋਵੇਂ ਪਾਸਿਓਂ ਪੰਜਾਬਾਂ ਦਾ ਹੀ ਹੋਇਆ। ਔਰ ਇਹ ਵੀ ਕਿਉਂਕਿ ਜਦੋਂ ਤੁਸੀਂ ਇਮੈਚਿਓਰ ਲੋਕਾਂ ਦੇ ਹੱਥਾਂ ਦੇ ਵਿੱਚ ਪਾਵਰ ਹੁੰਦੀ ਹੈ, ਗਾਂਧੀ, ਨਹਿਰੂ, ਪਟੇਲ ਵਰਗੇ ਲੋਕ ਜਿਹੜੇ ਡੈਸਪਰੇਟ ਸੀ, ਨਹਿਰੂ ਖਾਸ ਤੌਰ 'ਤੇ ਪਾਵਰ ਦੇ ਲਈ। ਔਰ ਗਾਂਧੀ ਜਿਸ ਬਾਰੇ, ਹਾਲਾਂਕਿ ਉਹ ਬੈਰਿਸਟਰੀ ਉਹਨੇ ਕੀਤੀ ਹੋਈ ਸੀ UK ਤੋਂ, ਲੇਕਿਨ ਇਹ ਸਰ ਕਪੂਰ ਸਿੰਘ ਹੋਰਾਂ ਨੇ ਵੀ ਸਾਚੀ ਸਾਖੀ 'ਚ ਲਿਖਿਆ ਕਿ ਵੀ ਇੱਕ ਵਾਰ ਉਹ ਗਾਂਧੀ ਆਇਆ 1930s ਦੇ ਵਿੱਚ ਹੀ ਰਾਊਂਡ ਟੇਬਲ ਕਾਨਫਰੰਸ ਵੇਲੇ, ਤਾਂ ਉਹਨਾਂ ਦੀ ਕੈਂਬਰਿਜ ਯੂਨੀਵਰਸਿਟੀ 'ਚ ਵੀ ਗਿਆ।
ਔਰ ਉਸ ਵੇਲੇ ਦਾ ਜਿਹੜਾ ਵੱਡਾ ਪ੍ਰੋਮੀਨੈਂਟ ਇਕਨੋਮਿਕਸ ਦਾ ਮਾਹਿਰ ਸੀ ਪ੍ਰੋਫੈਸਰ, ਉਹਨੇ ਆਪਣੇ ਇਨਵਾਈਟ ਕੀਤਾ ਔਰ ਉਹਦੇ ਚ ਕਹਿੰਦੇ ਵੀ ਹਾਲਾਂ ਗਾਂਧੀ ਨੇ ਮੈਨੂੰ ਪੱਗ ਬੰਨੀ ਦੇਖ ਮੈਨੂੰ ਆਪਣੇ ਨਾਲ ਸੱਦ ਲਿਆ ਜਾਂ ਦੂਜਾ, ਪਰ ਕਹਿੰਦੇ ਜਦੋਂ ਉਹ ਚਲਾ ਗਿਆ ਬੋਲ ਕੇ ਤਾਂ ਉਹਨੇ ਜਿਹੜਾ 1-to-1 ਨੇ ਕਿਹਾ ਵੀ ਇਸ ਬੰਦੇ ਨੂੰ ਆਰਥਿਕਤਾ ਬਾਰੇ ਕੋਈ ਜ਼ੀਰੋ ਪਤਾ ਨਹੀਂ ਹੈ। ਪਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਨੇ ਉਹ ਭੇਖ ਜਿਹਾ ਮਹਾਤਮਾ ਦਾ ਬਣ ਕੇ ਇਕੱਲੀ ਧੋਤੀ 'ਚ ਤੁਰਿਆ ਫਿਰਨਾ ਔਰ ਜਿਹੜਾ ਔਰ ਕੋਈ ਵੀ ਜਿਹੜੀ ਜੇ ਤੁਸੀਂ ਦੇਖੋਗੇ ਕਿ ਪ੍ਰੈਕਟੀਕਲੀ ਉਹ ਚਰਖਾ ਚਲਾਉਣਾ ਹੋਏ ਹਾਲਾਂ ਪ੍ਰਚਾਰ ਜਾਂ ਨੈਰੇਟਿਵ ਉਹਨਾਂ ਨੇ ਐਸਾ ਬਣਾਇਆ ਕਿ ਜੀ ਗਾਂਧੀ ਨੇ ਚਰਖਾ ਚਲਾ ਕੇ ਬ੍ਰਿਟਿਸ਼ ਨੂੰ ਦੌੜਾ ਦਿੱਤਾ ਜਾਂ ਪਿੰਡਾਂ ਦੀ ਡਿਵੈਲਪਮੈਂਟ ਦੀ ਨਾ ਉਹਨੇ ਵਰਨ ਆਸ਼ਰਮ ਨੂੰ ਕਦੇ ਕੰਡੈਮ ਕੀਤਾ, ਨਾ ਉਹ ਕੋਈ ਸ਼ੂਦਰਾਂ ਦਾ ਹਮਾਇਤੀ ਸੀ, ਨਾ ਉਹ ਕੋਈ ਮੁਸਲਮਾਨਾਂ ਦੇ ਨਾਲ ਮੁਹੱਬਤ ਕਰਦਾ ਸੀ ਜਿਵੇਂ ਪੋਰਟਰੇ ਸਿੱਖਾਂ ਪ੍ਰਤੀ ਤਾਂ ਉਸ ਦਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਉਸ ਦਾ ਕਮੈਂਟ ਹੈ, ਪੰਜਾਬੀ ਜ਼ੁਬਾਨ ਪ੍ਰਤੀ ਹੈ, ਓਵਰਆਲ ਸਿੱਖਾਂ ਦੇ 5 ਕਕਾਰਾਂ ਪ੍ਰਤੀ ਹੈ, ਸਿੱਖ ਔਰਤਾਂ ਦੇ ਕਿਰਪਾਨ ਪਹਿਨਣ ਦੇ ਉੱਤੇ ਤੁਹਾਨੂੰ ਉਹਦੇ ਕੰਪਲੀਟ ਵਰਕਸ ਆਫ ਗਾਂਧੀ ਜਦੋਂ ਤੁਸੀਂ ਦੇਖੋ ਤਾਂ ਤੁਹਾਨੂੰ ਨਜ਼ਰ ਆ ਜਾਂਦਾ ਕਿ ਵੀ ਹਾਂ ਮੁਸਲਮਾਨਾਂ ਨੂੰ ਉਹ ਆਪਣੀ ਲਵ ਐਮਬਰੇਸ ਦੇ ਵਿੱਚ ਇੱਕ ਧੋਖਾਬਾਜ਼ੀ ਵਾਲੀ ਜੱਫੀ ਦੇ ਵਿੱਚ ਲੈਣਾ ਚਾਹੁੰਦਾ ਸੀ। ਲੇਕਿਨ ਇਹ ਮੁਹੰਮਦ ਅਲੀ ਜਿਨਾਹ ਦੀ ਸਿਆਣਪ ਸੀ ਕਾਇਦੇ ਆਜ਼ਮ ਦੀ ਕਿ ਜਦੋਂ ਉਹਨਾਂ ਨੇ ਕਿਹਾ ਵੀ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਉਹ ਉਹਦੇ ਉਸ ਜਾਲ ਦੇ ਵਿੱਚ ਨਹੀਂ ਫਸੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪਹਿਲੀ ਗੱਲ ਕਿ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਅੰਗਰੇਜ਼ ਜਿਉਂ ਹੀ ਵਰਲਡ ਵਾਰ ਸੈਕੰਡ ਖਤਮ ਹੁੰਦਾ 1945 ਦੇ ਵਿੱਚ ਬੇਸ਼ੱਕ ਜੇਤੂ ਜਿਹੜਾ ਅਮਰੀਕਾ ਬ੍ਰਿਟਨ ਅਲਾਇੰਸ ਹੁੰਦਾ ਹੈ, ਲੇਕਿਨ ਬ੍ਰਿਟਨ ਇੰਨਾ ਕਰਜ਼ਾਈ ਹੋ ਜਾਂਦਾ ਹੈ, ਇੰਨੇ ਟੁੱਟ ਜਾਂਦੇ ਨੇ ਇਕਨੋਮੀ। ਉਹਨਾਂ ਦਾ ਹਾਲ ਇਹ ਸੀ ਕਿ ਰਾਸ਼ਨਿੰਗ ਸੀ ਯੂਰਪ ਦੇ ਵਿੱਚ, ਬਰਤਾਨੀਆ ਖਾਸ ਤੌਰ ਤੇ ਵੀ ਇੰਨੀ ਬ੍ਰੈਡ ਮਿਲੇਗੀ, ਇੰਨੇ ਆਲੂ ਮਿਲਣਗੇ, ਇੰਨਾ ਦੂਜਾ ਬੁਰਾ ਹਾਲ ਸੀ। ਔਰ ਉਹਨਾਂ ਹਾਲਾਤਾਂ 'ਚ ਫੌਜ ਵੀ ਉਹਨਾਂ ਦੀ ਔਰ ਦੂਸਰੀ ਬਿਲਕੁਲ ਜਿਹਨਾਂ ਫੌਜਾਂ ਤੇ ਡਿਪੈਂਡ ਕਰਦੇ ਸੀ ਬੜੀ ਵੱਡੀ ਗਿਣਤੀ ਜਿਹੜੀਆਂ ਕਾਲੋਨੀਜ਼ ਖਾਸ ਤੌਰ ਤੇ ਇੰਡੀਆ 'ਚੋਂ ਭਰਤੀ ਆਈ ਉਹ ਵੀ ਡਿਸਲੋਇਲ ਹੋ ਗਏ ਸੀ। ਸੋ ਅਸੀਂ ਦੇਖਦੇ ਹਾਂ ਕਿ ਅਗਲੇ 10-12-15 ਸਾਲਾਂ 'ਚ ਲਗਭਗ 60 ਤੋਂ ਜ਼ਿਆਦਾ ਜਿਹੜੇ ਮੁਲਕ ਸੀ ਉਹ ਆਜ਼ਾਦ ਹੋਏ ਜਿਹੜੇ ਉਹਨਾਂ ਦੀਆਂ ਕਾਲੋਨੀਜ਼ ਸੀ, ਜਿਨ੍ਹਾਂ ਨੂੰ ਅੱਜ ਕਾਮਨਵੈਲਥ ਗੇਮਸ ਦੇ ਨਾਂ ਥੱਲੇ ਜਿਹੜੇ ਉਹ ਜੁਆਇਨ ਕਰਦੇ ਨੇ। ਸੋ ਉਹਨਾਂ ਦੇ ਲਈ ਉਹਨਾਂ ਨੇ ਭਾਰਤ ਨੂੰ ਛੱਡਣਾ ਹੀ ਛੱਡਣਾ ਸੀਗਾ ਇਹ, ਔਰ ਜੇ ਨਾ ਛੱਡਣਾ, ਜੇ ਉਹਨਾਂ ਦੀ ਹਮੇਸ਼ਾ ਦਾ ਉਹ ਹਾਲਾਤ ਉਹਨਾਂ ਨੂੰ ਨਾ ਬਣਦੇ ਛੱਡਣ ਲਈ ਮਜਬੂਰ ਨਾ ਕਰਦੇ ਤੇ 1911 'ਚ ਨਵੀਂ ਦਿੱਲੀ ਕੈਪੀਟਲ ਕੰਸਟਰਕਟ ਹੋਈ, 1931 ਦੇ ਨੇੜੇ ਤੇੜੇ ਉਹਨਾਂ ਨੇ ਮੂਵ ਕੀਤੀ। ਜਿੰਨਾ ਉਹਨਾਂ ਨੇ ਨਿਊ ਦਿੱਲੀ ਬਣਾਇਆ ਉਹਨਾਂ ਨੇ ਕੋਈ ਇੰਡੀਆ ਛੱਡਣ ਲਈ ਥੋੜ੍ਹੀ ਬਣਾਇਆ ਸੀ, ਪਰ ਸੈਕੰਡ ਵਰਲਡ ਵਾਰ ਨੇ ਫੋਰਸ ਕਰਤਾ ਉਹਨਾਂ ਨੂੰ ਕਿ ਉਹ ਰੱਖ ਹੀ ਨਹੀਂ ਸੀ ਸਕਦੇ। ਸੋ ਹੁਣ ਉਹਨਾਂ ਦੇ ਕੋਲ ਜਿਹੜੀ ਜਦੋਂ ਅਸੀਂ ਸਬ ਕੰਟੀਨੈਂਟ ਇੰਡੀਆ ਕੋ ਮੁਲਕ ਦਾ ਹਿਸਟਰੀ 'ਚ ਹੈ ਹੀ ਨਹੀਂ ਸੀ, ਕਿਉਂਕਿ ਬ੍ਰਿਟਿਸ਼ਰਜ਼ ਨੇ ਉੱਥੋਂ ਬਰਮਾ ਤੋਂ ਕੰਕਰ ਕਰਦਿਆਂ ਅੰਡੇਮਾਨ ਨਿਕੋਬਾਰ ਤੋਂ ਲੈ ਕੇ ਇਹ ਜਿਹੜਾ ਸਾਰਾ ਨਾਰਥ ਈਸਟ ਇਧਰ ਜਿਹੜਾ, ਕਿਉਂਕਿ ਅਫਗਾਨਿਸਤਾਨ ਨਾਲ ਤਾਂ ਸਰਹੱਦਾਂ ਤੈਅ ਹੋ ਗਈਆਂ ਸੀ 1892 ਦੇ ਵਿੱਚ, ਜਿਹੜਾ ਜਿਸ ਨੂੰ ਡਿਊਰੈਂਟ ਲਾਈਨ ਕਹਿੰਦੇ ਨੇ ਉਹਦੇ ਥੱਲੇ, ਬਾਕੀ ਤਾਂ ਸਾਰਾ ਉਹਨਾਂ ਦੇ ਸ਼੍ਰੀਲੰਕਾ ਵੀ ਉਹਨਾਂ ਦੇ ਥੱਲੇ ਸੀ, ਬਰਮਾ ਵੀ। ਸੋ ਉਹਨਾਂ ਨੇ ਹੌਲੀ ਹੌਲੀ ਬਰਮਾ ਨੂੰ ਅੱਡ ਕੀਤਾ, ਸ਼੍ਰੀਲੰਕਾ ਨੂੰ ਅੱਡ ਕੀਤਾ, ਨੇਪਾਲ ਨਾਲ ਵੀ ਉਹਨਾਂ ਦਾ ਪਹਿਲਾ ਐਗਰੀਮੈਂਟ ਹੋ ਚੁੱਕਾ ਸੀ। ਨਾਰਥ ਈਸਟ ਨੂੰ ਉਹਨਾਂ ਨੇ ਚੀਨ ਦੇ ਨਾਲ ਜਿਹੜੀ ਮੈਕਮੋਹਨ ਲਾਈਨ ਸੀ ਉਹ ਥੋੜੀ ਗ੍ਰੇ ਏਰੀਆ ਸੀ। ਹੁਣ ਜਿਹੜਾ ਬਾਕੀ ਜਿਹੜਾ ਅਸਾਮ ਤੋਂ ਲੈ ਕੇ ਔਰ ਦਰਾ ਖੈਬਰ ਤੱਕ ਦਾ ਮੁਲਕ ਸੀ, ਔਰ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ 2/3 ਮੁਲਕ ਹੀ ਬ੍ਰਿਟਿਸ਼ ਦੇ ਕੋਲ ਸੀ, 1/3 ਦੇ ਵਿੱਚ ਜਿਹੜੇ ਨੇ 570 ਤੋਂ ਜ਼ਿਆਦਾ ਰਾਜੇ ਮਹਾਰਾਜੇ ਸੀ। ਸੋ ਇਹ ਕੋਈ ਇੱਕ ਯੂਨਿਟ ਦੇ ਤੌਰ ਤੇ ਜਾਂ ਕੋਈ ਪਲੈਨਡ ਤਰੀਕੇ ਨਾਲ ਨਹੀਂ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ ਜਿਹੜੇ ਨੇ ਉਹ ਆਪਣਾ ਛਾਪਾ ਵੀ ਉੱਥੇ ਰੱਖਣਾ ਚਾਹੁੰਦੇ ਸੀ, ਵਪਾਰ ਵੀ ਰੱਖਣਾ ਚਾਹੁੰਦੇ ਸੀ, ਔਰ ਆਪਣੇ ਆਪ ਨੂੰ ਸਿਵਲਾਈਜ਼ਡ ਲੋਕਾਂ ਦੇ ਤੌਰ ਤੇ ਜੋ ਪ੍ਰਚਾਰਦੇ ਸੀ ਕਿ ਵਾਈਟ ਮੈਨ ਤਾਂ ਆਇਆ ਹੀ ਦੁਨੀਆ ਨੂੰ ਸਿਵਲਾਈਜੇਸ਼ਨ ਸਿਖਾਉਣ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਤਜਰਬਾ ਮੁਹੰਮਦ ਅਲੀ ਜਿਨਾਹ ਜਿਨ੍ਹਾਂ ਨੂੰ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਉਹ ਹਿੰਦੂ ਮੁਸਲਿਮ ਏਕਤਾ ਦਾ ਐਂਬੈਸਡਰ ਕਹਿੰਦੇ ਸੀ, ਸਰੋਜਨੀ ਨਾਇਡੂ ਨੇ ਕਿਹਾ, ਨਹਿਰੂ ਦੀ ਭੈਣ ਕਹਿੰਦੀ ਸੀ, ਇਹ ਜਿਹੜਾ ਕਾਇਦੇ ਆਜ਼ਮ ਲਫ਼ਜ਼ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਗਾਂਧੀ ਨੇ ਕਿਸੇ ਸਟੇਜ ਦੇ ਉੱਤੇ ਉਹਨੂੰ। ਹੁਣ ਐਸਾ ਕੀ ਰੀਜ਼ਨ ਹੈ ਕਿ ਵੀ ਮੁਹੰਮਦ ਅਲੀ ਜਿਨਾਹ ਇਸ ਨਤੀਜੇ ਤੇ ਪਹੁੰਚੇ ਕਿ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। 2 ਨੇਸ਼ਨ ਥਿਊਰੀ ਜਾਂ ਦੂਸਰੀ ਤਾਂ ਬਾਅਦ ਦੀਆਂ ਗੱਲਾਂ ਨੇ, ਉਸ ਤੋਂ ਪਹਿਲਾਂ ਤਾਂ ਉਹ ਉਸ ਸਾਰੀ ਏਕਤਾ ਦੇ
ਇੱਕ ਸਿੰਬਲ ਦੇ ਤੌਰ ਤੇ ਜਾਣੇ ਜਾਂਦੇ ਸੀ ਔਰ ਟਰੂਲੀ ਸੈਕੂਲਰ। ਇਹ ਉਹਨਾਂ ਦੇ ਵਿਰੋਧੀ ਵੀ, ਭਾਵੇਂ ਐਲ.ਕੇ. ਅਡਵਾਨੀ ਜਿਹੜਾ ਉਹ ਬੀਜੇਪੀ ਦੇ ਥੱਲੇ ਡਿੱਗਿਆ, ਆਰਐਸਐਸ ਨੇ ਉਹਨੂੰ ਬਹੁਤ ਬੁਰਾ ਮੰਨਿਆ ਜਦੋਂ ਉਹਨੇ ਇਹ ਕਿਹਾ ਵੀ ਸੱਚਮੁੱਚ ਜਿਨ੍ਹਾਂ ਇੱਕ ਸੈਕੂਲਰ ਲੀਡਰ ਸੀ। ਇਹੀ ਗੱਲ ਉਹਨਾਂ ਦੇ ਮਿਨਿਸਟਰ ਜਿਹੜਾ ਵਾਜਪਾਈ ਦੀ ਕੈਬਨਿਟ ਦੇ ਵਿੱਚ ਫੋਰਨ ਮਿਨਿਸਟਰ ਵੀ ਸੀ ਜਸਵੰਤ ਸਿੰਘ, ਉਹਨੇ ਵੀ ਇਹੀ ਗੱਲ ਕਹੀ। ਔਰ ਇਹ ਟਰੂਲੀ ਜਿਹੜਾ ਉਹਨਾਂ ਦਾ ਮਿਸਟਰ ਵਾਲਪਾਰਟ ਜਿਨ੍ਹਾਂ ਨੇ ਬਾਇਓਗ੍ਰਾਫੀ ਲਿਖੀ ਹੈ ਜਿਨ੍ਹਾਂ ਦੀ, ਉਹ ਵੀ ਕਿਉਂਕਿ ਉਹ ਕੋਈ ਨਮਾਜ਼ੀ ਮਸੀਤ ਜਾਣ ਵਾਲੇ ਜਾਂ ਕੋਈ ਮੁਰਾਣਿਆਂ ਦੇ ਕੋਈ ਅਸਰ ਦੇ ਥੱਲੇ ਕੋਈ ਫਿਰਕੂ ਜ਼ਹਿਨੀਅਤ ਤਾਂ ਨਹੀਂ ਸੀ ਜਿਨ੍ਹਾਂ ਦੀ। ਇੱਕ ਇਮਾਨਦਾਰ ਇਨਸਾਨ ਦੇ ਤੌਰ ਤੇ ਟਰੂਲੀ ਬਿਲੀਵ ਕਰਦੇ ਸੀ ਕਿ ਭਾਈ ਅਸੀਂ ਕੋ ਐਗਜ਼ਿਸਟ ਕਰ ਸਕਦੇ ਹਾਂ। ਲੇਕਿਨ ਜਿਉਂ-ਜਿਉਂ ਉਹ ਕਾਂਗਰਸ ਦੇ ਲੀਡਰਾਂ ਦੇ ਖਾਸ ਤੌਰ ਤੇ ਗਾਂਧੀ ਦਾ ਉਹਨਾਂ ਨੇ ਮਾਈਂਡਸੈਟ ਦੇਖਿਆ, ਨਹਿਰੂ ਪਟੇਲ ਦਾ ਦੇਖਿਆ, ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਅਸਲ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਨੇ। ਔਰ ਅੱਜ ਬ੍ਰਿਟਿਸ਼ਰਸ ਔਰ ਉਹਦਾ ਤਜਰਬਾ ਖਾਸ ਤੌਰ ਤੇ 1937 ਦੇ ਵਿੱਚ ਜਦੋਂ ਕਿ ਲੈਜਿਸਲੇਚਰ ਇਲੈਕਸ਼ਨਸ ਹੋਈਆਂ, ਮੁਸਲਿਮ ਲੀਗ ਨੂੰ ਤਾਂ ਕੋਈ ਸੀਟਾਂ ਨਹੀਂ ਮਿਲੀਆਂ ਜ਼ਿਆਦਾ, ਕਾਂਗਰਸ ਦੀਆਂ ਹਕੂਮਤਾਂ ਬਣੀਆਂ ਯੂਪੀ ਸੀਪੀਏ ਸਾਰੇ ਦੇ ਵਿੱਚ। ਤੇ ਅੱਜ ਜੋ ਅਸੀਂ ਆਰਐਸਐਸ ਕਰ ਰਹੀ ਹੈ ਐਜੂਕੇਸ਼ਨ ਦੇ ਨਾਲ ਜਾਂ ਹਿੰਦੂਤਵਾ ਦੇ ਪ੍ਰੋਪਰ, ਉਸ ਵੇਲੇ ਜਿਹੜੀਆਂ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਉਹਨਾਂ ਨੇ ਉਹੀ ਹਿੰਦੂਤਵਾ ਦਾ ਏਜੰਡਾ ਜਿਹੜਾ ਅੱਜ ਹਿੰਦੂਤਵਾ ਖੁੱਲੇ ਫਾਰਮ 'ਚ ਕਹਿ ਕੇ ਕਰਦੇ ਨੇ ਉਵੇਂ ਵੀ ਕੀਤਾ। ਸੋ ਉਹ ਸਭ ਤੋਂ ਵੱਡਾ ਸਬਕ ਸੀ ਕਿ ਵੀ ਅਜੇ ਤਾਂ ਇਹਨਾਂ ਦੇ ਹੱਥ ਪਾਵਰ ਨਹੀਂ ਆਈ, ਵੋਟਾਂ ਵੀ ਬੜੀਆਂ ਲਿਮਟਿਡ, ਕਿਉਂਕਿ ਜਿਹਦੇ ਹਰ ਇੱਕ ਕੋਈ ਵੋਟਰ ਨਹੀਂ ਸੀ ਜਿਹਦੇ ਕੋਲ ਕੋਈ ਪ੍ਰਾਪਰਟੀ ਹੈ, ਕੋਈ ਟੈਕਸ ਦਿੰਦਾ ਹੈ, ਕੋਈ ਮਾਲੀਆ ਦਿੰਦਾ ਕੁਛ ਉਹ। ਔਰ ਅੰਗਰੇਜ਼ ਬੈਠੇ ਸੀ, ਪਾਵਰ ਤਾਂ ਉਹਨਾਂ ਦੀ ਕੌਂਸਲ ਦੇ ਕੋਲ ਸੀ, ਲਿਮਟਿਡ ਸੀਮਤ ਆਟੋਨਮੀ ਸੀ ਉਹਨਾਂ 'ਚ। ਤੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਅੰਗਰੇਜ਼ ਬੈਠੇ ਨੇ ਤਾਂ ਇਹ ਕਰ ਰਹੇ ਨੇ, ਜਦੋਂ ਚਲੇ ਗਏ ਇਹ ਕੀ ਕਰਨਗੇ। ਉਹਦੇ ਚੋਂ ਹੀ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਨਿਕਲੀ ਜਿਹੜੀ ਅਲਟੀਮੇਟਲੀ ਮੁਲਕ ਵੰਡ ਦਾ ਕਾਰਨ ਬਣੀ, ਜਿਹਦੇ ਚੋਂ ਪਾਕਿਸਤਾਨ ਬਣਿਆ। ਸੋ ਇਹ ਇੱਕ ਕਿਰਦਾਰ ਤਾਂ ਇਹਦੇ 'ਚ ਦੇਖਣਾ ਹੋਏਗਾ ਕਿ ਨਹਿਰੂ, ਗਾਂਧੀ, ਪਟੇਲ ਇਹਨਾਂ ਵਿਚਲਾ ਫਿਰਕੂਪਣਾ, ਫਿਰਕੂ ਹਿੰਦੂ ਸੀ ਜਿਹਦੇ ਥੱਲੇ ਉਹਨਾਂ ਨੇ ਜੀਣਾ ਹਰਾਮ ਕਰ ਦੇਣਾ ਸੀ ਮਾਈਨੋਰਟੀਜ਼ ਦਾ। ਸਿੱਖ ਨਹੀਂ ਸਮਝ ਸਕੇ, ਈਸਾਈਆਂ ਕੋਲ ਤਾਂ ਕੋਈ ਬਹੁਤੀ ਚੋਇਸ ਹੀ ਨਹੀਂ ਸੀ, ਉਹ ਤਾਂ ਵੈਸੇ ਹੀ ਐਂਗਲੋ ਇੰਡੀਅਨ ਔਰ ਦੂਸਰੇ ਬਣੇ ਸੀ। ਸਿੱਖ ਜਿਨ੍ਹਾਂ ਦਾ ਸੈਪਰੇਟ ਇਲੈਕਟੋਰੇਟ ਸੀ, ਤੀਸਰੀ ਧਿਰ ਸੀ, ਮੁਸਲਮਾਨਾਂ ਦਾ ਵੀ ਸੈਪਰੇਟ ਇਲੈਕਟੋਰੇਟ ਸੀ। ਮੁਸਲਮਾਨ ਅੜ ਗਏ, ਫਿਰ ਉਹਦੇ ਲਈ ਉਹਨਾਂ ਨੇ ਜੋ ਵੀ ਤਰੀਕਾ, ਜਦੋਂ ਉਹਨਾਂ ਨੂੰ ਲੱਗਾ ਵੀ ਕਾਂਗਰਸ ਜਿਹੜੀ ਹੈ ਉਹ ਢਿੱਲੀ ਡੈਲੀ ਕਰ ਰਹੀ ਹੈ, ਤੇ ਦੂਸਰੇ ਪਾਸੇ ਫਿਰ ਜਿਹਨਾਂ ਉਹਨਾਂ ਨੇ ਆਪਣੀ ਜਿਹੜੀ ਜਿਸ ਨੂੰ ਤੁਸੀਂ ਕਹਿੰਦੇ ਵਿਉਂਤਬੰਦੀ ਕੀਤੀ। ਬੰਗਾਲ ਦੇ ਵਿੱਚ ਮੁਸਲਿਮ ਲੀਗ ਦੀ ਹਕੂਮਤ ਸੀ 46 ਦੇ ਦੌਰ ਦੇ ਵਿੱਚ ਵੀ, ਸੋਹਰਾਵਰਦੀ ਦੇ ਉੱਤੇ ਉਹਨਾਂ ਨੇ ਡਾਇਰੈਕਟ ਐਕਸ਼ਨ, ਵਾਇਲੈਂਸ ਹੀ ਸੀ ਜਿਹਦਾ ਮਤਲਬ ਉਹਨੇ ਕਾਂਗਰਸ ਨੂੰ ਘਬਰਾ ਵੀ ਦਿੱਤਾ। ਤੇ ਦੂਸਰੇ ਪਾਸੇ ਕਿਤੇ ਨਾ ਕਿਤੇ, ਕਿਉਂਕਿ ਨਹਿਰੂ ਵੀ ਇਹ ਸਮਝਦਾ ਸੀ ਵੀ ਉਮਰ ਸਾਡੀ ਬੀਤਦੀ ਜਾਂਦੀ ਹੈ ਔਰ ਸਾਨੂੰ ਜਿਹੜਾ ਹੈ ਉਹ ਆਪਣੇ ਲਾਈਫ ਟਾਈਮ 'ਚ ਅਸੀਂ ਜਿਹੜਾ ਉਸ ਤਾਕਤ ਨੂੰ ਮਾਣ ਸਕੀਏ, ਭੋਗ ਸਕੀਏ। ਬ੍ਰਿਟਿਸ਼ਰਸ ਹੁਣ ਬ੍ਰਿਟਿਸ਼ਰਸ ਨੇ ਜਦੋਂ ਦੇਖਿਆ ਕਿ ਵੀ ਹਾਲਾਤ ਕਾਬੂ 'ਚ, ਹਾਲਾਂ ਸਰ ਕ੍ਰਿਪਸ ਮਿਸ਼ਨ ਆਇਆ, ਕੈਬਨਿਟ ਮਿਸ਼ਨ ਆਇਆ, ਉਹਨਾਂ ਨੇ ਉਸ ਮੰਨ ਲਿਆ ਪਾਰਟੀਸ਼ਨ ਨੂੰ, ਕਾਂਗਰਸ ਨੇ ਵੀ ਮੰਨ ਲਿਆ ਫਾਈਨਲੀ। ਉਹੀ ਗਾਂਧੀ ਜਿਹੜਾ ਕਹਿੰਦਾ ਸੀ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ, ਉਹ ਮੰਨਿਆ। ਫਿਰ ਉਹਨੂੰ ਸੱਦਿਆ ਗਿਆ ਰੈਡਕਲਿਫ ਨੂੰ, ਜਿਹੜਾ ਕਦੇ ਆਇਆ ਹੀ ਨਹੀਂ ਸੀ ਉਸ ਤੋਂ ਪਹਿਲੇ ਇੰਡੀਆ। ਉਹਨੇ 1941 ਦੀ ਸੈਂਸਸ ਸਾਹਮਣੇ ਰੱਖ ਲਈ ਔਰ ਇੱਧਰ ਉੱਧਰ ਕਟਾਵੱਡੀ ਕਰਕੇ ਜਿਹੜਾ ਉਹ ਮੁੜ ਕੇ ਵੀ ਨਹੀਂ ਕਦੇ ਆਇਆ। ਔਰ ਉਸਨੇ ਕੀ ਉਹਦੇ ਅੰਦਰ ਚੱਲ ਰਿਹਾ ਹੋਏਗਾ, ਕਿਉਂਕਿ ਔਰ ਇਹ 48 ਦੇ ਵਿੱਚ, ਸਪਟੈਂਬਰ 48 ਚ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਣਾ ਸੀ। ਹੁਣ ਐਸਾ ਕੀ ਸੀ ਕਿ ਮਾਊਂਟ ਬੈਟਨ ਨੇ ਅਗਸਤ ਨੂੰ ਚੁਣਿਆ, ਸਾਲ ਪਹਿਲਾਂ ਕਰਤਾ, ਆਲਮੋਸਟ 11 ਮਹੀਨੇ 13 ਮਹੀਨੇ ਪਹਿਲਾਂ। ਹੁਣ ਨਤੀਜਾ ਅਨਸਰਟਨਟੀ, ਖੌਫ, ਉਹ ਨਾ ਮਾਰਦੇ, ਇਧਰ ਐਥਨਿਕ ਕਲੀਨਜ਼ਿੰਗ, ਉਧਰ ਐਥਨਿਕ ਕਲੀਨਜ਼ਿੰਗ। ਜਦੋਂ ਅਸੀਂ 20 ਲੱਖ ਲੋਕਾਂ ਦੀ ਮੌਤ ਔਰ 1.5 ਕਰੋੜ ਲੋਕਾਂ ਦਾ ਜਿਹੜਾ ਉਜਾੜਾ ਦੇਖਦੇ ਹਾਂ, ਤੇ ਉਹਦੇ ਲਈ ਕੋਈ ਤਾਂ ਜ਼ਿੰਮੇਵਾਰ ਕਦੇ ਹਿਸਟਰੀ 'ਚ ਠਹਿਰਾਇਆ ਜਾਣਾ ਚਾਹੀਦਾ। ਔਰ ਮੈਂ ਸਮਝਦਾ ਵੀ ਪਹਿਲੀ ਜ਼ਿੰਮੇਵਾਰੀ ਇਸ ਲਈ ਬ੍ਰਿਟਿਸ਼ਰਸ ਦੀ ਹੈ, ਕਿਉਂਕਿ ਉਹਨਾਂ ਨੇ ਬਿਲਕੁਲ ਇਨਸੈਂਸਿਟਿਵ, ਔਰ ਕੋਈ ਗੋਰਾ ਨਹੀਂ ਮਾਰਿਆ ਗਿਆ ਇਹਨਾਂ, ਇਹ ਸਾਰੇ ਕਿਸੇ ਇੱਕ ਦੇ ਵੀ ਚਪੇੜ ਨਹੀਂ ਵੱਜੀ ਹੈ। ਸੋ ਜਿਹੜੇ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਧੱਕਿਆ, ਹੁਣ ਅਸੀਂ ਜਦੋਂ ਟ੍ਰਾਂਸਫਰ ਆਫ ਪਾਪੂਲੇਸ਼ਨ ਦੇਖਦੇ ਹਾਂ, ਉਧਰੋਂ ਹਿੰਦੂ ਸਿੱਖ ਆਏ, ਇਧਰੋਂ ਮੁਸਲਮਾਨ ਗਏ। ਹੁਣ ਇਹੀ
ਔਰ ਇਹ ਜਿੰਨਾ ਕੁ ਮੈਂ ਪੜ੍ਹ ਸਕਿਆ ਮਿਸਟਰ ਜਿਨ੍ਹਾਂ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਈਵਨ ਪੀਸਫੁਲ ਟ੍ਰਾਂਸਫਰ ਆਫ ਪਾਪੂਲੇਸ਼ਨ ਦੀ ਪ੍ਰਪੋਜ਼ਲ ਦਿੱਤੀ ਸੀ। ਉਹ ਕਾਂਗਰਸ ਨੇ ਵੀ ਨਹੀਂ ਮੰਨੀ ਔਰ ਸ਼ਾਇਦ ਮਿਸਟਰ ਜਿਨ੍ਹਾਂ ਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਹੋਏਗੀ ਕਿ ਇਸ ਲੈਵਲ ਦੇ ਉੱਤੇ ਜਿਹੜਾ ਉਹ ਇਕੱਠਾ ਵੱਡੀ ਐਥਨਿਕ ਕਲੀਨਜ਼ਿੰਗ ਹੋਏਗੀ ਕਿ ਲੋਕ ਛੱਡ ਕੇ ਚਲੇ। ਉਹਨਾਂ ਨੂੰ ਇਹ ਸੀ ਵੀ ਇੱਧਰ ਉਹ ਮਾਈਨੋਰਿਟੀ ਰਹਿਣਗੇ ਉਧਰ ਉਹ ਮਾਈਨੋਰਿਟੀ ਰਹਿਣਗੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਦਾ ਸ਼ਾਇਦ ਜਦੋਂ ਮਿਸਟਰ ਜਿਨ੍ਹਾਂ ਨੇ ਟੂਰ ਵੀ ਕੀਤਾ ਡਕੋਟਾ ਦੇ ਉਸ ਦੇ ਵਿੱਚ, ਉਹਨਾਂ ਨੇ ਵੀ ਜਦੋਂ ਦੇਖਿਆ ਕਿ ਕਿਵੇਂ ਮਾਸ ਮਾਈਗ੍ਰੇਸ਼ਨ ਇੰਨੀ ਕਟਾ ਵੱਡੀ ਔਰ ਜੋ ਹਾਲਤ ਹੈ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਿਗਰੈਟ ਹੋਇਆ ਹੋਏਗਾ ਕਿ ਭਾਈ ਇਸ ਤਰੀਕੇ। ਔਰ ਮੈਂ ਸਮਝਦਾ ਵੀ ਇਹੀ ਜੇ ਨੀਅਤ ਟਾਈਮ ਤੇ ਹੀ ਹੁੰਦਾ 48 'ਚ ਜਾ ਕੇ ਹੁੰਦਾ, ਜਿਹੜੀ ਸਪਟੈਂਬਰ 48 ਹੈ। ਕਿਹਨੇ ਪੁਸ਼ ਕੀਤੀ? ਮਾਊਂਟਬੈਟਨ ਨੇ। ਕਿਉਂ ਇਹਨਾਂ ਨੇ ਮੰਨਿਆ ਸਾਰਿਆਂ ਨੂੰ? ਔਰ ਇਹ ਸਾਰੇ ਦਾ ਨਤੀਜਾ। ਔਰ ਮੈਂ ਦੇਖ ਰਿਹਾ ਸੀ ਵੀ ਕਿਸੇ ਇੱਕ ਪਾਕਿਸਤਾਨੀ ਸਕਾਲਰ ਹੀ ਕਹਿ ਰਿਹਾ ਸੀ, ਕਹਿੰਦਾ ਕਿ ਵੀ ਜੇ ਇਕੱਠੇ ਰਹਿੰਦੇ, ਚਲੋ ਹਿੰਦੂ ਮੁਸਲਮਾਨ ਤਣਾਅ ਵੀ ਰਹਿੰਦਾ, ਵੀ ਅਗਲੇ 200 ਸਾਲ 'ਚ 20 ਲੱਖ ਬੰਦਾ ਨਹੀਂ ਸੀ ਇੱਕ ਦੂਜੇ ਨੂੰ ਮਾਰ ਸਕਦੇ ਉਹਨਾਂ ਰਾਈਟਿੰਗ ਦੇ ਵੀ, ਜਿੰਨੇ 2 ਮਹੀਨਿਆਂ ਦੇ ਵਿੱਚ ਮਾਰ ਦਿੱਤੇ ਜੋ ਹੀ ਡਿਕਲੇਅਰ ਹੁੰਦਾ। ਔਰ ਦੂਸਰੇ ਸੋ ਮੈਂ ਸਮਝਦਾ ਹਾਂ ਵੀ ਇਹ ਹੁਣ RSS ਜਾਂ ਜਿਹੜਾ ਇਹਨਾਂ ਦੇ ਅੰਦਰਲਾ ਹਿੰਦੂਤਵ ਹੈ, ਕਿਉਂਕਿ ਵਿਦਨ ਕਾਂਗਰਸ ਵੀ, ਔਰ ਉਹ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੀ ਡਿਬੇਟ 'ਚ ਦੇਖ ਸਕਦੇ ਹੋ ਕਿ ਭਾਈ ਕਿਵੇਂ ਹਿੰਦੂ ਲੌਬੀ ਵਿਦਨ ਕਾਂਗਰਸ ਵੀ ਹਾਵੀ ਸੀ। ਇੱਕ ਸਟੇਜ ਐਸੀ ਵੀ ਆਈ ਈਵਨ ਨਹਿਰੂ ਦੀ ਨੂੰ ਵੀ ਉਹ ਐਕਸੈਪਟ ਨਹੀਂ ਸੀ ਕਰਦੇ। ਉਹ ਤਾਂ ਗਾਂਧੀ ਨੇ ਥੋਪਿਆ ਨਹਿਰੂ ਨੂੰ, ਉੱਤੇ ਤਾਂ ਪਟੇਲ ਨੂੰ ਚਾਹੁੰਦੇ ਸੀ। ਪਟੇਲ ਬਿਲਕੁਲ ਫਿਰਕੂ ਹਿੰਦੂ। ਸੋ ਮੈਨੂੰ ਇਹ ਲੱਗਦਾ ਹੈ ਵੀ ਔਰ ਈਵਨ ਜਿਹੜੀ ਜੁਆਇੰਟ ਕੈਬਨਿਟ ਵੀ ਬਣੀ, ਲਿਆਕਤ ਅਲੀ ਫਾਈਨੈਂਸ ਮਿਨਿਸਟਰ ਬਣਿਆ, ਪਟੇਲ ਮਿਨਿਸਟਰ ਸੀ ਦੂਜੀ, ਉਦੋਂ ਵੀ ਜਿਹੜੇ ਮੁਸਲਮਾਨ ਮਿਨਿਸਟਰ ਸੀ, ਹਾਲਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਸੀ ਉਸ ਕੌਂਸਲ 'ਚ, ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹਨਾਂ ਦੇ ਅੰਦਰ ਤਾਂ ਬਹੁਤ ਨਫ਼ਰਤ ਭਰੀ ਹੋਈ ਹੈ ਔਰ ਇਹਨਾਂ ਦੇ ਹੱਥ ਜੇ ਇਹਨਾਂ ਕੋਲ ਮੈਜੋਰਿਟੀ ਆਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਜਿਨ੍ਹਾਂ ਨੇ, ਜਦੋਂ ਤੁਸੀਂ ਉਹ ਸਾਰੀ ਡਿਬੇਟ ਦੇਖਦੇ ਹੋ, ਇੱਕ ਸਟੇਜ ਤੇ ਉਹਨਾਂ ਨੇ 2 ਬਲਾਕ ਸੂਬਿਆਂ ਦੇ ਬਣਾਉਣ ਦੀ ਗੱਲ ਕੀਤੀ, A and B, ਕਿ ਜਿੱਥੇ ਮੁਸਲਮਾਨ ਮੈਜੋਰਿਟੀ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਕੋਈ ਕਾਨੂੰਨ ਐਸਾ ਜਿਹੜਾ ਫੈਡਰਲ ਗਵਰਨਮੈਂਟ ਪਾਸ ਕਰੇ ਫੈਡਰਲ ਲੈਵਲ ਤੇ ਕਾਂਸਟੀਟਿਊਐਂਟ ਅਸੈਂਬਲੀ, ਉਹ ਆਟੋਮੈਟਿਕਲੀ ਲਾਗੂ ਨਾ ਹੋਏ। ਇਸੇ ਤਰ੍ਹਾਂ ਜਿਹੜੇ ਹਿੰਦੂ ਮੈਜੋਰਿਟੀ ਪ੍ਰੋਵਿੰਸ ਹੋਣ ਉਹਨਾਂ 'ਚ ਦੂਸਰਾ ਲਾਗੂ ਨਾ ਹੋਏ। ਪਰ ਉਹਨਾਂ ਨੂੰ ਨਹਿਰੂ ਨੇ ਕਿਹਾ ਵੀ ਨਹੀਂ, ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਫੈਸਲੇ ਹੋਣਗੇ। ਸੋ ਉਹ ਜ਼ਾਹਰ ਹੈ ਵੀ ਹਿੰਦੂਆਂ ਦੀ ਮੈਜੋਰਿਟੀ ਰਹਿਣੀ ਸੀ, ਮੁਸਲਮਾਨ ਜਿਹੜੇ ਨੇ ਉਹ ਤਾਂ 8-9 ਕਰੋੜ ਸੀ ਸਾਰੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇਹ ਸਮਝਦਾ ਹਾਂ ਵੀ ਮਿਸਟਰ ਜਿਨ੍ਹਾਂ, ਬੇਸ਼ੱਕ ਉਹਨਾਂ ਨੇ ਲਾਹੌਰ ਡੈਕਲੇਰੇਸ਼ਨ ਦੇ ਵਿੱਚ ਵੀ ਪਾਕਿਸਤਾਨ ਲਫ਼ਜ਼ ਨਹੀਂ ਹੈ, ਅੱਡ ਰਹਿਣ ਦੀ ਗੱਲ ਤੁਰ ਪਈ ਸੀ, ਪਰ ਉਹ ਅਖੀਰ ਤੱਕ ਉਹਨਾਂ ਦੀ ਕੋਸ਼ਿਸ਼ ਸੀ ਕਿ ਕੋਈ ਰੀਜ਼ਨੇਬਲ ਜਿਹੜੀ ਆਪਸੀ ਜਿਹੜੀ ਹੈ ਉਹ ਸਮਝੌਤਾ ਬੰਦੀ ਹੋ ਜਾਏ, ਜਿਹਦੇ ਥੱਲੇ ਮੁਸਲਮਾਨਾਂ ਦੇ ਉੱਤੇ ਕੱਲ ਨੂੰ ਹਿੰਦੂਆਂ ਦਾ ਗਲਬਾ ਨਾ ਹੋਏ। ਇਸ ਗੱਲ ਨੂੰ ਉਹ ਬੜੇ ਕਲੀਅਰ ਸੀ। ਔਰ ਅਲਾਮਾ ਇਕਬਾਲ ਜਿਨ੍ਹਾਂ ਨੇ ਸਪੇਨ ਦੀ ਇਨਕੁਇਜ਼ੀਸ਼ਨ ਜੋ 1492 ਦੂਜੇ ਤੀਜੇ 'ਚ ਹੋਈ, ਉਸ ਦਾ ਜ਼ਿਕਰ ਕੀਤਾ ਸੀ। ਉਹ ਇਹ ਸਮਝਦੇ ਸੀ ਕਿ ਵੀ ਇੱਕ ਵਾਰ ਅੰਗਰੇਜ਼ ਚਲੇ ਗਏ ਤੇ ਅਸੀਂ ਇਹਨਾਂ ਦੀ ਮੈਜੋਰਿਟੀ ਦੇ ਮੈਜੋਰਿਟੇਰੀਅਨਿਜ਼ਮ ਦੇ ਵਿੱਚ ਫਸ ਗਏ ਤੇ ਸਾਡਾ ਹਸ਼ਰ ਵੀ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਇਹਨਾਂ ਨੇ ਬਣਾ ਦੇਣਾ। ਇਹ ਗੱਲ ਸਿੱਖ ਲੀਡਰਸ਼ਿਪ ਨਹੀਂ ਸਮਝ ਸਕੀ। ਹਾਲਾਂ ਸਿੱਖ ਬਾਈ ਪਾਪੂਲੇਸ਼ਨ ਅਸੀਂ ਥੋੜੇ ਸੀ, ਲੇਕਿਨ ਸਿੱਖਾਂ ਦਾ ਇੱਕ ਆਪਣਾ ਵੇਟ ਸੀ। ਜੇ ਉਸ ਪੀਰੀਅਡ ਦੇ ਵਿੱਚ ਸਿੱਖ ਲੀਡਰਸ਼ਿਪ ਵੀ ਥੋੜੀ ਸਿਆਣਪ ਤੋਂ ਭਰੀ, ਕੋਈ ਦਲੇਰੀ ਭਰੀ ਕੋਈ ਹਰਕਤ ਕਰਦੀ ਆਪਣਾ ਮੁਲਕ ਬਣਾਉਣ ਦੀ ਗੱਲ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਲੇਕਿਨ ਸਿੱਖ ਲੀਡਰਸ਼ਿਪ ਨੇ ਵੀ ਜਿਵੇਂ ਆਪਣਾ ਵੇਟ ਕਾਂਗਰਸ ਦੇ ਪਿੱਛੇ ਸੁੱਟਿਆ, ਸਿੱਖ ਲੀਡਰਸ਼ਿਪ ਨੂੰ ਤਾਂ ਇਸ ਕੰਮ ਲਈ ਉਹਨਾਂ ਨੇ ਵਰਤਿਆ ਕਾਂਗਰਸ ਨੇ ਕਿ ਪਾਕਿਸਤਾਨ ਨਹੀਂ ਬਣਨ ਦੇਣਾ, ਆਪਣਾ ਤੁਸੀਂ ਕੀ ਬਣਾਉਣਾ ਇਹਦਾ ਤੁਹਾਨੂੰ ਕੋਈ ਨਹੀਂ। ਨਤੀਜਾ ਇਨ ਦਾ ਐਂਡ ਸਿੱਖ ਹੀ ਟਾਰਗੇਟ ਬਣੇ ਫਿਰ ਦੂਸਰੇ ਪਾਸਿਓਂ, ਔਰ ਉਹ ਜਿਹੜੀ ਲੜਾਈ ਹੈ ਉਹ ਇਨ ਦਾ ਐਂਡ ਸਿਵਲ ਵਾਰ 'ਚ ਐਂਡ ਹੁੰਦੀ ਹੈ। ਔਰ ਸਭ ਤੋਂ ਜ਼ਿਆਦਾ ਜੇ ਉਸ ਦੇ ਸਫਰਰ ਨੇ ਸਿੱਖ ਨੇ, ਕਿਉਂਕਿ ਸਫਰਰ ਤਾਂ ਮੁਸਲਮਾਨ ਵੀ ਨੇ ਜਿਹੜੇ ਈਸਟ ਪੰਜਾਬ 'ਚੋਂ ਗਏ, ਉਹਨਾਂ ਦੇ ਵੀ ਮਾਰੇ ਗਏ ਜੀ। ਪਰ ਘੱਟੋ ਘੱਟ ਉਹ ਇਹ ਸਕੂਨ ਤਾਂ ਲੈ ਸਕਦੇ ਨੇ ਕਿ ਭਾਈ ਉਹਨਾਂ ਨੇ ਇੱਕ ਆਪਣਾ ਮੁਲਕ ਬਣਾਇਆ ਪਾਕਿਸਤਾਨ, ਹਿੰਦੂਆਂ ਨੂੰ ਉਹਨਾਂ ਨੂੰ ਤਾਂ ਤਸ਼ਰੀ ਦੇ ਵਿੱਚ ਰੱਖ ਕੇ ਇੰਨਾ ਵੱਡਾ ਐਡਮਿਨਿਸਟ੍ਰੇਟਿਵ ਯੂਨਿਟ ਅੰਗਰੇਜ਼ਾਂ ਨੇ ਦਿੱਤਾ ਜਿਹੜਾ ਕਦੇ 1000 ਸਾਲ ਪਹਿਲਾਂ ਵੀ ਉਹਨਾਂ ਦੇ ਕੋਲ ਨਹੀਂ ਸੀ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਕਿ ਬ੍ਰਿਟਿਸ਼ਰਸ ਔਰ ਕਾਂਗਰਸੀ ਲੀਡਰਸ਼ਿਪ, ਗਾਂਧੀ, ਨਹਿਰੂ, ਪਟੇਲ, ਇਹ ਮੁੱਖ ਤੌਰ ਤੇ ਜ਼ਿੰਮੇਵਾਰ ਨੇ। ਬ੍ਰਿਟਿਸ਼ਰਸ ਨੇ
ਆਪਣਾ ਰੋਲ ਪ੍ਰੋਪਰ ਅਦਾ ਨਹੀਂ ਕੀਤਾ। ਡਿਵੀਜ਼ਨ ਵੀ ਜਿਹੜੀ ਆ ਉਹ ਕੋਈ ਪਲਾਨਡ, ਅਦਰਵਾਈਜ਼ ਹਰ ਕੰਮ ਬ੍ਰਿਟਿਸ਼ਰਸ ਆਪਣੀ ਸੇਫਟੀ ਸਿਕਿਉਰਿਟੀ ਨੂੰ ਰੱਖ ਕੇ ਕਰਦੇ ਨੇ, ਲੇਕਿਨ ਇਸ ਮਾਮਲੇ 'ਚ ਉਹਨਾਂ ਦੇ ਲਈ 20-25 ਲੱਖ ਲੋਕਾਂ ਦਾ ਮਾਰੇ ਜਾਣਾ, 1.5 ਕਰੋੜ ਦਾ ਬੇਘਰੇ ਹੋਣਾ ਕੋਈ ਮਾਨੇ ਨਹੀਂ ਸੀ ਰੱਖਦਾ। ਇਸ ਲਈ ਉਹਨਾਂ ਨੇ ਹੇਸਟਲੀ ਰਿਟਰੀਟ ਜਾਂ ਹੇਸਟਲੀ ਆਪਣਾ ਸਮਾਨ ਬੰਨਿਆ, ਤੁਰ ਪਏ। ਔਰ ਗਾਂਧੀ, ਨਹਿਰੂ, ਪਟੇਲ ਜਿਨ੍ਹਾਂ ਦੇ ਅੰਦਰ ਕਪਟ ਸੀ, ਛਲ ਸੀ, ਧੋਖਾ ਸੀ, ਝੂਠ ਸੀ, ਉਸ ਦਾ ਨਤੀਜਾ ਹੈ। ਔਰ ਮੈਂ ਸਮਝਦਾ ਕਿ ਹਿਸਟਰੀ ਜਿਉਂ-ਜਿਉਂ ਵਕਤ ਬੀਤੇਗਾ, ਮਿਸਟਰ ਜਿਨਾ ਉਹਨਾਂ ਦਾ ਰੋਲ ਜਿਹੜਾ ਉਹ ਉਦੋਂ ਵੀ ਸੈਕੂਲਰ ਮਾਈਂਡਡ ਸੀ। ਫਾਈਨਲੀ ਜਦੋਂ ਉਹ ਇੱਕ ਅਲੱਗ ਮੁਲਕ ਬਣਾਉਣ ਦੇ ਨਤੀਜੇ ਤੇ ਪਹੁੰਚੇ ਤੇ ਉਹਦਾ ਕਾਰਨ ਉਹਨਾਂ ਦੀ ਆਬਜ਼ਰਵੇਸ਼ਨ ਸੀ ਕਿ ਭਾਈ ਇਹ ਜਿਹੜੀ ਕਾਂਗਰਸ ਲੀਡਰਸ਼ਿਪ, ਔਰ ਇਹ ਕਹਿਣਾ ਕਿ ਜੀ ਬ੍ਰਿਟਿਸ਼ ਜਾਣ ਲੱਗੇ ਪਾਕਿਸਤਾਨ ਬਣਾ ਕੇ ਦੇ ਗਏ। ਬ੍ਰਿਟਿਸ਼ਰਸ ਕਦੇ ਵੀ ਜਿਨ੍ਹਾਂ ਨੂੰ ਪਸੰਦ ਨਹੀਂ ਸੀ ਕਰਦੇ। ਨਹਿਰੂ ਔਰ ਗਾਂਧੀ ਉਹਨਾਂ ਦੇ ਪਸੰਦ ਸੀ, ਕਿਉਂਕਿ ਜਿਨ੍ਹਾਂ ਕੋਈ ਦਬੈਲ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਜਦੋਂ ਈਵਨ ਮੁਲਕ ਵੰਡਿਆ ਵੀ ਗਿਆ, ਕਾਂਗਰਸ ਨੇ ਤਾਂ ਮੰਨ ਲਿਆ ਵੀ ਗੋਰਾ ਮਾਊਂਟ ਬੈਟਨ ਸਾਡਾ ਗਵਰਨਰ ਜਨਰਲ ਹੋਏਗਾ। 1 ਸਾਲ ਮਾਊਂਟ ਬੈਟਨ ਉੱਥੇ ਬੈਠਾ ਰਿਹਾ, ਲੇਕਿਨ ਉਹੀ ਜਦੋਂ ਆਫਰ ਮਿਸਟਰ ਜਿਨਾ ਨੂੰ ਕੀਤੀ, ਉਹਨਾਂ ਨੇ ਕਿਹਾ ਬਿਲਕੁਲ ਨਹੀਂ। ਉਹ ਖੁਦ ਗਵਰਨਰ ਜਨਰਲ ਪਹਿਲੇ ਬਣੇ ਪਾਕਿਸਤਾਨ ਦੇ, ਲਿਆਕਤ ਅਲੀ ਪ੍ਰਾਈਮ ਮਿਨਿਸਟਰ ਬਣੇ। ਸੋ ਹਾਲਾਂ ਇੱਕ ਹੋਰ ਲੈਫਟਿਸਟ ਪ੍ਰੋਫੈਸਰ ਨੇ ਯੂਰਪ ਦੇ ਵਿੱਚ, ਉਹ ਇਹਨੂੰ ਐਜ਼ ਏ ਸਿਕਿਉਰਿਟੀ ਸਟੇਟ, ਜੇ ਉਹਨਾਂ ਨੂੰ ਚਰਚਲ ਨੂੰ ਔਰ ਦੂਸਰਿਆਂ ਨੂੰ ਜਾਂ ਇਹਨਾਂ ਨੂੰ ਅਮਰੀਕਾ ਨੂੰ ਲੱਗਦਾ ਸੀ ਕਿ ਕਮਿਊਨਿਜ਼ਮ ਨੂੰ ਰੋਕਣ ਦੇ ਲਈ ਇੱਕ ਸਿਕਿਉਰਿਟੀ ਸਟੇਟ ਚਾਹੀਦੀ ਹੈ, ਤੇ ਉਹਨਾਂ ਨੇ ਪਾਕਿਸਤਾਨ ਐਜ਼ ਇੱਕ ਹਾਈਪੋਥਸਿਸ ਹੈ, ਉਹਨਾਂ ਨੂੰ ਹੱਕ ਹੈ ਹਾਈਪੋਥਸਿਸ ਦੇਣ ਦਾ। ਪਰ ਮੈਂ ਸਮਝਦਾ ਵੀ ਇਸ ਦੇ ਲਈ ਸਭ ਤੋਂ ਵੱਡੇ ਦੋਸ਼ੀ ਬ੍ਰਿਟਿਸ਼ਰਸ ਨੇ ਔਰ ਕਾਂਗਰਸ ਦੀ ਲੀਡਰਸ਼ਿਪ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਗਸਤ 1947 ਇੱਕ ਅਜਿਹਾ ਦਿਨ ਜੋ ਸਿੱਖ ਇਤਿਹਾਸ ਅਤੇ ਸਿੱਖ ਕੌਮ ਲਈ ਇੱਕ ਨਵੀਂ ਗੁਲਾਮੀ ਗੜ ਪੈਣ ਵਾਲਾ ਦਿਨ ਸੀ। ਇਸ ਕਾਲੇ ਦਿਨ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਭਾਰਤੀ ਅੰਬੈਸੀ 2107 ਮੈਸਾਚੂਸੈਟਸ ਐਵਨਿਊ, ਨਾਰਥ ਵੈਸਟ, ਵਾਸ਼ਿੰਗਟਨ DC ਵਿਖੇ ਹੋਣ ਜਾ ਰਿਹਾ ਹੈ ਇੱਕ ਵਿਸ਼ਾਲ ਰੋਸ ਮੁਜ਼ਾਹਰਾ। ਆਓ 15 ਅਗਸਤ ਵਾਲੇ ਦਿਨ ਸਵੇਰੇ 11 ਵਜੇ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਨੂੰ ਸਾਕਾਰ ਕਰਨ ਲਈ ਅੱਗੇ ਵਧੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 1947 ਦੇ ਦੌਰ ਵਿੱਚ ਅਕਾਲੀ ਲੀਡਰਸ਼ਿਪ ਮੁਕੰਮਲ ਤੌਰ ਤੇ ਸਿੱਖ ਕੌਮ ਨੂੰ ਅਗਵਾਈ ਦੇਣ ਵਿੱਚ ਕਾਮਯਾਬ ਰਹੀ। ਸੋ ਨਤੀਜੇ ਵਜੋਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਸਿੱਖ ਕੌਮ ਹਿੰਦੂਆਂ ਦੀ ਗੁਲਾਮੀ ਵਿੱਚ
ਆ ਫਸੀ। ਸੋ ਅਕਾਲੀ ਲੀਡਰਸ਼ਿਪ ਦਾ ਇਸ ਸਮੇਂ ਦੌਰਾਨ ਨਿਭਾਇਆ ਗਿਆ ਰੋਲ ਕੀ ਗੱਦਾਰੀ ਸੀ ਜਾਂ ਭੰਬਲ ਗੁੱਸਾ, ਜਿਸ ਕਾਰਨ ਅਕਾਲੀ ਲੀਡਰਸ਼ਿਪ ਸਮੇਂ ਦੇ ਹਾਨ ਦੀ ਨਹੀਂ ਬਣ ਸਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ 13 ਅਗਸਤ 1986 ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਵੀ ਔਰ ਇਹ ਸਾਰੇ ਦੇ ਇੱਕ ਉਹ ਕ੍ਰੈਡੀਬਲ ਚਸ਼ਮਦੀਦ ਪ੍ਰੀ 47 ਪੋਸਟ 47 ਦੇ ਉਹਨਾਂ ਦੀ 40ਵੀਂ ਸਾਲਾਨਾ ਯਾਦ ਨੂੰ ਸਮਰਪਿਤ ਅਸੀਂ ਕੱਲ ਪ੍ਰੋਗਰਾਮ ਕੀਤਾ ਸੀ। ਅੱਛਾ। ਉਹਨਾਂ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੱਲ ਕੀਤੀਆਂ ਉਹ ਮੈਂ ਅੱਜ ਦੁਹਰਾਵਾਂਗਾ ਨਹੀਂ, ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ 80ਵੀਂ ਜਿਹੜਾ ਆਜ਼ਾਦੀ ਦਿਵਸ ਦੇ ਨਾਂ ਥੱਲੇ ਦੁਨੀਆ ਭਰ ਦੇ ਵਿੱਚ ਜਿਹੜੀ ਹਿੰਦੂਤਵੀ ਹਕੂਮਤ ਦੀਆਂ ਐਮਬੈਸੀਆਂ, ਕੌਂਸਲੇਟ, ਹਾਈ ਕਮਿਸ਼ਨ ਬੜੇ ਸਮਾਗਮ ਕਰ ਰਹੇ ਨੇ ਔਰ ਸਿੱਖ ਕੌਮ ਵੱਲੋਂ ਵੀ ਥਾਂ ਥਾਂ ਦੇ ਉੱਤੇ ਇਸ ਦੇ ਵਿਰੁੱਧ ਰੋਸ ਵਿਖਾਵੇ, ਖਾਲਿਸਤਾਨ ਰੈਲੀਜ਼ ਹੋ ਰਹੀਆਂ। ਵਾਸ਼ਿੰਗਟਨ DC ਵੀ ਇੰਡੀਅਨ ਐਮਬੈਸੀ ਦੇ ਬਾਹਰ 11 ਤੋਂ 2 ਵਜੇ ਤੱਕ ਇੱਕ ਵੱਡਾ ਜਿਹੜਾ ਰੋਸ ਵਿਖਾਵਾ ਕੀਤਾ ਜਾ ਰਿਹਾ। ਹੁਣ ਇਸ ਸਾਰੇ ਪੀਰੀਅਡ 'ਚ ਕਿਉਂਕਿ ਜਦੋਂ ਅਸੀਂ 80 ਸਾਲਾਂ ਦੀ ਗੱਲ ਕਰਦੇ ਹਾਂ ਸੋ ਆਲਮੋਸਟ 20 ਸਾਲ ਦੀ ਜਨਰੇਸ਼ਨ ਮੰਨੀ ਜਾਂਦੀ ਹੈ, ਚੌਥੀ ਜਨਰੇਸ਼ਨ ਹੈ। ਇੱਕ ਉਹ ਜਨਰੇਸ਼ਨ ਜਿਹਨੇ 47 ਦੇ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਡਾਇਆ। ਲਗਭਗ 40% ਸਿੱਖ ਕੌਮ ਜਿਹੜੀ ਸਿੱਖ ਨੇ ਉਹ ਬੇਘਰੇ ਹੋਏ, ਮਾਰੇ ਗਏ। 20 ਲੱਖ ਚੋਂ ਸਿੱਖ ਕਿੰਨੇ ਨੇ? ਅੰਦਾਜ਼ੇ ਮੁਤਾਬਕ 3 ਤੋਂ 5 ਲੱਖ ਦੇ ਕਰੀਬ ਸਿੱਖ ਮਾਰੇ ਗਏ। ਕਿੰਨੀਆਂ ਬੱਚੀਆਂ ਜਿਹੜੀਆਂ ਨੇ ਉਹ ਅਗਵਾ ਹੋਈਆਂ, ਕੀ ਉਹ ਸਾਰੀ ਟ੍ਰੈਜੇਡੀ ਹੈ ਉਸ ਬਾਰੇ ਕਿਉਂਕਿ ਬਹੁਤ ਲੰਬਾ ਵਕਤ ਆ ਉਸ ਦੇ ਉੱਤੇ ਇੱਕ ਡੂੰਘੀ ਚੁੱਪ ਰਹੀ, ਗੱਲ ਨਹੀਂ ਕੋਈ ਕਰਦਾ ਸੀ। ਹੁਣ ਅੰਮ੍ਰਿਤਸਰ 'ਚ ਵੀ ਇੱਕ ਮਿਊਜ਼ੀਅਮ ਬਣਿਆ ਹੈ, ਇਸ 'ਤੇ ਰਿਸਰਚ ਵੀ ਹੈ। ਬਲੱਡਿਡ ਪਾਰਟੀਸ਼ਨ ਕਿਤਾਬ ਵੀ ਜਿਹੜੀ ਹੈ ਉਹ ਕ੍ਰੈਡੀਬਲ ਢੰਗ ਦੇ ਨਾਲ ਬਿਆਨ ਦੀ ਔਰ ਹੋਰ ਬਹੁਤ ਸਾਰਾ ਕੁਛ। ਔਰ ਖਾਸ ਤੌਰ ਤੇ ਜਿਹੜੇ ਦੋਵੇਂ ਪਾਸੇ ਯੂਟਿਊਬਰ ਨੇ ਉਹਨਾਂ ਨੇ ਜਿਹੜੇ ਪ੍ਰੀ 47 ਪੀਰੀਅਡ ਦੇ ਬਾਬੇ ਹੁਣ ਬਣੇ ਹੋਏ ਨੇ, ਉਦੋਂ ਪਰ ਜਵਾਨੀ 'ਚ ਕੋਈ 12 ਸਾਲਾਂ ਦਾ, ਕੋਈ 14 ਸਾਲਾਂ ਦਾ, ਉਹਨਾਂ ਸਾਰਿਆਂ ਦੀਆਂ ਯਾਦਾਂ, ਓਰਲ ਹਿਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਰਾਹੀਂ ਜਿਹੜਾ ਪ੍ਰੀਵੇਲਿੰਗ ਮਾਹੌਲ ਸੀ 47 ਤੋਂ ਪਹਿਲਾਂ, ਜਿਹੜਾ ਗੁੱਡਵਿਲ ਦਾ, ਪਿਆਰ ਦਾ, ਇੱਕ ਦੂਸਰੇ ਦੇ ਨਾਲ ਜਿਹੜਾ ਬਿਲਕੁਲ ਜਿਸ ਨੂੰ ਅਸੀਂ ਇੱਕ ਹਾਰਮਨੀ ਕਹਿੰਦੇ ਹਾਂ ਕਿ ਭਾਈ ਹਮਸਾਇਆਂ ਵਾਲਾ ਕੋਈ। ਔਰ ਅੰਗਰੇਜ਼ਾਂ ਦੇ ਯੂਪੀ ਬਿਹਾਰ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਹਿੰਦੂ ਮੁਸਲਮਾਨ ਫਸਾਦ ਹੁੰਦੇ ਸੀ, ਪੰਜਾਬ 'ਚ ਨਹੀਂ। ਪੰਜਾਬ 'ਚ 30s ਤੋਂ ਬਾਅਦ ਹੀ ਥੋੜਾ ਬਹੁਤ ਹੀਟਡ ਮਾਹੌਲ ਬਣਿਆ। 40s ਦੇ ਵਿੱਚ ਜਿਹੜਾ ਉਹਦੇ 'ਚ ਵਾਇਲੈਂਸ ਵੀ ਆਈ, ਲੇਕਿਨ ਕੁੱਲ ਮਿਲਾ ਕੇ ਜਿਹੜਾ ਸਿੱਖ ਔਰ ਪੰਜਾਬ ਸੀ ਫੁੱਲੀ ਜਿਹੜਾ ਬ੍ਰਿਟਿਸ਼ਰਸ ਦੇ ਅੰਦਰ, ਦਿੱਲੀ ਤੋਂ ਲੈ ਕੇ ਦਰਿਆ ਖੈਬਰ ਤੱਕ। ਹਾਲਾਂ ਅੰਗਰੇਜ਼ਾਂ ਨੇ ਉਹਦੇ 'ਚੋਂ 20ਵੀਂ ਸਦੀ ਦੀ ਬਿਗਨਿੰਗ 'ਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਅੱਜ ਖੈਬਰ ਪਖਤੂਨਖਵਾ ਕਿਹਾ ਜਾਂਦਾ ਉਹ ਅੱਡ ਕਰ ਦਿੱਤਾ ਸੀ। ਕਦੇ ਵੀ ਇਸ ਕਿਸਮ ਦੀ ਕੋਈ ਜਿਹੜੀ ਹੈ ਉਹ ਰਾਈਟਿੰਗ ਦੀ ਲਾਈਨ ਨਹੀਂ ਸੀਗੀ। ਇਹ ਠੀਕ ਹੈ ਵੀ ਆਪੋ ਆਪਣੇ ਹੱਕਾਂ ਦੇ ਲਈ ਮੁਸਲਮਾਨ ਲਾਮਬੱਧ ਹੋਏ, ਉਹਨਾਂ ਨੇ ਮੁਸਲਿਮ ਲੀਗ ਬਣਾਈ, ਉਹਨਾਂ ਨੇ ਇਹ ਇਨਸਿਸਟ ਕੀਤਾ ਕਿ ਬਈ ਸਾਡਾ ਸੈਪਰੇਟ ਇਲੈਕਟੋਰੇਟ ਹੋਣਾ ਚਾਹੀਦਾ ਜਦੋਂ ਚੋਣਾਂ ਦਾ ਜਾਂ ਦੂਜਾ। ਉਹ ਉਹਨਾਂ ਤੋਂ ਲੈ ਕੇ ਜਿਹੜੀ ਪ੍ਰੇਰਨਾ ਸਿੱਖ ਲੀਡਰਸ਼ਿਪ ਨੇ ਵੀ ਇੱਕ ਸਿਆਣਾ ਕੰਮ ਕੀਤਾ ਔਰ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਵੀ ਸੈਪਰੇਟ ਇਲੈਕਟੋਰੇਟ ਦਿੱਤਾ, ਸਿੱਖਾਂ ਨੂੰ ਵੀ ਸੈਪਰੇਟ ਇਲੈਕਟੋਰੇਟ ਦਿੱਤਾ। ਸਿੱਖ ਹੀ ਸਿੱਖ ਨੁਮਾਇੰਦਿਆਂ ਨੂੰ ਵੋਟ ਪਾ ਕੇ ਚੁਣਦੇ। ਹਾਲਾਂ ਕੋਈ ਐਡਲਟ ਫਰੈਂਚਾਈਜ਼ ਨਹੀਂ ਸੀਗਾ ਕਿ ਹਰ ਇੱਕ ਮੇਲ ਐਂਡ ਫੀਮੇਲ ਨੂੰ ਵੋਟ। ਉਹ ਅੰਗਰੇਜ਼ਾਂ ਨੇ ਰੱਖਿਆ ਕਿ ਜੀ ਇੰਨਾ ਮਾਲੀਆ ਦਿੰਦਾ ਹੋਏ, ਇੰਨੀ ਜ਼ਮੀਨ ਘੱਟੋ ਘੱਟ ਹੋਏ ਜਾਂ ਜਾਇਦਾਦ ਦਾ ਜਾਂ ਦੂਜਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੀ ਆਬਾਦੀ ਉਸ ਵੇਲੇ ਦੇ ਬ੍ਰਿਟਿਸ਼ ਪੰਜਾਬ ਦੇ ਵਿੱਚ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹਨੂੰ ਅੱਜ ਅਸੀਂ ਮਾਲਵਾ ਕਹਿੰਦੇ ਹਾਂ ਔਰ ਈਵਨ ਦੁਆਬੇ ਦੇ ਵਿੱਚ ਵੀ ਜਿਹੜੀ ਕਪੂਰਥਲਾ ਰਿਆਸਤ ਹੈ ਇਹ ਬ੍ਰਿਟਿਸ਼ ਟੈਰੀਟਰੀ ਨਹੀਂ ਸੀ। ਔਰ ਜਦੋਂ ਅਸੀਂ ਸਿੱਖ ਪੋਪੂਲੇਸ਼ਨ ਦੀ ਗੱਲ ਕਰਦੇ ਹਾਂ ਕਿ ਬ੍ਰਿਟਿਸ਼ ਪੰਜਾਬ ਦੇ ਵਿੱਚ 13% ਸਿੱਖ ਪੋਪੂਲੇਸ਼ਨ ਸੀ, ਉਦੋਂ ਅਸੀਂ ਇਸ ਸਿੱਖ ਪੋਪੂਲੇਸ਼ਨ ਨੂੰ ਮਾਈਨਸ ਕਰਕੇ ਦੇਖਦੇ ਹਾਂ ਜਿਹੜੀ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆਂ, ਇਹ ਸਾਰੀਆਂ ਰਿਆਸਤਾਂ ਦੇ, ਮਲੇਰਕੋਟਲਾ, ਇਹਨਾਂ ਰਿਆਸਤਾਂ ਦੇ ਵਿੱਚ ਕਿਉਂਕਿ ਇਹ ਡਾਇਰੈਕਟ ਮਹਾਰਾਜੇ ਸੀ। ਔਰ 13% ਸਿੱਖ ਪੋਪੂਲੇਸ਼ਨ ਨੂੰ ਅੰਗਰੇਜ਼ਾਂ ਨੇ ਰਾਦਰ 6% ਵੇਟੇਜ ਹੋਰ ਦਿੱਤਾ ਸੀ। 19% ਜਿਹੜੀ ਪੋਪੂਲੇਸ਼ਨ ਦਾ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਕਿਹਦੀ ਹਕੂਮਤ ਬਣੇਗੀ, ਜਿਹੜਾ ਉਹਦਾ ਪਾਸਕੂ ਹੈ ਉਹ ਸਿੱਖਾਂ ਦੇ ਕੋਲ ਸੀ। ਔਰ
ਇਹ ਵੀ ਕਹਿਣਾ ਕਿ ਜੀ ਸਿੱਖ ਮੁਸਲਮਾਨਾਂ ਦੇ ਨਾਲ ਕੋਐਗਜ਼ਿਸਟ ਨਹੀਂ ਸੀ ਕਰ ਸਕਦੇ, ਇਹ ਬਿਲਕੁਲ ਗਲਤ ਹੈ। ਇਹ ਨਹੀਂ ਵੀ ਸਿਵਲ ਲੈਵਲ ਦੇ ਉੱਤੇ ਹੁਣ 37 ਤੋਂ ਬਾਅਦ ਜਿਹੜੀਆਂ ਦੋ ਹਕੂਮਤਾਂ ਪੰਜਾਬ ਦੇ ਵਿੱਚ ਬਣੀਆਂ, ਜਿਹੜੀਆਂ ਯੂਨੀਅਨਿਸਟ ਪਾਰਟੀ ਦੀਆਂ ਬਣੀਆਂ, ਯੂਨੀਅਨਿਸਟ ਪਾਰਟੀ ਦੇ ਵਿੱਚ ਜਿਹਦੇ ਵਿੱਚ ਫਾਰਮਰ ਜ਼ਿਆਦਾ ਸੀ, ਕਿਸਾਨ ਸਿੱਖ ਵੀ, ਮੁਸਲਮਾਨ ਵੀ, ਜਾਟ ਵੀ। ਜੀ ਸਰ ਛੋਟੂ ਰਾਮ ਹਰਿਆਣੇ ਦਾ ਉਹ ਸੀ। ਹੁਣ ਗਿਆਨੀ ਕਰਤਾਰ ਸਿੰਘ ਜਾਂ ਬਲਦੇਵ ਸਿੰਘ ਜਾਂ ਸੁੰਦਰ ਸਿੰਘ ਮਜੀਠੀਆ ਵੀ, ਔਰ ਇੱਕ ਹੋਰ ਸ਼ਾਇਦ ਜੋਗਿੰਦਰ ਸਿੰਘ, ਇਹ ਸਾਰੇ ਮਿਨਿਸਟਰ ਰਹੇ ਨੇ, ਕਿਉਂਕਿ ਪਹਿਲੀ ਹਕੂਮਤ ਜਿਹੜੀ ਹੈ ਉਹ ਸਿਕੰਦਰ ਹਯਾਤ ਖਾਨ ਦੀ ਸੀ, ਯੂਨੀਅਨ ਉਹਦੇ 'ਚ ਵੀ ਸਿੱਖ ਉਹਦਾ ਹਿੱਸਾ ਸੀ। ਦੂਸਰੀ ਹਕੂਮਤ ਖਿਜਰ ਹਯਾਤ ਖਾਨ ਟਿਵਾਣਾ ਦੀ ਸੀ, ਉਹਦੇ 'ਚ ਵੀ ਜਿਹੜੇ ਨੇ ਅਕਾਲੀ ਦਲ ਐਜ਼ ਏ ਸੈਪਰੇਟ ਐਂਟੀਟੀ ਚੋਣਾਂ ਜਿੱਤਦਾ ਸੀ, ਸਿੱਖ ਇਲੈਕਟ੍ਰੇਟ ਉਹਨਾਂ ਦੇ ਨਾਲ ਉਹਨਾਂ ਦੀ ਹਕੂਮਤ ਸੀ। ਸੋ ਥੋੜੀ ਬਹੁਤ ਤਲਖੀਆਂ ਜਾਂ ਦੂਜੀਆਂ ਤੀਜੀਆਂ ਤਾਂ ਹੁੰਦੀਆਂ ਨੇ, ਲੇਕਿਨ ਬਾਈ ਐਂਡ ਲਾਰਜ ਪੰਜਾਬ ਦੇ ਵਿੱਚ ਜਾਂ ਦੂਸਰਾ ਸਿੱਖਾਂ ਨੇ ਜਦੋਂ ਸਿੱਖ ਲੀਡਰਸ਼ਿਪ ਦੇ ਇਹ ਠੀਕ ਹੈ ਕਿ ਸਿਚੁਏਸ਼ਨ ਬਲੈਕ ਐਂਡ ਵਾਈਟ ਨਹੀਂ ਸੀ ਜਦੋਂ, ਜਿੰਨੇ ਇੱਕ ਇਸ ਪੀਰੀਅਡ ਨੂੰ ਮੈਂ ਸਮਝ ਸਕਿਆ, ਕਿਉਂਕਿ ਅੱਜ ਜਦੋਂ ਕੋਈ ਡਿਬੇਟ ਕਰਦਾ ਇੱਕ ਤਬਕਾ ਉਹ ਹੈ ਜਿਹੜਾ ਉਹ ਕਹਿੰਦਾ ਜੀ ਐਵੇਂ ਇਹ ਗਪੌੜ ਛੱਡੇ ਹੋਏ ਨੇ ਕਿ ਅੰਗਰੇਜ਼ ਸਿੱਖਾਂ ਨੂੰ ਖਾਲਿਸਤਾਨ ਦਿੰਦੇ ਸੀ, ਸਿੱਖ ਸਟੇਟ ਦਿੰਦੇ ਸੀ, ਅਕਾਲੀ ਲੀਡਰਾਂ, ਬਿਲਕੁਲ ਝੂਠ। ਉਹ ਕਹਿੰਦਾ ਕੋਈ ਡਾਕੂਮੈਂਟ ਦਿਖਾ ਦਿਓ ਜੀ, ਕੋਈ ਲਿਖਤ ਦਿਖਾ ਦਿਓ ਜੀ। ਸਿੱਖਾਂ ਦੀ ਤਾਂ ਕਿਤੇ ਆਬਾਦੀ ਨਹੀਂ ਸੀ, 29 ਜ਼ਿਲ੍ਹੇ ਪੰਜਾਬ ਦੇ ਸੀ, ਕਿਸੇ ਜ਼ਿਲ੍ਹੇ 'ਚ ਵੀ ਸਿੱਖ ਮੈਜੋਰਟੀ 'ਚ ਨਹੀਂ ਸੀ, ਬਣਾਉਣਾ ਕਿੱਥੇ ਸੀ ਸਿੱਖ ਸਟੇਟ। ਹੁਣ ਇੱਕ ਕਲਾਸ ਉਹ ਹੈ ਜਿਹੜੀ ਬਿਲਕੁਲ ਜਿਸ ਥਾਟ ਨੂੰ ਅਸੀਂ ਸਮਰਪਿਤ ਹੈ, ਸਰ ਕਪੂਰ ਸਿੰਘ ਸਕੂਲ ਆਫ ਥਾਟ, ਜਿਹਦੇ 'ਚ ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਟਾਈਮਿੰਗ, ਹਾਲਾਤ, ਕ੍ਰਿਪਸ ਮਿਸ਼ਨ ਵੇਲੇ ਔਰ ਕੈਬਨਿਟ ਮਿਸ਼ਨ ਵੇਲੇ ਔਰ ਡਾਇਰੈਕਟ ਮੈਸੇਂਜਰ ਦੇ ਤੌਰ ਤੇ ਉਹਨਾਂ ਨੂੰ ਆਫਰਸ ਔਰ ਸਿੱਖਾਂ ਦਾ ਵੇਟੇਜ ਜਿਹੜਾ ਸੀ, ਕਿਉਂਕਿ ਆਲਰੇਡੀ ਸੈਪਰੇਟ ਇਲੈਕਟੋਰੇਟ ਹੋਣ ਦੇ ਨਾਤੇ ਅਸੀਂ ਹਿੰਦੂਆਂ ਦਾ ਹਿੱਸਾ ਤਾਂ ਹੈ ਨਹੀਂ ਸੀ, ਹਿੰਦੂਆਂ ਦਾ ਆਪਣਾ ਇਲੈਕਟੋਰੇਟ ਸੀ। ਹੁਣ ਬੇਸ਼ੱਕ ਆਬਾਦੀ 13% ਸੀ ਬ੍ਰਿਟਿਸ਼ ਪੰਜਾਬ ਦੇ ਵਿੱਚ ਸਿੱਖਾਂ ਦੀ, ਪਰ 7 ਜਾਂ 8 ਸਿੱਖ ਰਿਆਸਤਾਂ ਐਗਜ਼ਿਸਟ ਕਰਦੀਆਂ ਸੀ ਜਿਨ੍ਹਾਂ ਦੀ ਸੋਵਰਨਿਟੀ ਜਿਹੜੀ ਆ ਉਹਨਾਂ ਦੇ ਕੋਲ ਸੀ, ਸਿੱਖਾਂ ਦੇ ਕੋਲ, ਜਿਹੜੀ ਜੇ ਮੈਂ ਗਲਤ ਨਾ ਹੋਵਾਂ ਤੇ 20,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਬਣਦੀ ਹੈ। ਅੱਛਾ। ਥਰਡ, ਬੇਸ਼ੱਕ ਸਿੱਖ 13% ਬ੍ਰਿਟਿਸ਼ ਪੰਜਾਬ ਦਾ ਸੀ, ਲੇਕਿਨ ਆਲਮੋਸਟ 3 ਗੁਣਾ ਜਾਂ ਕਿਤੇ ਮੈਂ 4 ਗੁਣਾ ਵੀ ਪੜਿਆ ਜ਼ਿਆਦਾ ਜ਼ਮੀਨ ਉਹਨਾਂ ਦੇ ਕੋਲ ਸੀ ਬਾਕੀ ਪੋਪੂਲੇਸ਼ਨ ਵਾਈਜ਼, ਜਿਹਦਾ ਮਾਲੀਆ ਉਹ ਦਿੰਦੇ ਸੀ। ਸੈਕੰਡ ਵਰਲਡ ਵਾਰ 'ਚ ਇੰਨੇ ਵੱਡੇ ਲੈਵਲ ਦੇ ਉੱਤੇ ਸਿੱਖਾਂ ਨੇ ਭਰਤੀ ਦਿੱਤੀ, ਮੁਸਲਮਾਨ ਵੀ ਭਰਤੀ ਹੋਏ, ਕਿ ਕੁੱਲ ਬ੍ਰਿਟਿਸ਼ ਆਰਮੀ ਦਾ ਲਗਭਗ 35% ਆਫੀਸਰ ਜਿਹੜੇ ਸੀ ਉਹ ਸਿੱਖ ਸੀ, ਲਗਭਗ 19% ਜਿਹੜਾ ਫੌਜੀ ਜਵਾਨ ਹੈ ਉਹ ਸਿੱਖ ਸਨ, ਔਰ ਜੇ ਪਾਇਲਟ ਇਹ ਉਹਨਾਂ ਦੇ ISI ਦੇ ਮੁਖੀ ਸ਼ਾਇਦ ਗੁਲ ਹਮੀਦ ਉਹਨਾਂ ਨੇ ਕਿਹਾ 92 ਟੋਟਲ ਸੀ, ਉਹਨਾਂ 'ਚੋਂ 86 ਸਿੱਖ ਸੀ ਜਿਹੜੇ ਪਾਇਲਟ ਸਨ, ਉਹਨਾਂ ਦੇ ਹਵਾਈ ਜਹਾਜ਼ ਉਡਾਉਣ ਵਾਲੇ। ਔਰ ਇਸ ਦੇ ਨਾਲ ਨਾਲ ਤੁਸੀਂ ਇਹ ਦੇਖਦੇ ਹੋ ਕਿ ਭਾਈ ਆਲਰੇਡੀ ਸਿੱਖਾਂ ਦਾ ਹਿਸਟੋਰੀਕਲ ਪੱਖ ਜੇ ਸੀ ਉਹ ਵੀ ਮਜ਼ਬੂਤ ਸੀ ਕਿ ਵੀ 1849 ਦੇ ਵਿੱਚ ਸਿੱਖਾਂ ਤੋਂ ਰਾਜ ਅੰਗਰੇਜ਼ਾਂ ਨੇ ਲਿਆ ਸੀ, ਗਾਰਡੀਅਨ ਬਣੇ ਸੀ ਮਹਾਰਾਜਾ ਦਲੀਪ ਸਿੰਘ ਦੇ। ਸੋ ਇਹ ਫੈਕਟਰ ਸਨ ਜਿਨ੍ਹਾਂ ਨੂੰ ਕੇਸ ਤਾਂ ਬਿਲਡ ਕੀਤਾ ਜਾਂਦਾ ਹੈ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਕੋਈ ਟ੍ਰੇਚ ਰੱਖ ਕੇ ਤਾਂ ਨਹੀਂ ਪਾਕਿਸਤਾਨ ਦਿੱਤਾ। ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਹੀ ਡਰਿਊ ਪਾਕਿਸਤਾਨ ਆਊਟ ਆਫ ਦਾ ਜਾਜ਼ ਆਫ ਬ੍ਰਿਟਿਸ਼ਰਸ ਐਂਡ ਕਨਿੰਗ ਕਾਂਗਰਸ। ਹੁਣ ਜੇ ਸਿੱਖ ਲੀਡਰਸ਼ਿਪ ਇਹ ਸਾਰੇ ਫੈਕਟਰ ਜਿਹੜੇ ਮੈਂ ਗਿਣਾਏ ਨੇ ਇਹਨਾਂ ਨੂੰ ਇੱਕ ਥਾਂ ਦੇ ਉੱਤੇ ਜੋੜ ਕੇ ਤੁਸੀਂ ਇਹ ਮੰਨ ਕੇ ਤੁਰਦੇ ਕਿ ਵੀ ਅਸੀਂ ਆਪਣਾ ਕਲੇਮ ਜਿਹੜਾ ਉਸ ਨੂੰ ਸੋਲੀਡੀਫਾਈ ਕਰਨਾ ਹੈ, ਫਿਰ ਤੁਸੀਂ ਬਾਰਗੇਨਿੰਗ ਵੀ ਕਰਦੇ ਹੋ। ਜੇ ਤੁਹਾਨੂੰ ਇੱਕ ਪਾਸੇ ਤੁਸੀਂ ਇੰਡੀਪੈਂਡੈਂਟ ਮੁਲਕ ਦੇ ਲਈ ਆਪਣਾ ਪਾਰਟ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਹੁਣ ਜੇ ਮਿਸਟਰ ਜਿਨ੍ਹਾਂ ਤੁਹਾਨੂੰ ਬਲੈਕ ਚੈੱਕ ਵਾਂਗ ਕਹਿੰਦੇ ਨੇ ਜੀ ਲਿਖ ਲਓ ਆਹ ਸਾਡਾ ਹੋਏਗਾ 60-40 ਦੀ ਰੇਸ਼ੋ ਨਾਲ ਫੌਜ ਹੋਏਗੀ, ਕੋਈ ਲਾ ਜਿਹੜਾ ਸਿੱਖ ਟੈਰੀਟਰੀ ਆ ਰਾਵੀ ਤੋਂ ਲੈ ਕੇ ਪਟਿਆਲੇ ਤੱਕ ਉਹਦੇ 'ਚ ਕੋਈ ਲਾ ਐਸਾ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਦੂਜਾ ਕੋਈ ਤਾਂ ਡੀਲ ਬਣਾਓ, ਜੇ ਨਹੀਂ ਉਹਨਾਂ ਨਾਲ ਤੁਸੀਂ ਬਣਾਣੀ ਉਹ ਡੀਲ ਲੈ ਲਓ, ਉਹਨਾਂ ਨੂੰ ਲੈ ਕੇ ਕਾਂਗਰਸ ਨਾਲ ਨੈਗੋਸ਼ੀਏਟ ਕਰੋ, ਉਹਨਾਂ ਨੂੰ ਕਹੋ ਜੀ ਕਿ ਮਿਸਟਰ ਜਿਨ੍ਹਾਂ ਇਹ ਦਿੰਦੇ ਨੇ ਤੁਸੀਂ ਦੱਸੋ ਕੀ ਦਿੰਦੇ ਹੋ। ਬ੍ਰਿਟਿਸ਼ਰਸ ਨੂੰ ਕਹੋ ਕਿ ਭਾਈ ਅਸੀਂ ਜੇ ਉਹਨਾਂ ਦੀ ਆਫਰ ਇੰਡੀਪੈਂਡੈਂਟ ਮੁਲਕ ਦੀ ਵੀ ਹੈ ਉਹ ਤੁਹਾਡੇ ਤੇ ਜਿਹੜਾ ਉਹ ਗੁੱਡਵਿਲ ਵੀ ਰੱਖਦੇ ਨੇ। ਸੈਕੰਡ ਵਰਲਡ ਵਾਰ ਜੇ ਐਂਡ ਹੋਇਆ ਸੀ ਤਾਜ਼ਾ ਕਾਂਗਰਸ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਕਰਕੇ ਵਿਰੋਧ ਕੀਤਾ ਸੀ, ਮੁਸਲਿਮ ਲੀਗ ਔਰ ਸਿੱਖਾਂ ਨੇ ਸਪੋਰਟ ਕੀਤੀ ਸੀ। ਸੋ
ਇੰਨੇ ਪੋਜ਼ਿਟਿਵ ਟ੍ਰੀਟ ਦੇ ਹੁੰਦੇ ਆ। ਜੇ ਤੁਸੀਂ ਅੱਖਾਂ ਬੰਦ ਕਰਕੇ ਕਾਂਗਰਸ ਦਾ ਹੀ ਮੰਤਰ ਪੜ੍ਹ ਰਹੇ ਹੋ ਕਿ ਜੀ ਸਾਡੀ ਇੱਕੋ ਮੰਗ ਹੈ ਕਿ ਪਾਕਿਸਤਾਨ ਨਹੀਂ ਬਣਨਾ ਚਾਹੀਦਾ, ਜੇ ਬਣਦਾ ਫਿਰ ਸਿੱਖ ਸਟੇਟ ਵੀ ਬਣੇ। ਜੇ ਲਾ ਕੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਪਾਕਿਸਤਾਨ ਦੀ ਮੰਗ ਦੀ ਵਿਰੋਧਤਾ ਦੇ ਲਈ ਸਿੱਖ ਸਟੇਟ ਦੀ ਗੱਲ ਕਰ ਰਹੇ ਹੋ। ਤੁਹਾਡੇ ਕੋਲ ਕੋਈ ਨਾ ਤੁਸੀਂ ਕੰਕਰੀਟ ਪਲਾਨ ਬਣਾਏ, ਨਾ ਤੁਸੀਂ ਆਪਣਾ ਕੇਸ ਬਿਲਡ ਕੀਤਾ। ਹੁਣ ਇਹ ਹਕੀਕਤ ਹੈ, ਔਰ ਇਸ ਨੂੰ ਜਦੋਂ ਅਸੀਂ ਜਿਹੜਾ ਵੀ ਇਸ ਬਾਰੇ ਹੋਰ ਜਾਣਨਾ ਚਾਹੁੰਦਾ ਸਾਚੀ ਸਾਖੀ ਜ਼ਰੂਰ ਪੜ੍ਹੇ। ਅਸੀਂ ਸਮਝਦੇ ਹਾਂ ਕਿ ਵੀ ਦੋਵੇਂ ਗੱਲਾਂ ਇਸ ਚੋਂ ਕੀ ਇੱਕ ਕਲਾਸ ਤਾਂ ਉਹ ਹੈ ਜਿਹੜੀ ਮਾਸਟਰ ਤਾਰਾ ਸਿੰਘ ਨੂੰ ਬਲੇਮ ਕਰਦੇ ਆ ਕਿ ਜੀ ਉਹਦਾ ਨਾਂ ਨਾਨਕ ਚੰਦ ਸੀ, ਉਹ ਹਿੰਦੂ ਸੀ, ਹਿੰਦੂਆਂ ਨੇ ਫਿਰ 18 ਸਾਲ ਦੀ ਉਮਰ 'ਚ ਸਿੱਖ ਬਣਿਆ, ਉਹਨੇ ਮਰਵਾਤਾ, ਉਹਨੇ ਇਹ ਕਰਤਾ ਉਹ ਕਰ ਦਿੱਤਾ। ਇੱਕ ਤਾਂ ਇਹ ਹੈ ਕਿ ਜਿਹਦੇ 'ਚ ਤੁਸੀਂ ਜਿਹੜੀ ਹੈ ਉਹ ਕਰੈਕਟਰ ਅਸੈਸੀਨੇਸ਼ਨ ਕਰਨੀ ਉਹ ਕਰੀ ਜਾਓ, ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈ। ਮੈਂ ਇਹ ਸਮਝਦਾ ਹੈ ਕਿ ਵੀ ਇਹ, ਔਰ ਦੂਸਰੇ ਪਾਸੇ ਬਲਦੇਵ ਸਿੰਘ ਇੱਕ ਤਬਕਾ ਜਿਹੜਾ ਉਹ ਜਦੋਂ ਇਹ ਕਹਿੰਦਾ ਜੋ ਸਰ ਕਪੂਰ ਸਿੰਘ ਵੀ ਨੇ ਕਿ ਭਾਈ ਬਲਦੇਵ ਸਿੰਘ ਜਿਹੜਾ ਗ੍ਰੈਜੂਏਟ ਸੀ, ਸਿੰਪਲ ਕਾਰਖਾਨੇ ਉਹਦੇ ਟਾਟਾ ਨਗਰ ਸੀ, ਉਹਨੂੰ ਇੰਨਾ ਹੀ ਬੜਾ ਸੀ ਕਿ ਵੀ ਨਹਿਰੂ ਮੈਨੂੰ ਡਿਫੈਂਸ ਮਿਨਿਸਟਰ ਬਣਾ ਦੇਗਾ, ਔਰ ਉਹਨੂੰ ਲੱਗਦਾ ਸੀ ਵੀ ਟਾਟਾ ਨਗਰ ਤਾਂ ਸਿੱਖ ਸਟੇਟ ਦਾ ਹਿੱਸਾ ਨਹੀਂ ਬਣਨਾ ਤੇ ਸਾਡੀ ਪ੍ਰਾਪਰਟੀ ਉੱਥੇ ਹੈ, ਉਹ ਫਸੀ ਹੋਈ ਹੈ। ਉਹਨਾਂ 'ਚੋਂ ਥਰਡ ਕਰੈਕਟਰ, ਕਿਉਂਕਿ 47 ਦੇ ਵਿੱਚ ਬਲਦੇਵ ਸਿੰਘ ਅਕਾਲੀਆਂ ਦੇ ਨੁਮਾਇੰਦੇ ਬਣ ਕੇ ਰਾਊਂਡ ਟੇਬਲ ਕਾਨਫਰੰਸ 'ਚ ਗਏ, ਮਾਸਟਰ ਤਾਰਾ ਸਿੰਘ ਕਰਤਿਆਂ ਧਰਤਿਆਂ 'ਚੋਂ ਸੀ, ਔਰ ਗਿਆਨੀ ਕਰਤਾਰ ਸਿੰਘ ਜਿਨ੍ਹਾਂ ਨੂੰ ਸਿੱਖਾਂ ਦਾ ਦਿਮਾਗ ਵੀ ਕਿਹਾ ਜਾਂਦਾ ਹੈ, ਫਰਾਣਾ ਵੀ, ਉਹ ਅਕਾਲੀ ਦਲ ਦੇ ਪ੍ਰਧਾਨ ਸੀ। ਹੁਣ ਗਿਆਨੀ ਕਰਤਾਰ ਸਿੰਘ ਦੇ ਨਾਲ ਡਾਇਲੌਗ ਕੀ ਹੁੰਦਾ ਹੈ? ਸਰ ਕਪੂਰ ਸਿੰਘ ਤੋਂ ਵੱਧ ਕੇ ਕ੍ਰੈਡੀਬਲ ਓਨੈਸਟ ਬੰਦਾ 20ਵੀਂ ਸਦੀ 'ਚ ਤੁਹਾਨੂੰ ਸਿੱਖ ਲੀਡਰਸ਼ਿਪ ਦੇ ਵਿੱਚ ਜਾਂ ਕੋਈ ਨਹੀਂ ਮਿਲਦਾ। ਉਹ ਉਸ ਡਾਇਲੌਗ ਨੂੰ ਸਾਜੀ ਸਾਖੀ ਦਿੰਦੇ ਨੇ ਕਿ ਉਹ ਗਿਆਨੀ ਕਰਤਾਰ ਸਿੰਘ ਪ੍ਰਧਾਨ ਸੀ ਅਕਾਲੀ ਦਲ ਦਾ, ਉਹਨੂੰ ਕਹਿੰਦੇ ਨੇ ਵੀ ਅੰਗਰੇਜ਼ਾਂ ਦੀ ਆਹ ਆਫਰ ਹੈ, ਇੱਥੋਂ ਲੈ ਕੇ ਇੱਥੇ ਤੱਕ ਇਲਾਕਾ ਉਹਦੇ 'ਚ ਅੰਗਰੇਜ਼ ਹਿਫਾਜ਼ਤ ਦੇਣਗੇ, ਸਿੱਖ ਫੌਜ ਜਿਹੜੀ ਆ ਹਾਂਗਕਾਂਗ ਔਰ ਦੂਸਰੀਆਂ ਕਾਲਨੀ 'ਚ ਰਹੇਗੀ, ਸਮੁੰਦਰ ਤੱਕ ਐਕਸੈਸ ਵੀ ਦਿੱਤੀ ਜਾਏਗੀ। ਔਰ ਦੂਸਰਾ ਤੇ ਕਹਿੰਦੇ ਵੀ ਗਿਆਨੀ ਸਰ ਕਪੂਰ ਸਿੰਘ ਕਹਿੰਦੇ, ਗਿਆਨੀ ਕਰਤਾਰ ਸਿੰਘ ਕਹਿੰਦੇ ਅੱਛਾ ਸਮੁੰਦਰ ਤੱਕ ਵੀ ਪਹੁੰਚ ਦੇਣਗੇ? ਉਹ ਕਹਿੰਦੇ ਜੀ ਹਾਂ। ਕਹਿੰਦੇ ਜੀ ਜਹਾਜ਼ ਕਿੱਥੋਂ ਆਉਣਗੇ? ਉਹ ਕਹਿੰਦੇ ਜੀ ਜਿੱਥੋਂ ਇੰਡੀਆ ਪਾਕਿਸਤਾਨ ਜਹਾਜ਼ ਖਰੀਦਣਗੇ ਅਸੀਂ ਵੀ ਖਰੀਦ ਲਾਂ। ਕਹਿੰਦੇ ਅੱਛਾ ਜਹਾਜ਼ਾਂ ਲਈ ਪੈਸੇ ਕਿੱਥੋਂ ਆਉਣਗੇ? ਤੇ ਉਹਦੇ 'ਚ ਫਿਰ ਸਰ ਕਪੂਰ ਸਿੰਘ ਨੇ ਕਿਹਾ ਕਿ ਭਾਈ ਕਿਉਂਕਿ ਬਲਦੇਵ ਸਿੰਘ 500 ਰੁਪਈਆ ਮਹੀਨਾ ਗਿਆਨੀ ਕਰਤਾਰ ਸਿੰਘ ਨੂੰ ਦਿੰਦੇ ਸੀ। ਹਾਲਾਂਕਿ ਗਿਆਨੀ ਕਰਤਾਰ ਸਿੰਘ ਬਾਰੇ ਇੰਨੀਆਂ ਮਿਥਸ ਨੇ ਕਿ ਜੀ ਉਹ ਬਿਲਕੁਲ ਜਿਹੜਾ ਬੇਦਾਗ ਬੇਲਾਗ ਜੋ ਵੀ ਪਾਰਟ ਹੈ। ਹੁਣ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਵੀ ਮੈਨੂੰ ਇਹ ਗੱਲ ਸਮਝ ਆਈ ਕਿ ਵੀ ਇਹ ਤਾਂ ਸਮਝਣਾ ਹੀ ਨਹੀਂ ਚਾਹੁੰਦੇ ਕਿਉਂਕਿ 500 ਰੁਪਈਆ ਬਲਦੇਵ ਸਿੰਘ ਦਾ ਜੇਬ 'ਚ ਆਉਂਦਾ। ਫਿਰ ਉਹਨਾਂ ਨੇ ਕਿਹਾ ਵੀ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਨਿਰਭਰ ਕਰਦੀ ਹੋਏ ਕਿ ਉਹਨੇ ਉਸ ਗੱਲ ਨੂੰ ਨਹੀਂ ਸਮਝਣਾ ਤਾਂ ਤੁਸੀਂ ਉਹਨੂੰ ਸਮਝਾ ਨਹੀਂ ਸਕਦੇ। ਕਹਿੰਦੇ ਫਿਰ ਜਦੋਂ ਉਹਨੂੰ ਉਹ ਵੀ ਦਲੀਲ ਨਾ ਆਈ ਤਾਂ ਕਹਿੰਦੇ ਵੀ ਮੈਂ ਪ੍ਰਧਾਨ ਹੈ, ਮੇਰੇ ਨਾਲ ਅੰਗਰੇਜ਼ ਜਿਹੜੇ ਨੇ ਸਿੱਧੀ ਗੱਲ ਕਿਉਂ ਨਹੀਂ ਕਰਦੇ? ਕਹਿੰਦੇ ਵੀ ਮੈਂ ਕਿਹਾ ਗਿਆਨੀ ਜੀ ਜਦੋਂ ਇਹ ਇਸ ਕਿਸਮ ਦਾ ਪਾਰਟ ਹੁੰਦਾ ਹੈ ਉਹਦੇ 'ਚ ਵਿਚੋਲੇ ਮੈਂ ਤਾਂ ਸਰਿਆ ਦੇਣ ਵਾਲਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਮਾਮਲੇ ਦੇ ਵਿੱਚ ਕਿੱਥੇ ਬੇਈਮਾਨੀ ਲਾਈ ਕਰਦੀ ਹੈ, ਕਿੱਥੇ ਬੁੱਝੜਪਣਾ ਲਾਈ ਕਰਦਾ ਹੈ। ਜਿਹਨੂੰ ਤੁਸੀਂ ਇਹ ਕਹੋ ਕਿ ਭਾਈ ਜਦੋਂ ਮੈਂ ਇਹ ਲਫ਼ਜ਼ ਵਰਤਦਾ ਕਿ ਵੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਔਰ ਜੇ ਮੁਸਲਮਾਨਾਂ ਦੇ ਕੋਲ ਮੁਹੰਮਦ ਅਲੀ ਜਿਨਾ ਨਾ ਹੁੰਦਾ ਉਹਨਾਂ ਕੋਲ ਵੀ ਪਾਕਿਸਤਾਨ ਹੁੰਦਾ। ਹਾਲਾਂ ਅੱਧਿਓਂ ਜ਼ਿਆਦਾ ਜਿਹੜੇ ਉਹਨਾਂ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਬੜੇ ਬੜੇ ਗ੍ਰੈਜੂਏਟ ਜ਼ਾਕਿਰ ਹੁਸੈਨ ਜਾਂ ਮੌਲਾਨਾ ਅਬੁਲ ਕਲਮ ਆਜ਼ਾਦ, ਬੜੇ ਬੜੇ ਕਾਂਗਰਸ ਦੇ ਲੀਡਰ ਖਾਨ ਅਬਦੁਲ ਗਫਾਰ ਖਾਨ ਦੂਜੇ ਦੀ, ਇਹ ਤਾਂ ਈਵਨ ਜਮਾਤੇ ਇਸਲਾਮੀ ਜਿਹੜੀ ਵੱਡੀ ਪਾਰਟੀ ਹੈ ਇਸ ਵੇਲੇ ਇੱਕ ਰਿਲੀਜੀਅਸ ਐਂਗਲ ਤੋਂ ਉਭਰੀ ਜਾ ਕੇ ਉਹ ਵੀ ਖਿਲਾਫ ਸੀ ਜਿਹੜੇ ਉਸ ਪਾਕਿਸਤਾਨ ਬਣਾਉਣ ਦੇ। ਲੇਕਿਨ ਮੈਂ ਸਮਝਦਾ ਹਾਂ ਵੀ ਇੱਥੇ ਜਦੋਂ ਅਸੀਂ ਸਮੇਂ ਦੇ ਹਾਣ ਦੀ ਨਾ ਹੋਣ ਦੀ ਗੱਲ ਕਰਦੇ ਹਾਂ ਬਿਲਕੁਲ ਠੀਕ ਹੈ। ਉਹਨਾਂ ਨੂੰ ਪਤਾ ਹੀ ਨਹੀਂ ਸੀ। ਲਾਲ ਬੁਝੱਕੜ ਇੱਕ ਮਾਸਟਰ ਜੀ ਉੱਥੋਂ ਮਾਸਟਰੀ ਪੜ੍ਹਾਏ, ਨਿਆਣੇ ਪੜ੍ਹਾਏ ਹੋਏ ਨੇ 5ਵੀਂ ਜਮਾਤ ਦੇ। ਇੱਕ ਬਲਦੇਵ ਸਿੰਘ ਜਿਹੜਾ ਗ੍ਰੈਜੂਏਟ ਹੈ ਉਹਨੂੰ ਪਤਾ ਹੀ ਨਹੀਂ ਹੈ ਸਿਆਸਤ ਕੀ ਚੱਲ। ਗਿਆਨੀ ਕਰਤਾਰ ਸਿੰਘ ਆਪਣੇ ਤਗੜਮ ਲਾਣ ਤੇ ਹੈ ਤੇ ਤੁਹਾਡਾ ਵਾਹ ਜਿਹੜਾ ਉਹਨਾਂ ਦੇ ਨਾਲ ਹੈ। ਇੱਕ ਪਾਸੇ ਲੰਡਨ ਰਿਟਰਨਡ ਵਕੀਲ ਗਾਂਧੀ, ਨਹਿਰੂ ਵਕੀਲ, ਪਟੇਲ ਵਕੀਲ, ਮਦਨ ਮੋਹਨ ਮਾਲਵੀਆ ਵਕੀਲ, ਉਹ ਤਾਂ ਉਦੋਂ ਤੱਕ ਉਹਦਾ ਉਹ, ਔਰ ਮਿਸਟਰ ਜਿਨਾ ਉਹ ਵਕੀਲ ਜਿਹੜਾ ਕੋਈ ਕੇਸ ਨਹੀਂ ਹਾਰਿਆ ਕਿਸੇ ਕੋਰਟ ਦੇ ਵਿੱਚ। ਹੁਣ ਜਦੋਂ ਤੁਸੀਂ ਇੰਟੈਲੈਕਟ ਦੇ ਲੈਵਲ ਦੇ ਉੱਤੇ ਹੁੰਦਾ ਸੋ ਉਹਨਾਂ ਨੂੰ ਸਮਝ ਹੀ ਨਹੀਂ ਸੀ
ਔਰ ਉਸ ਪੀਰੀਅਡ ਦੇ ਵਿੱਚ ਬੇਸ਼ੱਕ ਚੀਫ ਖਾਲਸਾ ਦੀਵਾਨ ਦੂਜੀਆਂ ਤੀਜੀਆਂ ਸੰਸਥਾਵਾਂ ਦੇ ਐਜੂਕੇਟਿਡ ਸਿੱਖ ਲੀਡਰ ਵੀ ਸੀ, ਲੇਕਿਨ ਕਿਸੇ ਨੂੰ ਇਹ ਨਹੀਂ ਲੱਗਾ ਵੀ ਏਡਾ ਵੱਡਾ ਫੈਸਲਾ ਕੌਮ ਦਾ ਉਹ ਸਾਰੇ ਦੇ ਥੱਲੇ ਕੋਈ ਕਲੈਕਟਿਵ ਕੰਸੈਂਸਸ। ਹੁਣ ਉਹੀ ਹਾਲ ਅੱਜ ਵੀ, ਜੇ ਅੱਜ ਮੈਂ ਇਹ ਕਹਾਂ ਕਿ ਵੀ ਅੱਜ ਜੋ ਉੱਥੇ ਨਜ਼ਰ ਆ ਰਹੇ ਨੇ ਔਰ ਜਿੰਨਾ ਵੱਡਾ ਚੈਲੰਜ, ਔਰ ਦੂਸਰਾ ਹੈ ਅਸੀਂ 47 ਦੇ ਦੌਰ ਦੀ ਲੀਡਰਸ਼ਿਪ ਨੂੰ ਬਲੇਮ ਕਰਦੇ ਹਾਂ, ਰਾਈਟਲੀ ਸੋ। ਉਹਦੇ ਲਈ ਤਾਂ ਮੈਂ ਅਕਸਰ ਉਰਦੂ ਦਾ ਇਹ ਕਪਲੇਟ ਹੀ दोहराता बार-बार कि वो वक्त भी देखा तारीख की घड़ियों ने जब लम्हों ने खता की सदियों ने सजा पाई। जो सैकंड्स की गलती है वो सदियां 80 साल तो हो गए सानू उस गुलामी नूं भोगदे हैं, पर अज भी हुण वो तो चले गए, दुनिया तो भी चले गए, उन्होंने जिहड़ी उस सारी बर्बादी दे लई असीं अज भी उन्हां नूं जिम्मेवार दसदे हैं। पर साडे दौर दी लीडरशिप जां साडी नस्ल भविख दीआं पीढ़ियां नूं की जवाब देगी कि जून 84 तो बाद तो कोई भुलेखा नहीं रह गया। जिहड़ी गल मिस्टर जिन्ना ने सर शोभा सिंह नूं कही सी कि बई तुसीं सियासी तौर ते अनाड़ी हो, सिक्स आर पोलिटिकली नाइव, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slave। कि तुसी सह गुलाम देखिया, जदों उन्होंने आज़ाद देखोगे उदों तुहानूं समझ आएगी। और उदों दी लीडरशिप नूं असीं जे थोड़ा जिहा उन्हां दे नाल बेनीफिट ऑफ डाउट भी देना होए, हिंदुआं दी हुकूमत उन्होंने देखी नहीं सी हुई इन्हां 5 सदियां च, लेकिन अज जिहड़ी लीडरशिप साडी है, जिहड़े लोग अज भी कौमी घर खालिस्तान दे राह च रुकावटां खड़ियां करदे ने, ਜਾਂ ਹਿੰਦੂ ਭਗਤੀ ਦੇ ਵਿੱਚ ਲੱਗੇ ਹੋਏ ਨੇ, ਜਾਂ ਹਿੰਦੂ ਸਿੱਖ ਏਕਤਾ ਦਾ ਮੰਤਰ ਪੜ੍ਹਦੇ ਨੇ, ਉਹਨਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਕੀ ਕਹਿਣਗੀਆਂ ਕਿ ਭਾਈ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੇ ਲਾਈਨ ਖਿੱਚ ਦਿੱਤੀ ਕਿ ਵੀ ਜੇ ਇੱਥੇ ਤੱਕ ਹੀ ਪਹੁੰਚ ਗਏ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਤੇ 42 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਹਥਿਆਰ ਅਸੀਂ ਦੇਖਿਆ, ਸਾਮਦਾਮ ਦੰਡ ਭੇਦ ਵੀ ਪਿੱਛੇ ਰਹਿ ਗਏ, ਜਿਹੜੇ ਨਹੀਂ ਵੀ ਚਾਣਕਿਆ ਨੇ ਸੋਚੇ ਸੀ ਉਹ ਵੀ ਹਥਿਆਰ ਇਹਨਾਂ ਨੇ ਕੀਤੇ ਹੋਏ ਨੇ। ਸੋ ਮੈਂ ਸਮਝਦਾ ਵੀ ਅੱਜ ਸਾਡੇ ਕੋਲ ਜਿਹੜੀ ਇੱਕ ਅਪਰਚੁਨਿਟੀ ਹੈ, ਜੇ ਇਸ ਨੂੰ ਇੱਕ ਵਿਚਾਰ, ਜਦੋਂ ਇੰਡੀਆਨਾ ਦੇ ਵਿੱਚ ਅਸੀਂ ਪਿਛਲੇ ਹਫਤੇ ਸੀ ਔਰ ਇੱਕ ਸਿੱਖ ਵੀਰ ਇੰਟੈਲੈਕਚੁਅਲ ਉਹ ਕਹਿ ਰਹੇ ਸੀ ਕਿ ਸਾਡੇ ਲਈ ਇੱਕ ਅਪਰਚੁਨਿਟੀ ਵਿੰਡੋ ਖੁੱਲੀ ਹੋਈ ਹੈ ਜਿਹੜੀ ਕੁਛ ਦੇਰ ਲਈ ਹੈ, ਕਦੋਂ ਹਾਲਾਤ ਜ਼ਮਾਨੇ ਦੇ ਦੁਨੀਆ ਦੇ ਬਦਲਦੇ ਨੇ ਜਾਂ ਦੂਜੇ ਨੇ, ਔਰ ਇਸ ਨੂੰ ਅਸੀਂ ਅਵੇਲ ਕਰੀਏ। ਸੋ ਮੈਂ ਸਮਝਦਾ ਵੀ 47 ਦਾ ਦੌਰ ਤਾਂ ਸਾਡੇ ਵਸਦਾ ਨਹੀਂ ਸੀ, ਅਸੀਂ ਤਾਂ ਉਸ ਤੋਂ ਬਾਅਦ ਦੀ ਪੈਦਾਇਸ਼ ਹੈ। ਉਹਨਾਂ ਨੂੰ ਜਿਹੜਾ ਅਸੀਂ ਦੋਸ਼ ਉਸ ਲੀਡਰਸ਼ਿਪ ਨੂੰ ਦਿੰਦੇ ਹਾਂ, ਪਰ ਇਹੀ ਫਤਵਾ ਇਤਿਹਾਸ ਦਾ ਸਾਡੇ ਦੌਰ ਦੀ ਨਸਲ ਸਾਡੀ ਲੀਡਰਸ਼ਿਪ ਦੇ ਉੱਤੇ ਵੀ ਭਵਿੱਖ ਦੀਆਂ ਪੀੜ੍ਹੀਆਂ ਦੇਣਗੀਆਂ ਕਿ ਭਾਈ ਤੁਸੀਂ ਵੀ ਜਿਹੜਾ ਉਹ ਮੌਕਾ ਗਵਾ ਰਹੇ ਹੋ। ਸੋ ਇਸ ਨੂੰ ਜਿਹੜਾ ਉਹ ਜਿਹੜਾ ਜਿਵੇਂ ਕਿਸੇ ਨੇ ਸਮੇਂ ਦੀ ਪੇਂਟਿੰਗ ਬਣਾਈ ਟਾਈਮ ਦੀ, ਤੇ ਉਹਦੇ ਜ਼ੁਲਫਾਂ ਉਹਦੇ ਮੱਥੇ ਤੇ ਵਾਲ ਸੀ, ਪਿੱਛੋਂ ਗੰਜਾ ਸੀ, ਤੇ ਉਹਨੂੰ ਆਰਟਿਸਟ ਨੂੰ ਕਿਸੇ ਨੇ ਪੁੱਛਿਆ ਵੀ ਇਹ ਤੂੰ ਕੀ ਬਣਾਇਆ? ਕਹਿੰਦਾ ਇਸ ਲਈ ਕਿ ਸਮਾਂ ਜਦੋਂ ਆਉਂਦਾ ਉਹਨੂੰ ਅੱਗਿਓਂ ਦੀ ਦਬੋਚ ਲਓ, ਪਿੱਛੋਂ ਤਾਂ ਫਿਰ ਗੰਜਾ ਹੀ ਰਹਿ ਜਾਂਦਾ। ਫਿਰ ਕਹਿੰਦਾ ਜੀ ਅਬ ਚਿੜੀਆਂ ਚੁੱਗ ਗਈ ਖੇਤ, ਅਬ ਪਛਤਾਵਾ, ਅਬ ਪਛਤਾਏ ਕਿਆ ਹੋਤ। ਸੋ ਘੱਟੋ ਘੱਟ ਅਸੀਂ ਇਸ ਵੇਲੇ ਨੂੰ ਸੰਭਾਲ ਲਈਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣ ਬ੍ਰੇਕ ਵਿਊਅਰਸ ਦਾ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। अगस्त 1947 ਇੱਕ ਅਜਿਹਾ ਦਿਨ ਜੋ ਸਿੱਖ ਇਤਿਹਾਸ ਅਤੇ ਸਿੱਖ ਕੌਮ ਲਈ ਇੱਕ ਨਵੀਂ ਗੁਲਾਮੀ ਗੜ ਪੈਣ ਵਾਲਾ ਦਿਨ ਸੀ। ਇਸ ਕਾਲੇ ਦਿਨ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਭਾਰਤੀ ਅੰਬੈਸੀ 2107 ਮੈਸਾਚੂਸੈਟਸ ਐਵਨਿਊ ਨਾਰਥ ਵੈਸਟ ਵਾਸ਼ਿੰਗਟਨ DC ਵਿਖੇ ਹੋਣ ਜਾ ਰਿਹਾ ਹੈ ਇੱਕ ਵਿਸ਼ਾਲ ਰੋਸ ਮੁਜ਼ਾਹਰਾ। ਆਓ 15 ਅਗਸਤ ਵਾਲੇ ਦਿਨ ਸਵੇਰੇ 11 ਵਜੇ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਨੂੰ ਸਾਕਾਰ ਕਰਨ ਲਈ ਅੱਗੇ ਵਧੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ।
ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ ਸਟੋਰੀਜ਼। ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ ਅਖੌਤੀ ਆਪਰੇਸ਼ਨ ਸੰਦੂਰ ਤੋਂ ਲਗਭਗ 15 ਮਹੀਨੇ ਬਾਅਦ ਮੂੰਹ ਖੋਲ੍ਹਿਆ ਹੈ ਕਿ ਅਜੀਤ ਡੋਵਾਲ ਨੇ ਆਪਰੇਸ਼ਨ ਸੰਦੂਰ ਨੂੰ ਮੁਕੰਮਲ ਤੌਰ ਤੇ ਕਾਮਯਾਬ ਦੱਸਦਿਆਂ ਪਾਕਿਸਤਾਨ ਨੂੰ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਭਾਰਤ ਦੀ ਦਰਿਆਦਿਲੀ ਅਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਾ ਸਮਝੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਦਿੱਲੀ ਦੀ ਚਾਣਕਿਆਪੁਰੀ ਦੇ ਵਿੱਚ ਬੈਠੇ ਨੇ, ਉਹ ਚਾਣਕਿਆਪੁਰੀ ਜਿਸ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਕੌਟਲਿਆ ਮਾਰਗ ਹੈ। ਕੌਟਲਿਆ, ਚਾਣਕਿਆ ਤੇ ਵਿਸ਼ਨੂੰ ਗੁਪਤਾ, ਇਹ ਇੱਕੋ ਹੀ ਨਾਂ ਨੇ, ਜਿਹੜਾ ਚਾਣਕਿਆ ਕਰਕੇ ਜ਼ਿਆਦਾ ਮਸ਼ਹੂਰ ਹੈ, ਪਰ ਉਸ ਨੂੰ ਕੌਟਲਿਆ ਵੀ ਕਿਹਾ ਜਾਂਦਾ ਹੈ। ਔਰ ਉਸ ਦਾ ਅਸਲੀ ਨਾਂ ਜਿਹੜਾ ਹੈ ਉਹ ਮੈਂ ਦੱਸਿਆ। ਉਸ ਦਾ ਇੱਕ ਕਹਿਣਾ ਹੈ, ਜਿਹੜਾ ਜਦੋਂ ਉਸ ਦਾ ਤੁਸੀਂ ਅਰਥ ਸ਼ਾਸਤਰ ਔਰ ਦੂਸਰਾ ਦੇਖਦੇ ਹੋ ਕਿ ਜਿੰਨਾ ਵੱਡਾ ਝੂਠ ਬੋਲਿਆ ਜਾਂਦਾ ਹੈ ਉਨਾ ਲੋਕ ਯਕੀਨ ਕਰਦੇ ਨੇ। ਬਿਲਕੁਲ। ਔਰ ਜੇ ਤੁਸੀਂ ਉਸ ਝੂਠ ਨੂੰ ਬਾਰ-ਬਾਰ ਬੋਲਦੇ ਹੋ ਤੇ ਇੱਕ ਸਟੇਜ ਦੇ ਉੱਤੇ ਜਿਹੜਾ ਉਹਨੂੰ ਲੋਕਾਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਵੀ ਇੰਨੀ ਵਾਰ ਤਾਂ ਕੋਈ ਝੂਠ ਨਹੀਂ ਬੋਲ ਸਕਦਾ, ਇੱਥੇ ਉਹ ਰੁਕ ਜਾਂਦਾ। ਪਰ ਮੈਂ ਉਸ ਦੀ ਫਲਿੱਪ ਸਾਈਡ ਕਹਿੰਦਾ ਹੈ। ਉਹਦੀ ਫਲਿੱਪ ਸਾਈਡ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਇੰਨੀ ਵਾਰ ਝੂਠ ਬੋਲਦੇ ਹੋ, ਕਿਉਂਕਿ ਝੂਠ ਤਾਂ ਤੁਹਾਡੇ ਮੂੰਹ ਚੋਂ ਨਿਕਲ ਰਿਹਾ, ਤੁਹਾਡੇ ਜ਼ਿਹਨ ਚੋਂ ਨਿਕਲ ਰਿਹਾ, ਇੱਕ ਸਟੇਜ ਤੇ ਤੁਹਾਨੂੰ ਪਹਿਲੀ ਵਾਰ ਬੋਲਦੇ ਹੋ ਤੁਹਾਨੂੰ ਪਤਾ ਹੁੰਦਾ ਤੁਸੀਂ ਝੂਠ ਬੋਲ ਰਹੇ, ਪਰ ਜਦੋਂ ਤੁਸੀਂ ਇੰਨੀ ਵਾਰੀ ਰਿਪੀਟ ਕਰਦੇ ਹੋ ਤੁਸੀਂ ਉਹਨੂੰ ਖੁਦ ਹੀ ਸੱਚ ਮੰਨਣ ਲੱਗ ਜਾਂਦੇ ਹੋ। ਔਰ ਉਹ ਤੁਹਾਡਾ ਫਿਰ ਵਿਨਾਸ਼ ਦਾ ਕਾਰਨ ਬਣਦਾ ਹੈ, ਤੁਹਾਡੀ ਤਬਾਹੀ ਦਾ ਕਾਰਨ ਬਣਦਾ ਹੈ। ਹੁਣ ਆਪਰੇਸ਼ਨ ਸੰਦੂਰ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਵਿੱਚ ਜਿਹੜਾ 24-25 ਜਿਹੜੇ ਟੂਰਿਸਟ ਨੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ। ਅੱਜ ਤੱਕ ਵੀ ਮਿਸਟਰੀ ਹੈ ਕਿ ਵੀ ਇੰਨੇ ਸਿਕਿਉਰ ਜ਼ੋਨ ਦੇ ਵਿੱਚ ਪਹਿਲਗਾਮ ਟੂਰਿਸਟ ਸਪਾਟ ਹੈ, ਉਹ ਕਿੱਥੋਂ ਆਏ, ਕਿੱਥੇ ਚਲੇ ਗਏ। ਅਜੇ ਜਿਨ੍ਹਾਂ ਦੀ ਅਜੇ FIR ਵੀ ਨਹੀਂ ਹੋਈ ਤੇ ਮੀਡੀਆ ਦੇ ਉੱਤੇ ਖਬਰਾਂ ਆ ਰਹੀਆਂ ਸੀ ਕੀ ਹੈ। ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਕਿ ਜਿਵੇਂ ਪੁਲਵਾਮਾ ਜਿਹੜਾ ਜਿਸ ਪ੍ਰਥਾਏ ਉਸ ਵੇਲੇ ਦਾ ਗਵਰਨਰ ਜੰਮੂ ਕਸ਼ਮੀਰ ਦਾ ਜਿਹੜਾ ਖਾਸਮ ਖਾਸ ਸੀ ਅਜੀਤ ਡੋਵਾਲ ਦਾ ਔਰ ਮੋਦੀ ਦਾ ਸਤਪਾਲ, ਉਸਨੇ ਬੜੀ ਕਲੀਅਰਲੀ ਇਹ ਗੱਲ ਕਹੀ ਸੀ ਕਿ ਭਾਈ ਇਹ ਪੁਲਵਾਮਾ ਜੇ ਫੌਜੀ CRP ਵਾਲੇ ਭੇਜਣੇ ਸੀ, ਮੈਨੂੰ ਨਹੀਂ ਦੱਸ ਦਿੰਦਾ, ਪ੍ਰਬੰਧ ਕਰ ਦਿੰਦਾ ਜਾਂ ਦੂਜਾ ਉਹ ਟਰੱਕ ਕਿੱਥੋਂ ਲੋਡ ਆਇਆ, ਕਿੰਨੀ ਦੇਰ ਰਿਹਾ, ਕੀ ਹੋਇਆ। ਉਦੋਂ ਵੀ ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਜਦੋਂ ਮੋਦੀ ਦੀ ਇਲੈਕਸ਼ਨ 2019 ਵਾਲੀ ਤੋਂ ਜਿਹੜੀ ਆ ਉਹ ਟੋਟਲੀ ਅਨਪੋਪੂਲਰ ਹੋ ਰਿਹਾ ਸੀ ਔਰ ਉਦੋਂ ਉਹਨਾਂ ਨੂੰ ਕੁਝ ਚਾਹੀਦਾ ਸੀ। ਸੋ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ ਪੁਲਵਾਮਾ ਦਾ ਕਰਕੇ, ਫਿਰ ਸੋ ਕਾਲਡ ਸਰਜੀਕਲ ਸਟ੍ਰਾਈਕ ਔਰ ਬਾਲਾਕੋਟ ਸਟ੍ਰਾਈਕ ਔਰ ਫਲਾਣਾ, ਤੇ ਉਹਦੇ 'ਚ ਪੁਲਵਾਮਾ 'ਚ 38 CRPF ਦੇ ਦੂਜੇ ਜਵਾਨ ਮਾਰਤੇ, ਉਹਨਾਂ ਦੀਆਂ ਫੋਟੋਆਂ ਲਾ ਕੇ ਸ਼ਹੀਦ ਬਣਾ ਕੇ ਵੋਟਾਂ ਲਈਆਂ। ਸੋ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਪਹਿਲਗਾਮ ਦੀ ਘਟਨਾ 22 ਅਪ੍ਰੈਲ ਜਿਹੜੀ 2025 ਨੂੰ ਵਾਪਰਦੀ ਹੈ ਉਹ ਇੱਕ ਫਾਲਸ ਫਲੈਗ ਆਪਰੇਸ਼ਨ ਸੀ। ਅੱਛਾ। ਫਿਰ ਉਸ ਦਾ ਬਦਲਾ ਲੈਣ ਦੇ ਨਾਂ ਥੱਲੇ कि जी ये विधवाओं का विधवा बना दी गई, उनका ये संधूर उजाड़ दिए और हमने ऑपरेशन संधूर किया। फिर 7, 8, 9 मई को हमने ये कर दिया। वो ਇਹਦੀ ਕੋਈ ਸ਼ੱਕ ਨਹੀਂ ਹੈ ਕਿ 7 ਮਈ ਨੂੰ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਜਿਹੜਾ ਜਿਸ ਨੂੰ ਡਰੋਨ ਐਂਡ ਮਿਸਲ ਵਾਰਫੇਅਰ ਦਾ ਹੀ ਨਾਂ ਦਿੱਤਾ ਗਿਆ ਕਿਉਂਕਿ ਗਰਾਊਂਡ ਦੇ ਉੱਤੇ ਤਾਂ ਟਰੂਪਸ ਅੱਗੇ ਨਹੀਂ ਗਏ, ਉਹ 3 ਰੋਜ਼ਾ ਜਿਹੜੀ ਹੈ ਜੰਗ ਜਿਸ ਨੇ ਭਾਰਤ ਦੀਆਂ
ਗੋਡਣੀਆਂ ਲਵਾ ਦਿੱਤੀਆਂ ਪਾਕਿਸਤਾਨ ਨੇ ਲਾਈਆਂ। ਸੀਜ਼ਫਾਇਰ ਕਿਵੇਂ ਹੋਇਆ? ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਮੋਦੀ ਨੂੰ ਮਾਈ ਫਰੈਂਡ ਮੋਦੀ ਕਹਿੰਦਾ, ਤੇ ਮੋਦੀ ਵੀ ਜਿਹੜਾ ਉਹ ਉਛਲ ਕੇ ਉਹਨੂੰ ਆਪਣੀ ਜੱਫੀ 'ਚ ਲੈਣਾ ਚਾਹੁੰਦਾ। 83 ਵਾਰ ਉਹਨੇ, ਹੁਣ ਪਿਛਲੇ ਕੁਝ ਪੀਰੀਅਡ ਦਾ ਹਟਿਆ ਕਿਉਂਕਿ ਈਰਾਨ ਔਰ ਦੂਸਰੇ 'ਚ ਹੋਰ ਕੁਝ ਹੋ ਗਿਆ, 83 ਵਾਰ ਉਹਨੇ ਟਰੰਪ ਨੇ ਕਿਹਾ ਕਿ ਜੀ ਮੈਂ ਸੀਜ਼ਫਾਇਰ ਕਰਾਇਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 10 ਮਈ ਨੂੰ ਸਭ ਤੋਂ ਪਹਿਲਾ ਟਰੂਥ ਸੋਸ਼ਲ ਦੇ ਉੱਤੇ ਟਵੀਟ ਟਰੰਪ ਦਾ ਸੀ ਕਿ ਜੀ ਅਸੀਂ ਸੀਜ਼ਫਾਇਰ। ਔਰ ਫਿਰ ਭਾਰਤ ਦਾ, ਉਹਨਾਂ ਦਾ ਮੀਡੀਆ ਤਾਂ ਭਾਰਤ ਦੀ ਫੌਜ ਨੂੰ ਲਾਹੌਰ ਦੀਆਂ ਗਲੀਆਂ 'ਚ ਤੇ ਕਰਾਚੀ ਦੇ ਬਾਜ਼ਾਰਾਂ 'ਚ ਤੇ ਇਸਲਾਮਾਬਾਦ ਦੀਆਂ ਕੋਠੀਆਂ 'ਚ ਦਿਖਾ ਰਹੇ ਸੀ। ਹੁਣ ਇਹਨਾਂ 3 ਦਿਨਾਂ 'ਚ ਕੀ ਹੋਇਆ ਇਸ ਬਾਰੇ ਜ਼ਾਹਰ ਹੈ। ਰਾਫੇਲ ਜਹਾਜ਼ ਜਿਹੜੇ ਉਹਨਾਂ ਦੇ 4 ਡਿੱਗੇ, 5 ਉਹਨਾਂ ਦੇ ਸ਼ੇਅਰ ਥੱਲੇ ਡਿੱਗੇ। ਔਰ ਆਲ ਆਫ ਏ ਸਡਨ ਜਿਹੜਾ ਆਫਟਰ 3 ਡੇਜ਼ ਔਰ ਆਸਿਮ ਮੁਨੀਰ ਪਾਕਿਸਤਾਨ ਦੇ, ਚਲੋ ਉਹਨਾਂ ਦੀ ਹਕੂਮਤ ਨੇ ਤਾਂ ਉਹਨਾਂ ਨੂੰ ਫੀਲਡ ਮਾਰਸ਼ਲ ਬਣਾਇਆ ਹੀ ਬਣਾਇਆ। ਟਰੰਪ ਨੇ ਜਿਹੜਾ ਹਮੇਸ਼ਾ ਜੇਤੂਆਂ ਦੇ ਨਾਲ ਖੜਦਾ ਕਿਉਂਕਿ ਇਹ ਜਿਹੜੇ ਨਾਰਸਿਸਿਸਟ ਬਿਹੇਵੀਅਰ ਹੁੰਦਾ ਉਹਦੇ 'ਚ ਵੀ ਹੁੰਦਾ ਕਿ ਯੂ ਆਲਵੇਜ਼ ਸਟੈਂਡ ਵਿਦ ਦਾ ਵਿਨਰ। ਜੀ ਆਸਿਮ ਮੁਨੀਰ ਸਪੈਸ਼ਲ ਲੰਚ ਤੇ ਵੀ ਆਏ, ਸਪੈਸ਼ਲ ਡਾਰਲਿੰਗ ਵੀ ਬਣੇ। ਫਿਰ ਉਹੀ ਆਸਿਮ ਮੁਨੀਰ ਨੇ ਬੜਾ ਕ੍ਰਿਟੀਕਲ ਰੋਲ ਜਿਹੜਾ ਈਰਾਨ ਔਰ ਅਮਰੀਕਾ ਦਾ ਜਿਹੜਾ ਟਕਰਾਅ 28 ਫਰਵਰੀ 2026 ਨੂੰ ਔਰ ਉਹ ਇਸਲਾਮਾਬਾਦ ਡਾਇਲੌਗ ਜਾਂ ਹੁਣ ਤੱਕ ਵੀ ਬਿਹਾਈਂਡ ਦਾ ਕਰਟਨ, ਹਾਲਾਂਕਿ ਬੜੀ ਅਨਸਰਟਨ ਜਿਹੀ ਹੈ ਸਿਚੁਏਸ਼ਨ ਉੱਥੇ ਅਜੇ ਵੀ, ਜੀ ਲੇਕਿਨ ਉਹਦੇ 'ਚੋਂ ਰੋਲ ਅਦਾ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਤਾਂ ਨਹੀਂ ਹੈ ਕਿ ਜੇ ਸਾਊਦੀ ਅਰੇਬੀਆ ਨੇ ਪਹਿਲਾਂ ਡਿਫੈਂਸ ਪੈਕਟ ਕੀਤਾ, ਹੁਣ ਜਿਹੜਾ ਮੱਕਾ ਡਿਫੈਂਸ ਪੈਕਟ ਹੋਇਆ ਜਿਹਦੇ 'ਚ ਸਾਊਦੀ ਅਰੇਬੀਆ, ਤੁਰਕੀ ਔਰ ਪਾਕਿਸਤਾਨ 7 ਅਗਸਤ ਨੂੰ ਹੋਇਆ। ਆਲਰੇਡੀ ਦੂਸਰੇ ਜਿਹੜੇ ਨੇ ਸੋਮਾਲੀਆ ਨੂੰ ਵੀ ਹਥਿਆਰ, ਲੀਬੀਆ ਨੂੰ ਵੀ ਪਾਕਿਸਤਾਨ ਦਾ। ਇਹ ਐਵੇਂ ਨਹੀਂ ਹੈ ਕਿਉਂਕਿ ਇਹ ਸਾਰਾ ਜੋ ਕੁਝ ਹੋਇਆ ਹੈ ਇਹ 7, 8, 9 ਮਈ ਦੇ ਉਸ ਟਕਰਾਅ ਤੋਂ ਬਾਅਦ ਹੋਇਆ। ਔਰ ਜਿਹੜੇ ਭਾਰਤ ਦੇ ਵਿੱਚ ਵੀ ਬੈਠੇ ਥੋੜੇ ਬਹੁਤ ਇਮਾਨਦਾਰ ਐਨਾਲਿਸਟ ਨੇ, ਜਿਵੇਂ ਪ੍ਰਵੀਨ ਸਾਹਨੀ ਹੈ, ਉਹਦਾ ਆਪਣੀ ਮਿਲਟਰੀ ਬੈਕਗਰਾਉਂਡ ਹੈ, ਜੀ ਉਹ ਇਹ ਕਹਿੰਦੇ ਨੇ ਵੀ ਪਾਕਿਸਤਾਨ ਦਾ ਐਜ ਸੀ। ਔਰ ਇਸ ਤੋਂ ਬਾਅਦ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਕੱਲਾ ਗਲੋਬਲ ਸਟੇਜ ਦੇ ਉੱਤੇ ਹੀ ਨਹੀਂ, ਕਿਉਂਕਿ ਡਿਪਲੋਮੈਟਿਕ ਰੋਲ ਵੱਡਾ ਮਿਲਿਆ ਉਹਦਾ ਵਧਿਆ, ਬਲਕਿ ਰੀਜਨਲ ਪਾਵਰ ਦੇ ਤੌਰ ਦੇ ਉੱਤੇ ਵੀ। ਜਦੋਂ ਅੱਜ ਅਮਰੀਕਾ ਦੀ ਜਿਹੜੀ ਹੈ ਰਿਲਾਇਬਿਲਿਟੀ ਦੇ ਉੱਤੇ ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਨੂੰ ਸ਼ੱਕ ਖੜਾ ਹੋ ਗਿਆ ਵੀ ਇਹ ਸਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੇ, ਤੇ ਇਹ ਜਿਹੜਾ ਉਹਦੇ ਚੋਂ ਹੀ ਇਹ ਮੱਕਾ ਡਿਫੈਂਸ ਪੈਕਟ ਨਿਕਲਦਾ। ਹੁਣ ਜਿਹੜੀ ਸੱਚਾਈ ਜਗਜ਼ਾਰ ਹੋਏ ਔਰ ਇੰਡੀਆ ਨੂੰ ਸਮਝ ਉਦੋਂ ਹੀ ਲੱਗ ਗਈ ਸੀ ਮੋਦੀ ਨੂੰ ਕਿ ਜਿਹੜਾ ਸਾਡਾ ਝੂਠ ਵੀ ਫੜਿਆ ਗਿਆ, ਕੁੱਟ ਵੀ ਪਈ ਹੈ, ਔਰ ਇਹ ਜਿਹੜਾ ਅਸੀਂ ਫਾਲਸ ਫਲੈਗ ਕੀਤਾ ਇਹ ਦੁਨੀਆ ਨੇ ਬਾਏ ਨਹੀਂ ਕੀਤਾ। ਔਰ ਉਹਨਾਂ ਨੇ 60 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ, ਸ਼ਸ਼ੀ ਥਰੂਰ, ਕਿਤੇ ਕੋਈ ਹੋਰ, ਉਹ 38 ਮੁਲਕਾਂ ਦੇ ਵਿੱਚ ਭੇਜੇ। ਕਿਸੇ ਨੇ ਵੀ ਇਹਨਾਂ ਦਾ ਨੈਰੇਟਿਵ ਅਦਰ ਦੈਨ ਇਜ਼ਰਾਈਲ ਬਾਏ ਨਹੀਂ ਕੀਤਾ। ਹੁਣ ਇਸ ਸਾਰੇ ਪੀਰੀਅਡ 'ਚ ਮੋਦੀ ਵੀ ਚੁੱਪ। ਅਜੀਤ ਡੋਵਾਲ, ਜਦੋਂ ਅਸੀਂ ਖੂਨੀ ਤਿਕੜੀ ਦੀ ਗੱਲ ਕਰਦੇ ਹਾਂ ਅੱਜ ਵੀ, ਜਿਸ ਜ਼ਮਾਨੇ 'ਚ ਜਿਹੜਾ ਇਹ ਸਾਰਾ ਪਾਰਟ ਜਿਹੜੀ ਸੋ ਕਾਲਡ ਜਿਹੜੀ ਇਹਨਾਂ ਦੀ ਐਗਰੈਸਿਵ ਡਿਪਲੋਮੇਸੀ ਜਿਹਨੂੰ ਕਿਹਾ ਇਹਨਾਂ ਨੇ, ਐਗਰੈਸਿਵ ਡਿਪਲੋਮੇਸੀ ਦਾ ਮਤਲਬ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹਦਾ ਹਿੱਸਾ ਬਣਾਉਣਾ। ਜਿਹੜੀ ਅਜੀਤ ਡੋਵਾਲ ਦੀ ਲਾਈਨ ਹੈ ਉਹਦੇ 'ਚ ਵੀ ਉਹਦੀ ਟੋਟਲ ਫੇਲਿਅਰ ਫੜਿਆ ਗਿਆ। ਉਹ ਮਰਡਰਰ ਕਾਹਦਾ ਹੈ ਜਿਹਦੀ ਸਾਜ਼ਿਸ਼ ਫੜੀ ਜਾਏ, ਉਹ ਵਿਕਾਸ ਯਾਦਵ ਹੋਏ, ਨਿਖਲ ਗੁਪਤਾ ਹੋਏ, ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਸੰਬੰਧਿਤ ਹੋਏ, ਜੋ ਕੈਨੇਡਾ ਨਾਲ ਰਿਲੇਸ਼ਨ ਬਣੇ, ਜੋ ਅੱਜ ਹੁਣ ਨਵੰਬਰ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਜਾਣਾ, ਜ਼ਾਹਰ ਹੈ ਅਜੀਤ ਡੋਵਾਲ ਦੀ ਬਹੁਤ ਵੱਡੀ ਫੇਲਿਅਰ ਹੈ ਕਿ ਵੀ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਕਰ ਰਹੇ ਹੋ ਔਰ ਇੰਨੇ ਕੱਚੇ ਢੰਗ ਦੇ ਨਾਲ ਤੁਸੀਂ ਕਰ ਰਹੇ ਹੋ। ਐਜ਼ ਏ ਉਹਨੂੰ ਬੜਾ ਸਪਾਈ ਮਾਸਟਰ ਤੇ ਫਲਾਣਾ ਬਣਾਇਆ, ਟੋਟਲ ਕਲੈਪਸ। ਹੁਣ 7, 8, 9, 10 ਮਈ ਨੂੰ 2025 ਦੀ ਅਸੀਂ ਗੱਲ ਕਰ ਰਹੇ ਹਾਂ, ਹੁਣ ਅਸੀਂ 2026 'ਚ ਗੱਲ ਕਰ ਰਹੇ ਹਾਂ। ਆਲਮੋਸਟ 15 ਮਹੀਨੇ ਹੋ ਗਏ। ਅਜੀਤ ਡੋਵਾਲ ਦਾ ਮੂੰਹ ਨਹੀਂ ਖੁੱਲਿਆ, ਉਹਦੀ ਜ਼ਬਾਨ ਨਹੀਂ ਖੁੱਲੀ। ਹਾਲਾਂਕਿ ਰਾਜਨਾਥ ਸਿੰਘ ਉਹ ਝੂਠ ਬੋਲਦਾ ਰਿਹਾ, ਹੁਣ ਉਹਨੇ ਪਹਿਲੀ ਵਾਰੀ ਮੂੰਹ ਖੋਲਿਆ ਤੇ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਮੁਰਦਾ ਬੋਲੇ ਖੱਫਣ ਪਾੜੇ। ਹੁਣ ਇਹਨਾਂ ਦੀ ਖਬਰ PTI ਦੀ ਲਾਈ ਹੋਈ ਹੈ, ਇੰਡੀਆਜ਼ ਜੈਨਰੋਸਿਟੀ ਟੋਲਰੈਂਸ ਸ਼ੁੱਡ ਨਾਟ ਬੀ ਮਿਸਟੇਕਨ ਫॉर ਵੀਕਨੈਸ, NSA ਅਜੀਤ ਡੋਵਾਲ ਔਨ ਆਪਰੇਸ਼ਨ ਸੰਦੂਰ। ਉਹ ਕਹਿੰਦਾ ਵੀ ਹੈਡ ਡਿਸਾਈਡਡ ਦਾ ਆਬਜੈਕਟਿਵ ਆਫ ਦਾ ਆਪਰੇਸ਼ਨ ਐਜ਼ ਦਾ ਡਿਸਟਰਕਸ਼ਨ ਆਫ ਦਾ ਐਨਮੀ ਕੈਂਪਸ
particularly those who had been responsible for the Pahalgam attack. ਉਹਨੂੰ ਕਹਿੰਦਾ ਜੀ ਅਸੀਂ ਤਾਂ ਜਿਨ੍ਹਾਂ ਨੇ ਪਹਿਲਗਾਮ ਅਟੈਕ ਕੀਤਾ ਸੀ ਉਹਨਾਂ ਦੇ ਕੈਂਪਾਂ ਨੂੰ ਡਿਸਟਰੋਏ ਕਰਨਾ, ਇਹੀ ਸਾਡਾ ਆਬਜੈਕਟਿਵ ਸੀ ਆਪਰੇਸ਼ਨ ਸੰਦੂਰ, ਉਹ ਅਸੀਂ ਪੂਰਾ ਕਰ ਲਿਆ। ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ? ਤੁਹਾਡੇ ਰਾਫੇਲ ਡਿਗੇ, ਤੁਹਾਡੀ ਟੋਟਲ ਕਲੈਪਸ, ਤੁਹਾਡਾ ਸਾਰੀ ਇੰਟੈਲੀਜੈਂਸ ਦਾ ਹੋਇਆ, ਮਿਲਟਰੀ ਮਾਈਟ ਦਾ ਹੋਇਆ। ਤੁਸੀਂ ਮੁੜ ਕੇ ਜਿਹੜਾ 3 ਦਿਨਾਂ ਬਾਅਦ ਅਮਰੀਕਾ ਦੇ ਤਰਲੇ ਕੀਤੇ ਵੀ ਸੀਜ਼ਫਾਇਰ ਕਰਵਾਓ, ਔਰ ਇਹ ਗੱਲ ਜਿਹੜਾ ਹੈ ਇਹ ਕਹਿ ਰਿਹਾ ਹੈ ਜੀ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਕੇ ਜੀ ਅਸੀਂ ਤੁਹਾਡਾ ਹੈ ਕੀ ਸੀ ਕਲਾਸੀਫਾਈ ਵਾਲਾ ਤੇ ਜਿਹੜਾ ਤੁਸੀਂ ਡੀਕਲਾਸੀਫਾਈ ਕੀਤਾ। ਔਰ ਉਹਨੇ ਕਿਹਾ ਜੀ ਇਹ ਸਾਡਾ 88 ਆਵਰ ਜਿਹੜਾ ਮਿਲਟਰੀ ਆਪਰੇਸ਼ਨ ਸੀ ਉਹਦਾ ਮਕਸਦ ਸੀ ਵਾਸ ਟੂ ਡਿਸਟਰੋਏ ਐਨਮੀ ਕੈਂਪਸ particularly those responsible for ਪਹਿਲਗਾਮ ਟੈਰਰ ਅਟੈਕ, ਕਿ ਵੀ ਅਸੀਂ ਤਾਂ ਉਹਨਾਂ ਨੂੰ ਹੀ ਡਿਸਟਰੋਏ ਕਰਨਾ ਸੀ। ਇਹ ਉਹਦਾ ਪਹਿਲਾ ਬਿਆਨ 15 ਮਹੀਨੇ ਬਾਅਦ ਆਇਆ ਕਿ ਜੀ ਅਸੀਂ ਆਬਜੈਕਟਿਵ ਹਾਸਲ ਕਰ ਰਹੇ। और message to the world is very clear. India's generosity or India being tolerant should not be mistaken for its weakness. India can take risks. India can hit hard, irrespective of the threat. ਜਿਹਨੂੰ ਕਹਿੰਦੇ ਨੇ ਕਿ ਭਾਈ ਗਿੱਦੜ ਭਬਕੀਆਂ, ਬਿਲਕੁਲ ਵੀ ਪਹਿਲਾਂ। ਔਰ ਇਹ ਉਹੀ ਕਰੈਕਟਰ ਹੈ ਕਿ ਜੇ ਸਿੱਟੀਆਂ 4 ਕੋ ਨੂੰ ਲੰਮਾ ਪਾ ਲਿਆ, ਉੱਠਿਆ ਆਪਣਾ ਝਾੜ ਕੇ ਪਿੱਛਾ ਜਾ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ, ਉਹਨੇ 2 ਹੋਰ ਛੱਡੀਆਂ, ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਆਬਜੈਕਟਿਵ ਆਪਣਾ ਹਾਸਿਲ ਕਰ ਲਿਆ ਸੀ, ਹੁਣ ਜੇ ਕਿਸੇ ਨੇ ਕੀਤਾ ਅਸੀਂ ਕਿੰਨੇ ਜੈਨਰਸ ਹਾਂ, ਕਿੰਨੇ ਅਸੀਂ ਫਰਾਖ ਦਿਲ ਹਾਂ, ਔਰ ਕਿੰਨੇ ਅਸੀਂ ਸਹਿਨਸ਼ੀਲ ਹਾਂ, ਪਰ ਅਸੀਂ ਇਹ ਨਹੀਂ ਸਾਈ ਸਾਡੀ ਕਮਜ਼ੋਰੀ ਨਹੀਂ ਹੈ। ਇਹਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਸਿਰੇ ਦਾ ਝੂਠ ਬੋਲ ਰਹੇ ਹੋ। ਨਜ਼ਰ ਆ ਰਿਹਾ ਕਿ ਭਾਈ ਤੂੰ 15 ਮਹੀਨੇ ਕਿੱਥੇ। ਔਰ ਇਹ ਕਹਿੰਦੇ ਅਸੀਂ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਜਿਹੜਾ ਇਹ ਅਸੀਂ ਉਹਨਾਂ ਡਾਕੂਮੈਂਟਸ ਨੂੰ ਸਾਹਮਣੇ ਲਿਆਂਦਾ ਔਰ ਅਸੀਂ ਜਿਹੜਾ ਉਹਦਾ ਬਦਲਾ ਲੈ ਲਿਆ ਸੀ। ਹੁਣ ਇਸ ਨੂੰ ਇਹਨਾਂ ਦਾ ਪਿਤਾਮਾ ਚਾਣਕਿਆ ਵੀ ਆ ਕੇ ਇਹ ਕਹੇਗਾ ਕਿ ਭਾਈ ਮੈਂ ਤਾਂ ਫਿਰ ਵੀ ਉਸ ਲੈਵਲ ਦਾ ਝੂਠ ਬੋਲਣ ਲਈ ਕਿਹਾ ਜਿਹੜਾ ਫੜਿਆ ਨਾ ਜਾਏ, ਜਿਹੜਾ ਚਿੱਟਾ ਸਫੇਦ ਝੂਠ ਨਜ਼ਰ ਆ ਰਿਹਾ ਹੋਏ ਉਹਦੇ ਕੋਲੋਂ ਤਾਂ ਚੰਗਾ ਹੁੰਦਾ ਹੈ ਕਿ ਵੀ ਕੀਪ ਯੋਰ ਮਾਊਥ ਸ਼ਟ, ਆਪਣਾ ਮੂੰਹ ਬੰਦ ਰੱਖੋ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੋਂ ਸਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਗਸਤ 1947 ਇੱਕ ਅਜਿਹਾ ਦਿਨ ਜੋ ਸਿੱਖ ਇਤਿਹਾਸ ਅਤੇ ਸਿੱਖ ਕੌਮ ਲਈ ਇੱਕ ਨਵੀਂ ਗੁਲਾਮੀ ਗੜ ਪੈਣ ਵਾਲਾ ਦਿਨ ਸੀ। ਇਸ ਕਾਲੇ ਦਿਨ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਭਾਰਤੀ ਅੰਬੈਸੀ 2107 ਮੈਸਾਚੂਸੈਟਸ ਐਵਨਿਊ ਨਾਰਥ ਵੈਸਟ ਵਾਸ਼ਿੰਗਟਨ DC ਵਿਖੇ ਹੋਣ ਜਾ ਰਿਹਾ ਹੈ ਇੱਕ ਵਿਸ਼ਾਲ ਰੋਸ ਮੁਜ਼ਾਹਰਾ। ਆਓ 15 ਅਗਸਤ ਵਾਲੇ ਦਿਨ ਸਵੇਰੇ 11 ਵਜੇ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਨੂੰ ਸਾਕਾਰ ਕਰਨ ਲਈ ਅੱਗੇ ਵਧੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਵੱਲੋਂ ਲਗਾਤਾਰਤਾ ਨਾਲ ਭਾਰਤ ਦੀ ਬਾਂਹ ਮਰੋੜੀ ਜਾਰੀ ਹੈ। ਸ਼ੇਕਲੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਉਹਨਾਂ ਮੁਲਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀਆਂ ਬੰਦਰਗਾਹਾਂ ਤੋਂ ਚੀਨ ਆਪਣੀਆਂ ਚੀਜ਼ਾਂ ਅਮਰੀਕਾ ਨੂੰ ਐਕਸਪੋਰਟ ਕਰਕੇ ਵਾਧੂ ਟੈਰਿਫ ਤੋਂ ਬਚ ਰਿਹਾ। ਅਮਰੀਕਾ ਨੇ ਇਹਨਾਂ ਬੰਦਰਗਾਹਾਂ ਵਿੱਚ ਪੂਨੇ, ਗੁਜਰਾਤ ਅਤੇ ਚੇਨਈ ਦੀਆਂ ਬੰਦਰਗਾਹਾਂ ਦੀ ਸ਼ਨਾਖਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੇ ਲੋਕ ਇਹ ਸਮਝਦੇ ਨੇ ਵੀ ਅਸੀਂ ਬਹੁਤ ਸਿਆਣੇ ਤੇ ਸਾਡੇ ਪੰਜਾਬੀ ਦੇ ਵਿੱਚ ਇਹ ਜਿਹੜਾ ਅਖਾਣ ਵੀ ਹੈ ਕਿ ਵੀ ਕਾਂ ਨੂੰ ਬਹੁਤ ਸਿਆਣਾ ਮੰਨਿਆ ਜਾਂਦਾ ਹੈ ਕਿ ਅਸੀਂ ਇਹ ਕਹਿੰਦੇ ਹਾਂ ਵੀ ਸਿਆਣਾ ਕਾਂ ਗੂੰ ਦੇ ਉੱਤੇ ਡਿੱਗਦਾ।
ਸੋ ਜ਼ਾਹਰਾ ਤੌਰ ਦੇ ਉੱਤੇ ਇੰਡੀਆ ਨੇ ਜੋ ਉਹਨਾਂ ਦੀ ਲੀਡਰਸ਼ਿਪ ਖਾਸ ਤੌਰ ਤੇ ਮੋਦੀ ਦੀ ਕਮਾਂਡ ਥੱਲੇ ਪਿਛਲੇ 2014 ਤੋਂ ਬਾਅਦ ਇਹਨਾਂ 12 ਸਾਲਾਂ 'ਚ ਬੋਥ ਸਾਈਡਸ ਆਫ ਦਾ ਆਇਲ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਰਸ਼ੀਆ ਦੇ ਖੈਮੇ 'ਚ ਤਾਂ ਪੁਰਾਣੇ ਵਕਤ ਤੋਂ ਹੀ ਸੀ, ਪਰ ਇੱਧਰ ਅਮਰੀਕਾ ਦੇ ਨਾਲ ਵੀ ਔਰ ਇਜ਼ਰਾਈਲ ਦੇ ਨਾਲ ਤਾਂ ਜਿਹੜਾ ਉਹ ਫਾਦਰ ਤੇ ਮਦਰ ਵਾਲਾ ਰਿਸ਼ਤਾ ਦੱਸਣ ਦੀ ਕੋਸ਼ਿਸ਼ ਕੀਤੀ। ਟਰੰਪ ਦੀ ਪਹਿਲੀ ਟਰਮ ਵੇਲੇ ਕਿਸੇ ਹੱਦ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਫੂਲ ਕਰਨ 'ਚ, ਮੂਰਖ ਬਣਾਉਣ ਜਾਂ ਉੱਲੂ ਬਣਾਉਣ 'ਚ ਕਾਮਯਾਬ ਵੀ ਰਹੇ। ਔਰ ਉਸੇ ਪੀਰੀਅਡ 'ਚ ਇੰਡੀਆ ਨੇ 5 ਅਗਸਤ 2019 ਨੂੰ ਆਰਟੀਕਲ 370 ਖਤਮ ਕੀਤਾ, ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਹੀ ਖਤਮ ਕਰ ਦਿੱਤਾ ਔਰ ਅਮਰੀਕਾ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਹਾਲਾਂਕਿ ਅਮਰੀਕਾ ਦੀ ਵੀ ਲੌਂਗ ਸਟੈਂਡਿੰਗ ਪੋਜੀਸ਼ਨ ਇਹੀ ਰਹੀ ਹੈ ਕਿ ਡਿਸਪਿਊਟਡ ਟੈਰੀਟਰੀ ਹੈ ਔਰ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਦੇ ਮੁਤਾਬਕ ਉੱਥੇ ਜਿਹੜੀ ਹੈ ਰਾਏ ਸ਼ੁਮਾਰੀ ਜਾਂ ਪਲੇਬਿਸਾਈਟ ਜਿਹਦੇ ਲਈ ਲਫ਼ਜ਼ ਇਸਤੇਮਾਲ ਹੁੰਦਾ ਸੀ ਵੀ ਉਹ ਹੋਣਾ ਚਾਹੀਦਾ। ਸੈਕੰਡ ਟਰਮ ਟਰੰਪ ਦੀ ਜਿਹੜੀ ਇੱਕ ਗੈਪ ਤੋਂ ਬਾਅਦ ਬਾਈਡਨ ਵੇਲੇ ਵੀ ਉਹ ਉੱਲੂਪਣਾ ਜਾਰੀ ਰਿਹਾ। ਰਾਦਰ ਬਹੁਤ ਵੱਡੀ ਗਿਣਤੀ 'ਚ ਇੰਡੀਅਨ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਬੜੇ ਹੋਏ ਸੀ। ਉਹ ਰਸ਼ੀਅਨ ਆਇਲ ਵੀ ਲੈਂਦੇ ਰਹੇ, ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਵੋਟ ਵੀ ਸਕਿਪ ਕਰਦੇ ਰਹੇ, ਰੂਸ ਦੇ ਹੱਕ 'ਚ ਖੜਦੇ ਰਹੇ। ਪਰ ਵਾਪਸ ਜਦੋਂ ਟਰੰਪ ਪਾਵਰ ਦੇ ਵਿੱਚ ਆਏ ਔਰ ਉਹਨਾਂ ਨੇ, ਕਿਉਂਕਿ ਇਸ ਪੀਰੀਅਡ 'ਚ ਕਿਉਂਕਿ ਬ੍ਰਾਹਮਣ ਮਾਈਂਡ ਨੂੰ ਸਮਝਣਾ ਸੌਖਾ ਨਹੀਂ ਹੈ ਜੀ, ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਜਿਹੜੇ ਨਵੇਂ ਉਹਨਾਂ ਨੂੰ ਇੰਡੀਆ ਨਜ਼ਰ ਆਉਂਦਾ, ਜਾਂ ਜਿਵੇਂ ਮੈਜੋਰਟੀ ਅਮਰੀਕਨ ਪਾਪੂਲੇਸ਼ਨ ਇੱਕ ਸਟੇਜ ਤੇ ਰਹੀ, ਹੁਣ ਤਾਂ ਪਿਊ ਸਰਵੇ ਜਿਹੜੀ ਇਹਨਾਂ ਦੀ ਇੰਸਟੀਚਿਊਟ ਹੈ ਮੈਂ ਦੇਖਦਾ ਉਹਨਾਂ 'ਚ 50% ਤੋਂ ਜ਼ਿਆਦਾ ਜਿਹੜੇ ਅਮਰੀਕਨ ਨੇ ਉਹ ਇੰਡੀਆ ਤੇ ਟਰਸਟ ਨਹੀਂ ਕਰਦੇ ਜੀ। ਲੇਕਿਨ ਇਹ ਗੱਲ ਪਹਿਲਾਂ ਨਹੀਂ ਸੀ। ਪਹਿਲਾਂ ਕਿਉਂਕਿ ਜਦੋਂ ਕੋਈ ਵੀ ਅਮਰੀਕਨ ਜਾਂ ਯੂਰਪੀਅਨ, ਇੰਡੀਆ ਲੈਂਡ ਆਫ ਯੋਗਾ, ਲੈਂਡ ਆਫ ਮਿਸਟਿਸਿਜ਼ਮ, ਜਿਵੇਂ ਮਜ਼ਹਬ ਉੱਥੇ ਹੀ, ਜਿਹੜਾ ਰੂਹਾਨੀਅਤ ਉੱਥੇ ਹੀ ਹੈ, ਲੈਂਡ ਆਫ ਗਾਂਧੀ, ਕਿਉਂਕਿ ਉਹਨਾਂ ਨੇ ਨੈਰੇਟਿਵ ਗਾਂਧੀ ਦਾ ਇਵੇਂ ਬਣਾਇਆ ਜਿਵੇਂ ਗਾਂਧੀ ਬੁੱਧ ਤੋਂ ਬਾਅਦ ਜਾਂ ਜੀਸਸ ਤੋਂ ਬਾਅਦ ਅਵਤਾਰ ਜੰਪਿਆ ਹੋਏ, ਜਿਹੜਾ ਪੀਸ ਦਾ ਔਰ ਨਾਨ ਵਾਇਲੈਂਸ ਦਾ। ਇਹ ਉਹਨਾਂ ਦਾ ਇਹ ਕਾਮਯਾਬੀ ਵੀ ਅਸੀਂ ਕਹਿ ਸਕਦੇ ਹਾਂ ਕਿ ਬਈ ਉਹ ਗੁੱਡ ਮਾਰਕੀਟਰ ਨੇ, ਉਹਨਾਂ ਨੂੰ ਮਾਰਕੀਟਿੰਗ ਕਰਨੀ ਆਉਂਦੀ ਹੈ, ਉਹ ਝੂਠ ਨੂੰ ਵੀ ਸੱਚ ਬਣਾ। ਪਰ ਇਨ ਦਾ ਐਂਡ ਝੂਠ ਤਾਂ ਝੂਠ ਹੁੰਦਾ, ਪਾਜ ਮਲਮਾ ਰਹਿ ਜਾਂਦਾ ਹੁੰਦਾ। ਹੁਣ ਟਰੰਪ ਨੇ ਸੈਕੰਡ ਟਰਮ ਵੇਲੇ ਉਹਨੇ ਦੇਖਿਆ ਵੀ ਇਹਨਾਂ ਵਾਲਾ ਹੀ ਕੰਮ ਕਰੋ, ਵੀ ਮੂੰਹ ਚੋਪੜੀਆਂ ਗੱਲਾਂ ਕਰੀ ਜਾਓ, ਮਾਈ ਫਰੈਂਡ ਮਾਈ, ਪਰ ਇਹਨਾਂ ਨੂੰ ਹਕੀਕਤ ਇਹਨਾਂ ਦੀ ਬਾਂਹ ਜਿਹੜੀ ਆ ਆਪਣੇ ਹੱਥ 'ਚ ਰੱਖੋ ਤੇ ਜਦੋਂ ਥੋੜੀ ਚਿੜਕ ਕਰਨ ਹੋਰ ਬਾਂਹ ਮਰੋੜ ਦਿਓ। ਸੋ ਅਸੀਂ ਕਿੰਨੇ ਮੁੱਦਿਆਂ ਤੇ ਦੇਖਿਆ ਔਰ ਟੈਰਿਫ ਜਦੋਂ ਲਾਗੂ ਕੀਤਾ ਸਾਰਿਆਂ ਨੂੰ ਉਹਨਾਂ ਨੇ ਕਿਹਾ, ਔਰ ਰਿਪੀਟਡਲੀ ਟਰੰਪ ਨੇ ਕਿਹਾ ਵੀ ਇੰਡੀਆ ਬਹੁਤ ਕਨਿੰਗ, ਉਹਨਾਂ ਨੇ ਸਾਨੂੰ ਬਹੁਤ ਲੁੱਟਿਆ ਹੈ, ਸਭ ਤੋਂ ਵਰਸਟ ਇਹਨਾਂ ਦੇ ਨਾਲ ਡੀਲ ਕਰਨਾ ਹੈ। ਇਹ ਸਾਡੋਂ ਜਿਹੜਾ ਇੰਨੀ ਟੈਰਿਫ ਜਿਹੜਾ ਸਾਡੀਆਂ ਚੀਜ਼ਾਂ ਤੇ ਜਿਹੜਾ ਹੈ ਉਹ ਸਾਡਾ ਫਾਇਦਾ ਚੱਕਿਆ ਇਹਨਾਂ ਨੇ। ਬੜੀਆਂ ਡੀਟੇਲਸ ਉਹਨਾਂ ਨੇ ਦਿੱਤੀਆਂ, ਮੋਟਰਸਾਈਕਲਾਂ ਦਾ ਹੋਏ, ਦੂਜਾ ਹੋਏ। ਫਿਰ ਹੌਲੀ ਜਦੋਂ ਟਰੰਪ ਨੇ ਆਪਣੀ ਟੈਰਿਫ ਦੀ ਸਟਿਕ ਕੱਢੀ ਤੇ ਇੰਡੀਆ ਦੇ ਉੱਤੇ ਵੀ ਜ਼ੋਰਦਾਰ ਮਾਰੀ, ਫਿਰ ਇੰਡੀਆ ਨੇ ਟ੍ਰੇਡ ਡੀਲ ਸਾਈਨ ਕਰਨ ਵੱਲ, ਜਿਹੜੀ ਡਿਸਕਸ ਕਰਨ ਵੱਲ ਕਦਮ ਵਧਾਏ। 18% ਫਿਰ ਵੀ ਉਹਨਾਂ ਨੇ 18 ਕੇ 20% ਟੈਰਿਫ ਜਿਹੜੀ ਹੈ ਉਹ ਸਟੈਂਡਰਡ ਜਿਹੀ ਰੱਖ ਦਿੱਤੀ, 20% ਜਾਂ ਸਮਥਿੰਗ ਕਿ ਵੀ ਇਹ ਹੋਏਗੀ, ਕਿਉਂਕਿ ਉਹਨਾਂ ਨੇ ਕਿਹਾ ਵੀ ਇੰਡੀਆ ਵੀ ਇਹਨੇ $45 ਬਿਲੀਅਨ ਦਾ ਸਰਪਲਸ ਕਰ ਦੇ। ਹੁਣ ਟਰੰਪ ਨੂੰ ਇਹ ਪਤਾ ਵੀ ਇਹ ਟੈਰਿਫ ਸਟਿਕ ਹੀ ਹੈ, ਬਾਕੀ ਜੋ H1B ਵੀਜ਼ਿਆਂ ਦਾ ਹਾਲ ਕੀਤਾ ਹੈ, ਜੋ ਇਹਨਾਂ ਦੇ ਕ੍ਰਿਮੀਨਲਸ ਨੂੰ ਫੜਨਾ ਸ਼ੁਰੂ ਕੀਤਾ ਹੋਇਆ ਹੈ, ਔਰ ਉਹ ਸਾਰੇ ਜਿਹੜੇ ਨੇ ਹਾਰਡ ਬਾਲ ਆਪਰੇਸ਼ਨ ਵਰਗਾ ਆਪਰੇਸ਼ਨ ਜਿਹਦੇ 'ਚ ਇਹਨਾਂ ਦੇ ਗੈਂਗਸਟਰਸ ਨੂੰ ਦੂਜਾ ਅਮਰੀਕਨ ਅਦਾਲਤਾਂ ਰਾਹੀਂ ਨਿਖਲ ਗੁਪਤਾ ਇਹ ਸਾਰਾ ਤਾਂ ਕੰਟੀਨਿਊ ਹੈ। ਫਿਰ ਕੁਝ ਦਿਨ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜਾ ਲੇਬਰ ਡਿਪਾਰਟਮੈਂਟ ਨਾਲ ਸੰਬੰਧਿਤ ਉਹਨੂੰ ਉਹਨਾਂ ਨੇ ਕਿਹਾ ਕਿ ਭਾਈ ਉਹ ਮੁਲਕਾਂ ਦੀ ਸ਼ਨਾਖਤ ਕਰੋ ਜਿਹੜੇ ਬੱਚਿਆਂ ਨੂੰ ਐਜ਼ ਏ ਲੇਬਰ ਯੂਜ਼ ਕਰਦੇ ਨੇ, ਉਹਦੇ 'ਚ ਵੀ ਇੰਡੀਆ ਕਾਬੂ। ਉਹਨਾਂ ਨੇ ਕਿਹਾ ਜੀ 10% ਟੈਰਿਫ ਹੋਰ, ਕਿ ਵੀ ਇਹ ਜਿਹੜੀ ਤੁਸੀਂ ਲੇਬਰ, ਚਾਈਲਡ ਲੇਬਰ ਜਿਹੜੇ ਮੁਲਕ ਕਰਵਾਉਂਦੇ ਨੇ ਬੱਚਿਆਂ ਕੋਲੋਂ, ਉਹਨਾਂ ਦੇ ਉੱਤੇ ਅਸੀਂ 10% ਜਿਹੜੀ ਆ ਹੋਰ ਲਾ। ਉਹ ਵੀ ਇੰਡੀਆ ਪਿਸ ਰਿਹਾ ਸੀ। ਫਿਰ ਸੈਨੇਟ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਹੋ ਗਿਆ ਵੀ ਜਿਹੜਾ ਵੀ ਰਸ਼ੀਆ, ਟਰੰਪ ਨੇ ਈਰਾਨ ਵੀ ਵਿੱਚ, ਰਸ਼ੀਆ ਔਰ ਈਰਾਨ ਤੋਂ ਆਇਲ ਲਏਗਾ ਉਸ ਦੇ ਉੱਤੇ 100% ਟੈਰਿਫ। ਜ਼ਾਹਰ ਹੈ ਇੰਡੀਆ ਨੇ ਇਸ ਵਾਰ ਉਹਦਾ 48% ਆਇਲ ਉਹਨਾਂ ਨੇ ਰਸ਼ੀਆ ਤੋਂ ਲਿਆ, 100% ਟੈਰਿਫ ਜਿਹੜੀ ਹੈ ਉਸ ਦਾ। ਹੁਣ ਜਿਹੜੀ ਅੱਜ ਜਿਹੜੀ ਖਬਰ ਹੈ ਜਿਸ ਨੂੰ ਈਵਨ ਉਹਨਾਂ ਦੇ ਮੀਡੀਆ ਨੇ ਵੀ ਕਿਹਾ ਕਿ ਇੰਡੀਆ ਇਨ US ਕ੍ਰਾਸ ਹੇਅਰਸ ਅਗੇਨ, White House report cites countries enabling China's tariff evasions।
ਵਾਈਟ ਹਾਊਸ ਨੇ ਕਿਹਾ ਕਿ ਵੀ ਚਾਈਨਾ ਦੇ ਉੱਤੇ ਅਸੀਂ ਇੰਨੇ % ਟੈਰਿਫ ਲਾਈ ਹੈ, ਪਰ ਉਹਦੇ ਚੋਂ ਬਹੁਤ ਸਾਰਾ ਫਿਰ ਵੀ ਚਾਈਨੀਜ਼ ਮਾਲ ਹੀ ਆ ਰਿਹਾ ਹੈ ਅਮਰੀਕਾ 'ਚ, ਪਰ ਜਿਹੜਾ ਟੈਰਿਫ ਦੀ ਕਮਾਈ ਹੋਣੀ ਚਾਹੀਦੀ ਹੈ ਅਮਰੀਕਾ ਨੂੰ, ਉਹ ਨਹੀਂ ਹੋ ਰਹੀ। ਉਹਨੂੰ ਉਹਨਾਂ ਨੇ ਜਦੋਂ ਸਟੱਡੀ ਕੀਤਾ ਤਾਂ ਉਹਨਾਂ ਨੇ ਦੇਖਿਆ ਵੀ ਚੀਨ ਨੇ ਕੁਝ ਮੁਲਕਾਂ ਵਿੱਚ, ਜਿਨ੍ਹਾਂ 'ਚ ਇੰਡੀਆ, ਵਿਤਨਾਮ ਵਰਗੇ ਮੁਲਕ ਸ਼ਾਮਲ ਨੇ, ਕਿ ਚਾਈਨਾ ਆਪਣੀ ਸ਼ਿਪਮੈਂਟ ਸਮਾਨ ਦੀ 3 ਪੋਰਟਸ ਉਹਨਾਂ ਨੇ ਇੰਡੀਆ ਦੇ ਆਇਡੈਂਟੀਫਾਈ ਕੀਤੀਆਂ, ਪੂਨੇ, ਗੁਜਰਾਤ ਔਰ ਚੇਨਈ, ਵੀ ਉੱਥੇ ਸ਼ਿਪ ਕਰ ਦਿੰਦਾ ਹੈ। ਉੱਥੋਂ ਲੇਬਲ ਦੂਜੇ ਵਰਤ ਕੇ ਉਹਨਾਂ ਪੋਰਟਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਚਾਈਨੀਜ਼ ਸਟਫ ਅਮਰੀਕਾ ਦੀ ਮਾਰਕੀਟ ਦੇ ਵਿੱਚ ਆਉਂਦਾ ਹੈ। ਮਤਲਬ ਇਹ ਹੈ ਕਿ ਵੀ ਜਿਹੜਾ, ਕਿਉਂਕਿ ਇੰਡੀਆ ਦੇ ਉੱਤੇ ਤਾਂ ਫਿਕਸ ਜਿਹੜੀ ਵੀ 18-20% ਹੈ, ਉਹੀ ਟੈਰਿਫ ਲੱਗੇਗੀ ਜਿਹੜਾ ਮਾਲ ਉੱਥੋਂ ਆਏਗਾ। ਸੋ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਵੱਡਾ ਧੋਖਾ ਕਰ ਰਿਹਾ ਹੈ, ਔਰ ਇਹ ਚਾਈਨਾ ਦੇ ਇਸ ਬਹਾਨੇ ਨਾਲ ਉਹਨਾਂ ਨੇ ਈਵਨ ਫਿਗਰ ਵੀ ਦਿੱਤੀ ਕਿ ਭਾਈ ਇਹਨਾਂ ਦੇ ਵਿੱਚ ਉਹਨਾਂ ਦਾ ਆਫਿਸ ਆਫ ਟ੍ਰੇਡ ਐਂਡ ਇਕਨੋਮਿਕ ਐਨਾਲਿਸਿਸ ਐਸਟੀਮੇਟਸ that approximately $67 billion in US bound goods were transshipped from China through the top hubs Mexico, India and Vietnam in 2025, producing an estimated $28 billion in lost tariff revenue। कि कल 2025 च इंडिया, मैक्सीको और वियतनाम दियां पोर्ट्स तो जिहड़ा समान अमरीका दे विच आया, $28 बिलियन अमरीका ਦਾ ਟੈਕਸ ਨੁਕਸਾਨ ਹੋਇਆ, ਟੈਕਸ ਇਵੇਜਨ ਹੋਇਆ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹਦਾ ਨਾਂ ਹੀ ਉਹਨਾਂ ਨੇ ਦਿੱਤਾ ਹੈ ਗ੍ਰੇਟ ਟਰਾਂਸਸ਼ਿਪਮੈਂਟ ਸਕੈਮ। ਇੰਡੀਆ ਉਸ ਸਕੈਮ ਦਾ ਹਿੱਸਾ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਉੱਤੇ ਹੁਣ ਅਸੀਂ ਕਾਰਵਾਈ ਕਰਾਂਗੇ। ਕਾਰਵਾਈ ਕੀ ਹੋਏਗੀ ਕਿ ਭਾਈ ਅੱਗੇ ਉਹਨਾਂ ਨੇ ਪਹਿਲਾਂ ਤਾਂ ਸਕੈਮ ਦਾ ਹਿੱਸਾ ਬਣਾ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇੰਡੀਆ ਦੇ ਉੱਤੇ 100% ਟੈਰਿਫ ਲੱਗੇਗਾ ਰਸ਼ੀਅਨ ਆਇਲ ਬਾਏ ਕਰਨ ਦੇ ਉੱਤੇ, ਜਾਂ ਈਵਨ ਇਰਾਨੀਅਨ ਆਇਲ ਬਾਏ ਕਰਨ ਦੇ ਉੱਤੇ, 10% ਚਾਈਲਡ ਲੇਬਰ ਵਾਲਾ। ਤੇ ਹੁਣ ਇਹ ਜਿਹੜਾ ਸਕੈਮ ਹੈ ਕਿ ਵੀ ਤੁਸੀਂ ਆਪਣੀਆਂ ਪੋਰਟਸ ਨੂੰ ਜਿਹੜਾ ਉਹ ਦੇ ਰਹੇ ਹੋ ਚੀਨ ਨੂੰ ਕਿ ਵੀ ਕੋਈ ਨਹੀਂ, ਇੱਥੋਂ ਦੀ ਸ਼ਿਪਮੈਂਟ ਉਹਦੇ ਤੋਂ ਲੈਂਦੇ ਹੋਣਗੇ ਕਮਿਸ਼ਨ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੀ ਬਾਂਹ ਮਰੋੜ ਕੇ ਭਾਰਤ ਦੀ ਅਮਰੀਕਾ ਨੇ ਪਿੱਠ ਨਾਲ ਲਾਈ ਹੋਈ ਹੈ ਤੇ ਗੋਡਾ ਵੀ ਧੌਣ ਤੇ ਰੱਖਿਆ ਹੋਇਆ ਹੈ। ਟ੍ਰੇਡ ਡੀਲ ਵੀ ਅਜੇ ਤੱਕ ਨਹੀਂ ਸਾਈਨ ਹੋ ਰਹੀ, ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਹੋਪ ਕਰਦੇ ਹਾਂ ਕਿ ਬਹੁਤ ਜਲਦੀ ਅਮਰੀਕਾ ਜਿਹੜਾ ਹੈ ਇਸ ਭਾਰਤ ਦਾ ਜਿਹੜਾ ਇਹ ਅਖੰਡ ਭਾਰਤ ਦੇ ਨਾਂ ਥੱਲੇ ਜੋ ਕਰਨ ਤੁਰੇ ਹੋਏ ਸੀ, ਹੁਣ ਭਾਰਤ ਦੇ ਨੇਬਰਹੁੱਡ ਦੇ ਜਿਹੜੇ ਸਾਰੇ ਮੁਲਕ ਨੇ ਉਹਦੇ 'ਚ ਅਮਰੀਕਾ ਨੇ ਆਪਣਾ ਡਾਇਰੈਕਟ ਕਮਿਊਨੀਕੇਸ਼ਨ ਡਿਵੈਲਪ ਕੀਤਾ ਹੋਇਆ, ਜਾਂ ਅਮਰੀਕਾ ਬੈਕਡ ਗਵਰਨਮੈਂਟਾਂ ਹੀ ਨੇ, ਉਹ ਭਾਵੇਂ ਨੇਪਾਲ ਹੋਏ, ਬੰਗਲਾਦੇਸ਼ ਹੋਏ, श्रीलंका होए। और ज़ाहिर है कि भी विदन पंजाब की चल रहा है, खालिस्तान के मुद्दे ते की चल रहा है, ये कोई जड़ा वो अमरीका नूं भुलिया नहीं है। और जिवें जड़ा रेफरेंडम संडे 16 अगस्त नूं होण जा रहा इंडियनएपलिस च, उन्हां दी टीम वालों अज दस्सिया गया सी कि भी FBI की टीम उन्हां दे कैंप साइट जड़ा गुरुद्वारा गुरु हरगोबिंद साहब ग्रीनवुड है उहदे च आई FBI की टीम। और उन्होंने उन्होंने कहा कि भी कोई भी जड़ा तुहानू जड़ा वो धमकाए, कोई इंटीमिडेट करे, कोई नैगेटिविटी करे, कोई दूजा वो साडे नोटिस डायरैक्टली लियाओ, क्योंकि तुहाडा हक है जो तुसीं कर रहे हो, ये विदन दा कॉन्स्टिट्यूशन है। और उन्होंने अपने ट्रांसनैशनल रिप्रैशन नाल संबंधित जड़े ने पैम्फलेट भी बॉक्स भी छड्डिया कि भी ये जड़े तो वोट पाउंदे ने उन्होंने भी दिओ। सो ज़ाहिर है भी ये नहीं है कि जे अमेरिकन FBI हार्ड बॉल उस सारे ऑपरेशन नूं लीड करती है और डायरैक्ट एक्सट्राडिशन मंगती है लॉरेंस बिश्नोई दी, जग्गू भगवानपुरिया दी, गुरिंदरजीत सिंह नागरा पुलिस अफसर दी, ते उन्हां नूं बहुत चंगी तरह पता है कि भाई विद इन अमेरिका ये गैंगस्टर्स राही अदरवाइज इंडियन हाई कमिश्नर और कौंसलेट किवें इंटरफेयर कर रहे हैं। सो ये फैक्टर भी अल्टीमेटली वो निखिल गुप्ता की कन्विक्शन होए ਜਾਂ विकास यादव समेत इन्हां गैंगस्टर्स की अमरीका हवाले करन दी होए, ये भी उस बांह दे मरोड़े दे विच जिहड़ा है वो एक पावरफुल इंस्ट्रूमेंट है जिहदे लई इंडिया नूं जवाबदेह बनाया जाएगा। जी रासा तुहाडा बहुत बहुत शुक्रिया। सो थल्ले ने ब्रेक व्यूअर्स तुसीं किते नहीं जाना, मिलदे हैं आफ्टर दिस शॉर्ट ब्रेक।
ਅਗਸਤ 1947 ਇੱਕ ਅਜਿਹਾ ਦਿਨ ਜੋ ਸਿੱਖ ਇਤਿਹਾਸ ਅਤੇ ਸਿੱਖ ਕੌਮ ਲਈ ਇੱਕ ਨਵੀਂ ਗੁਲਾਮੀ ਗੜ ਪੈਣ ਵਾਲਾ ਦਿਨ ਸੀ। ਇਸ ਕਾਲੇ ਦਿਨ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਭਾਰਤੀ ਅੰਬੈਸੀ 2107 ਮੈਸਾਚੂਸੈਟਸ ਐਵਨਿਊ ਨਾਰਥ ਵੈਸਟ ਵਾਸ਼ਿੰਗਟਨ DC ਵਿਖੇ ਹੋਣ ਜਾ ਰਿਹਾ ਹੈ ਇੱਕ ਵਿਸ਼ਾਲ ਰੋਸ ਮੁਜ਼ਾਹਰਾ। ਆਓ 15 ਅਗਸਤ ਵਾਲੇ ਦਿਨ ਸਵੇਰੇ 11 ਵਜੇ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਨੂੰ ਸਾਕਾਰ ਕਰਨ ਲਈ ਅੱਗੇ ਵਧੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸਮੇਂ ਵਿੱਚ ਆਪਾਂ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ ਔਰ ਨਜ਼ਮ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸ਼ੇਰਬਾਜ਼ ਢਿੱਲੋਂ ਜੀ ਹੋਰਾਂ ਦੀ। ਸੋ ਉਹਨਾਂ ਦੀ ਨਜ਼ਮ ਦਾ ਅਨੁਮਾਨ ਹੈ ਕਿ ਖਾਲਸਾ ਦੀ ਆਜ਼ਾਦੀ ਲਈ ਸ਼ੇਰ ਦੀ ਅਖੀਰਲੀ ਪਵਕ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੇ ਬਹੁਤ ਸ਼ੁਕਰਗੁਜ਼ਾਰ ਹੈ। ਉਹ ਰੈਗੂਲਰਲੀ ਸਾਨੂੰ ਆਪਣੀਆਂ ਨਜ਼ਮਾਂ ਭੇਜਦੇ ਨੇ। ਕਈ ਵਾਰ ਇਹ ਹੁੰਦਾ ਵੀ ਫਰਾਈਡੇ ਪ੍ਰੋਗਰਾਮ ਜੇ ਅਸੀਂ ਟਰੈਵਲ ਕਰ ਰਹੇ ਹਾਂ, ਜਿਵੇਂ ਲਾਸਟ ਵੀਕ ਅਸੀਂ ਇੰਡੀਅਨੈਪੋਲਿਸ ਇੰਡੀਆਨਾ ਜਾਣਾ ਸੀ, ਉਦੋਂ ਇਹ ਫੀਚਰ ਮਿਸ ਹੋ ਜਾਂਦਾ ਹੈ ਔਰ ਇਸ ਨੂੰ ਬਹੁਤ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ। ਮੈਨੂੰ ਖੁਦ ਨੂੰ ਵੀ ਆਪਣੇ ਆਪ ਦੇ ਵਿੱਚ ਬੜੀ ਸੰਤੁਸ਼ਟਤਾ ਦਾ ਅਹਿਸਾਸ ਹੁੰਦਾ ਜਦੋਂ ਮੈਂ ਇਸ ਨੂੰ ਰਿਸਾਈਟ ਕਰਦਾ। ਉਹਨਾਂ ਦੀ ਇਹ ਨਜ਼ਮ ਦਾ ਫਾਈਨਲ ਰੋਰ, ਅਖੀਰਲੀ ਪਬਕ। O loins of the silent dawn, why do your mighty hearts still grieve? A single battle may be lost, yet destiny has not learned to leave. ਇਹ ਸਿੱਖ ਕੌਮ ਨੂੰ ਵੰਗਾਰ ਹੈ ਕਿ ਇਹ ਜਿਹੜੀ ਚੜ੍ਹ ਰਹੀ ਸਵੇਰ ਹੈ, ਸਜਰੀ ਸਵੇਰ ਹੈ, ਉਸ ਦੇ ਚੁੱਪ ਕੀਤੇ ਸ਼ਾਇਰੋ ਸ਼ੇਰੋ। ਹੁਣ ਸ਼ਾਇਰ ਦੇ ਕੋਲ ਉਹ ਇੱਕ ਇਮੈਜੀਨੇਸ਼ਨ ਹੁੰਦੀ ਹੈ, ਉਸ ਦੇ ਕੋਲ ਅਲੰਕਾਰ ਹੁੰਦੇ ਨੇ, ਉਹ ਉਹਨਾਂ ਦੇ ਵਿੱਚ ਜਿਹੜੇ ਖਾਬ ਨੇ ਉਹਨਾਂ ਨੂੰ ਬੁਣ ਰਿਹਾ ਹੁੰਦਾ। ਸੋ ਜ਼ਾਹਰ ਹੈ ਕਿ ਲਾਇਨ ਸ਼ੇਰ ਸਭ ਤੋਂ ਪਾਵਰਫੁਲ ਹੈ, ਸੋਵਰਨ ਹੈ। ਸਾਡੇ ਨਾਵਾਂ ਨਾਲ ਵੀ ਉਸੇ ਸੋਵਰਨਿਟੀ ਦਾ ਜਿਹੜਾ ਸਿੰਘ ਲਫ਼ਜ਼ ਆਪਣੇ ਆਪ 'ਚ ਦੁਹਰਾ। ਸ਼ੇਰ ਜੰਗਲ ਦਾ ਬਾਦਸ਼ਾਹ ਹੈ, ਬਾਜ ਅਸਮਾਨ ਦਾ ਬਾਦਸ਼ਾਹ ਹੈ ਔਰ ਕ੍ਰੋਕੋਡਾਇਲ ਮਗਰਮੱਛ ਜਿਹੜਾ ਹੈ ਉਹ ਸਮੁੰਦਰ ਦਾ ਬਾਦਸ਼ਾਹ ਹੈ। ਸੋ ਇਹ ਆਪਣੇ ਆਪ 'ਚ ਜਿਹੜਾ ਅਸੀਂ ਜਦੋਂ ਸੋਵਰਨਿਟੀ ਦੀ ਗੱਲ ਕਰਦੇ ਹਾਂ ਤੇ ਉਹ ਲਾਇਨਸ ਆਫ ਦਾ ਸਾਇਲੈਂਟ ਡਾਨ, ਜਿਹੜੀ ਚੁੱਪ ਸਵੇਰ ਹੈ ਇਸ ਵੇਲੇ, ਉਸ ਦੇ ਸ਼ੇਰੋ। ਵਾਈ ਡੂ ਯੋਰ ਮਾਈਟੀ ਹਾਰਟ ਸਟਿਲ ਗਰੀਵ। ਹੁਣ ਬਹੁਤ ਵਾਰੇ ਹੁੰਦਾ ਵੀ ਜੇ ਕਿਤੇ ਸ਼ੇਰ ਦੀ ਖਤਰਨਾਕ ਜਿਹੜਾ ਉਹ ਕਈ ਵਾਰ ਗਿੱਦੜ ਵੀ ਇਕੱਠੇ ਹੋ ਕੇ ਜਿਹਨੂੰ ਕਹਿੰਦੇ ਨੇ ਕਿ ਪੈਕ ਆਫ ਵੋਲਸ ਪੈ ਜਾ, ਉਹਨੂੰ ਜ਼ਖਮੀ ਕਰ ਦਿੰਦਾ। ਪਰ ਉਹਨੂੰ ਵੀ ਅਸੀਂ ਕਹਿੰਦੇ ਲਿਕਿੰਗ ਦਾ ਵੂੰਡਸ, ਕਿ ਵੀ ਆਪਣੇ ਜਿਹੜਾ ਜਦੋਂ ਵੂੰਡ ਤੁਹਾਡੇ ਨੇ ਉਹ ਤੁਸੀਂ ਜੀਭ ਨਾਲ ਚੱਟ ਕੇ ਉਹਨੂੰ ਹੀਲ ਕਰਦੇ ਹੋ ਜਾਂ ਸਕੂਨ ਦੇ ਰਹੇ ਹੋ। ਪਰ ਹੁੰਦਾ ਕਿ ਵੀ ਕੋਈ ਨਹੀਂ, ਅਸੀਂ ਆਪਣੇ ਲਿਕ ਕਰ ਰਹੇ ਹਾਂ ਵੂੰਡ ਬਟ ਵਿਲ ਕਮ ਬੈਕ। ਔਰ ਇਹ ਹੈ ਕਿ ਵੀ ਅਜੇ ਵੀ ਤੁਸੀਂ ਜਿਹੜਾ ਤੁਹਾਡਾ ਹੁਣ ਜਿਹੜਾ ਜੂਨ 84 ਦਾ ਸਾਡੇ ਉੱਤੇ ਘੱਲੂਘਾਰ ਹੈ ਜਾਂ ਉਹਨਾਂ ਦਾ ਸਾਡੇ ਨਾਲ ਧੱਕਾ ਹੈ, ਜ਼ਾਹਰ ਹੈ ਉਹ ਲੱਗਦਾ ਕਿ ਵੀ ਇਹ ਕੱਲ੍ਹ ਤੱਕ ਦੇ ਮਜ਼ਲੂਮ ਜਿਹੜੇ ਅੱਜ ਇਹਨਾਂ ਕੋਲ ਪਾਵਰ ਹੈ, ਇਹਨਾਂ ਨੇ ਸਾਨੂੰ ਉਹਦਾ ਡਿਫੈਂਸਿਵ ਕੀਤਾ। ਪਰ ਉਹਨਾਂ ਨੇ ਕਿਹਾ ਵਾਈ ਡੂ ਯੋਰ ਮਾਈਟੀ ਹਾਰਟ ਸਟਿਲ ਗਰੀਵ। ਤੁਹਾਡੇ ਵੱਡੇ ਦਿਲ ਤੁਸੀਂ ਅਜੇ ਵੀ ਅਫਸੋਸ 'ਚ ਬੈਠੇ ਹੋਏ ਹੋ। ਇਹ ਸਿੰਗਲ ਬੈਟਲ ਮੇ ਬੀ ਲਾਸ, ਤੁਸੀਂ ਇੱਕ ਲੜਾਈ ਹਾਰੀ ਹੋ ਸਕਦੀ ਹੈ। ਯੈਟ ਡੈਸਟਨੀ ਹੈਜ਼ ਨਾਟ ਲਰਨ ਟੂ ਲੀਵ। ਅਜੇ ਤੁਸੀਂ ਇੱਕ ਲੜਾਈ ਹਾਰੀ ਹੈ, ਜੰਗ ਤਾਂ ਜਾਰੀ ਹੈ, ਅਜੇ ਕਿਸਮਤ ਨੇ ਤੁਹਾਡਾ ਸਾਥ ਤਾਂ ਨਹੀਂ ਛੱਡਿਆ ਹੈ। ਖੜੇ ਹੋ। The jackals danced upon the dust, their borrowed triumph filled the air, but crowns stitched out of treachery soon unravel into despair.
ਕਿ ਗਿੱਦੜਾਂ ਨੇ ਧੋਖੇ ਦੇ ਨਾਲ, ਚਲਾਕੀ ਦੇ ਨਾਲ ਇੱਕ ਵਾਰ ਤੁਹਾਡੇ ਹੱਥੋਂ ਤਾਜ ਖੋਹ ਵੀ ਲਿਆ, ਉਸ ਨੂੰ ਸ਼ਿੰਗਾਰ ਕੇ ਗਿੱਦੜ ਜਿਹੜੇ ਨੇ ਉਹ ਰਾਜੇ ਬਣੇ ਹੋਏ ਨੇ। ਪਰ ਇਹ ਡਸਟ ਦੇ ਉੱਤੇ ਜਿਹੜੇ ਜਿਵੇਂ ਗਿੱਦੜ ਫਿਰ ਆਪਣਾ ਜਿਹੜਾ ਉਹ ਜੁਬੀਲੇਸ਼ਨ ਦਿਖਾ ਰਹੇ ਹੁੰਦੇ, ਜੈਕਾਲਸ danced upon the dust, their borrowed triumphed filled the air, borrowed ਜਿਵੇਂ ਅਸੀਂ ਕਿਹਾ ਵੀ ਅੰਗਰੇਜ਼ ਆਉਣ ਲੱਗੇ ਇੰਨੀ ਵੱਡੀ ਟੈਰੀਟਰੀ ਇਹਨਾਂ ਕਿਰਤਕਣਾਂ ਦੇ ਹਵਾਲੇ ਜਿਹੜੇ ਨੇ ਕਰ ਗਏ। ਬਟ ਕਰਾਊਨ ਸਟਿਚਡ ਆਊਟ ਆਫ ਟ੍ਰੈਚਰੀ, ਇਹ ਗਦਾਰੀ ਚੋਂ ਨਿਕਲਿਆ ਹੋਇਆ ਇਹਨਾਂ ਦੇ ਦਾ ਜਿਹੜਾ ਤਾਜ ਹੈ, ਕਰਾਊਨ ਹੈ। ਸੂਨ ਅਨਰੇਵਲ ਇਨਟੂ, ਬਹੁਤ ਜਲਦੀ ਇਹਨਾਂ ਨੂੰ ਨਿਰਾਸ਼ਤਾ ਇਹਨਾਂ ਦੇ ਪੱਲੇ ਪੈਗੀ। They feasted on betrayal's bread. They drank from poisoned cups of pride. For those who sell another soul can never stand with truth beside. ਕਿ ਇਹ ਜਿਹੜੀ ਧੋਖੇ ਦੇ ਨਾਲ ਲਈ ਗਈ ਬ੍ਰੈਡ ਹੈ, ਉਸ ਦੇ ਉੱਤੇ ਇਹ ਜਸ਼ਨ ਮਨਾ ਰਹੇ ਨੇ। ਇਹ ਜਿਹੜੇ ਨੇ ਝੂਠੇ ਹੰਕਾਰ ਦੇ ਕੱਪ ਚੋਂ ਹੰਕਾਰ ਦਾ ਜ਼ਹਿਰ ਪੀ ਰਹੇ ਨੇ। ਇਹ ਉਹ ਲੋਕ ਨੇ ਫॉर ਦੋਜ਼ ਹੂ ਸੈਲ ਐਨ ਅਦਰ ਸੋਲ, ਜਿਹੜੇ ਦੂਸਰਿਆਂ ਦੀਆਂ ਆਤਮਾਵਾਂ ਦਾ ਵੀ ਸੌਦਾ ਕਰਦੇ ਨੇ, ਕੈਨ ਨੈਵਰ ਸਟੈਂਡ ਵਿਦ ਟਰੂਥ ਬਿਸਾਈਡ। ਇਹ ਧੋਖੇਬਾਜ਼, ਕਿਰਤਕਣ, ਨਾ ਸ਼ੁਕਰੇ, ਵਿਸ਼ਵਾਸਘਾਤੀ, ਇਹਨਾਂ ਦੀ ਕੋਈ ਧਰਤੀ ਨਹੀਂ ਹੈ ਜਿਹਦੇ ਤੇ ਖਲੋ ਸਕਦੇ ਨੇ। ਬਿਲਕੁਲ। ਯੈਸ ਵੀ ਵਰ ਵੂਨਡਡ ਲੌਂਗ ਅਗੋ, ਆਵਰ ਟਰਸਟ ਬਿਕੇਮ ਏ ਬ੍ਰੋਕਨ ਸ਼ੀਲਡ, ਦ ਸਕਾਰਸ ਸਟਿਲ ਵਿਸਪਰ ਇਨ ਦ ਨਾਈਟ, yet scars are medals never concealed। ਇਹ ਸਿੱਖ ਕੌਮ ਦੀ ਦਰਦ ਦੀ ਕਹਾਣੀ ਹੈ। ਅੱਛਾ। ਕਿ ਵੀ ਅਸੀਂ ਲੰਬਾ ਵਕਤ ਪਹਿਲਾਂ, 80 ਸਾਲ ਪਹਿਲਾਂ ਇਹਨਾਂ ਦੇ ਇਸ ਸ਼ਿਕਾਰ ਹੋਏ, ਇਹਨਾਂ ਗਿੱਦੜਾਂ ਦੇ ਪੈਕ ਦਾ। ਸਾਡਾ ਇਤਬਾਰ ਦੀ ਢਾਲ ਟੁੱਟ ਗਈ, ਅਸੀਂ ਟਰਸਟ ਕੀਤਾ। ਉਹ ਜਿਹੜੇ ਜ਼ਖਮਾਂ ਦੇ ਉੱਤੇ ਆਏ ਖਨੇੜੇ ਨੇ, ਦਾ ਸਕਾਰ ਸਟਿਲ ਵਿਸਪਰ ਇਨ ਦਾ, ਉਹ ਸਾਨੂੰ ਅਜੇ ਵੀ ਰਾਤ ਨੂੰ ਸਾਡੇ ਕੰਨਾਂ ਦੇ ਵਿੱਚ ਜਿਹੜੀ ਹੈ ਉਹ ਵਿਸਪਰ ਕਰਦੇ ਨੇ। ਯੈਟ ਸਕਾਰਸ ਆਰ ਮੈਡਲਸ ਨੈਵਰ ਕੰਸੀਲਡ। ਇਹ ਜਿਹੜੇ ਤੁਹਾਡੇ ਜ਼ਖਮਾਂ ਦੇ ਉੱਤੇ ਜਿਹੜੇ ਉੱਗਿਆ ਹੋਇਆ ਜਿਹੜਾ ਪਾਰਟ ਹੈ, ਸਕਾਰ ਜਿਹੜਾ ਭਰਿਆ, ਉਹ ਤੁਹਾਨੂੰ ਯਾਦ ਦਹਾਨੀ ਤਾਂ ਲਗਾਤਾਰ ਕਰਵਾਉਂਦਾ ਹੈ ਕਿ ਵੀ ਸਾਡੇ ਨਾਲ ਕੀ ਹੋਇਆ। ਬਿਲਕੁਲ। ਡੂ ਨਾਟ ਬਿਕਮ ਏ ਸ਼ਰਾਈਨ ਆਫ ਸੋਰੋ, ਡੂ ਨਾਟ ਲੈਟ ਯਸਟਰਡੇ ਰਿਮੇਨ, the forest waits to hear your thunder, not another hymn of pain। ਕਿ ਐਵੇਂ ਸੋਗ ਦੇ ਵਿਰਾਗ ਦੇ ਗੀਤ ਨਾ ਗਾਓ। ਅਸੀਂ ਕੋਈ ਜਿਹੜਾ ਸ਼ੋਕ ਦੀ ਸਮਾਧੀ ਨਹੀਂ ਬਣਾਉਣੀ ਹੈ। ਅਸੀਂ ਕੱਲ ਦੇ ਵਿੱਚ ਹੀ ਨਾ ਫਸੇ ਰਹੋ ਬੀਤੇ ਦੇ ਨਾਲ। ਜੰਗਲ ਇੰਤਜ਼ਾਰ ਕਰ ਰਿਹਾ ਹੈ ਤੁਹਾਡੀ ਭਬਕਾਰ ਦੀ ਆਵਾਜ਼ ਸੁਣਨ ਦੇ ਲਈ। ਹੁਣ ਕੋਈ ਦੁੱਖ ਦਾ ਗੀਤ ਨਾ ਗਾਓ ਕਿ ਜੀ ਸਾਡੇ ਨਾਲ ਧੋਖਾ ਹੋਇਆ, ਹੋ ਗਿਆ, ਹੁਣ ਉਹਨੂੰ ਪਿੱਛੇ ਛੱਡੋ, ਹੁਣ ਭਵਿੱਖ ਵੱਲ ਨਜ਼ਰ ਮਾਰੋ। ਰਾਈਜ਼, ਖੜੇ ਹੋ। ਲੈਟ ਐਵਰੀ ਹਾਰਟ ਬੀਟ ਬੀ ਏ ਹੈਮਰ, ਲੈਟ ਐਵਰੀ ਬ੍ਰੈਥ ਬਿਕਮ ਏ ਫਲੇਮ, ਗ੍ਰਿਪ ਦਾ ਥਰੋਟ ਆਫ ਫੀਅਰ ਐਂਡ ਫਾਲਸਹੁਡ till justice proudly speaks your name। ਹਰ ਦਿਲ, ਹਰ ਸਿੱਖ ਦਾ ਦਿਲ ਹੈਮਰ ਵਾਂਗ, ਹਥੋੜੇ ਵਾਂਗ ਮਜ਼ਬੂਤ ਹੋਏ। ਲੈਟ ਐਵਰੀ ਬ੍ਰੈਥ ਬਿਕਮ, ਹਰ ਤੁਹਾਡਾ ਸਾਹ ਇੱਕ ਰੋਸ਼ਨੀ ਬਣ ਜਾਏ, ਇੱਕ ਸ਼ਮਾ ਬਣੇ। ਡਰ ਦੇ ਗਲੇ ਨੂੰ ਫੜ ਲਓ, ਗ੍ਰਿਪ ਦਾ ਥਰੋਟ ਆਫ ਫੀਅਰ ਐਂਡ ਫਾਲਸਹੁਡ। ਝੂਠ ਔਰ ਡਰ ਦੇ ਗਲੇ ਨੂੰ ਜਿਹੜਾ ਉਹ ਗਲੇ ਤੋਂ ਫੜੋ। ਟਿਲ ਜਸਟਿਸ ਪ੍ਰਾਊਡਲੀ ਸਪੀਕਸ ਯੋਰ ਨੇਮ, ਜਦੋਂ ਤੱਕ ਤੁਹਾਡੇ ਹੱਕ ਦੇ ਵਿੱਚ ਨਿਆਂ ਦਾ ਫੈਸਲਾ ਨਹੀਂ ਹੁੰਦਾ। ਬਿਲਕੁਲ। The jungle is not theirs to own, its rivers know your ancient tread, the mountains carved your fearless spirit, its winds remember where you bled। ਇਹ ਜੰਗਲ ਤੁਹਾਡਾ ਹੈ, ਇਹ ਉਹਨਾਂ ਦੀ ਮਲਕੀਅਤ ਨਹੀਂ ਹੈ। ਇਹ ਦਰਿਆ ਤੁਹਾਡੇ ਪੁਰਾਤਨ ਰਾਹਾਂ ਨੂੰ ਸਮਝਦੇ ਨੇ। ਇਸ ਦੇ ਪਹਾੜ ਜਿਹੜੇ ਤੁਹਾਡੀ ਫੀਅਰਲੈਸ ਸਪਿਰਿਟ ਨੇ, ਤੁਹਾਡੇ ਨਿਡਰਪੁਣੇ ਨੇ ਜਿਹਨਾਂ ਪਹਾੜਾਂ ਨੂੰ ਕਾਵ ਕੀਤਾ ਹੈ। ਇਸ ਦੀਆਂ ਹਵਾਵਾਂ ਵੀ ਉਹ ਤੁਹਾਨੂੰ ਯਾਦ ਕਰਦੀਆਂ ਨੇ ਜਿੱਥੇ ਤੁਸੀਂ ਆਪਣਾ ਖੂਨ ਡੋਲਿਆ ਹੋਇਆ। ਬਿਵਿਆ the smiling hands that beckon
bearing feast upon a silver plate, fresh meat may hide a sharpened hook, soft pillows often cradle fate. ਹੁਣ ਅਗੇਨ ਕਿ ਹੁਣ ਧੋਖੇ ਦੇ ਵਿੱਚ ਨਹੀਂ ਫਸਣਾ ਹੈ, ਹੁਣ ਸ਼ੇਰ ਮਾਸ ਖਾਂਦਾ ਹੈ ਕਿ ਵੀ ਜੇ ਤੁਹਾਨੂੰ ਫਰੈਸ਼ ਮਾਸ ਵੀ ਕੋਈ ਦੇ ਰਿਹਾ ਹੈ ਉਹਦੇ ਵਿੱਚ ਵੀ ਹੁੱਕ ਫਸਿਆ ਹੋ ਸਕਦਾ ਹੈ ਜਿਹੜਾ ਤੁਹਾਡੇ ਮੂੰਹ ਨੂੰ ਤੁਹਾਡੀ ਜੀਭ ਨੂੰ ਕੱਟ ਦੇਗਾ, ਤੁਹਾਨੂੰ ਮਾਰਨ ਦਾ ਕਾਰਨ ਬਣੇਗਾ। ਇਹਨਾਂ ਹੱਥਾਂ ਤੋਂ ਇਹਨਾਂ ਦੇ ਸਮਾਈਲਿੰਗ ਚਿਹਰਿਆਂ ਵੱਲ ਨਾ ਦੇਖੋ, ਕਿਉਂਕਿ ਇਹ ਜਿਹੜੇ ਨੇ ਇਹ ਤੁਹਾਨੂੰ ਸਿਲਵਰ ਪਲੇਟ ਦੇ ਵਿੱਚ ਵੀ ਜੇ ਫਰੈਸ਼ ਮੀਟ ਦੇ ਰਹੇ ਹੋਣ ਤੇ ਉਹਦੇ 'ਚ ਵੀ ਕੋਈ ਸ਼ਾਰਪਨਡ ਹੁੱਕ ਹੋਏਗਾ, ਕੋਈ ਤਿੱਖੀ ਜਿਹੜੀ ਹੈ ਛੁਰੀ ਇਹਨਾਂ ਨੇ ਲੁਕਾਈ ਹੋਏਗੀ। ਬਹੁਤ ਵਾਰ ਜਿਹੜੇ ਸੌਫਟ ਪਿਲੋਜ਼ ਆਰਾਮ ਪ੍ਰਸਤ ਜ਼ਿੰਦਗੀ ਦੇ ਆਦੀ ਹੋ ਜਾਂਦੇ ਨੇ ਉਹਨਾਂ ਦਾ ਕ੍ਰੇਡਲ, ਉਹਨਾਂ ਦਾ ਪੰਗੂੜਾ ਜਿਹੜਾ ਹੈ ਉਹ ਫਿਰ ਡੋਲਣ ਲੱਗ ਜਾਂਦਾ ਹੈ। Beware the fingers stroking gently, they do not seek to dry your fears, they come as needles dressed in velvet to pierce your vision with your fears. ਕਿ ਖਬਰਦਾਰ ਰਹੋ, ਜਿਹੜੀਆਂ ਉਂਗਲਾਂ ਤੁਹਾਨੂੰ ਬੜੇ ਪਿਆਰ ਦੇ ਨਾਲ ਸਰਾ ਰਹੀਆਂ ਨੇ ਇਹ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਇਹ ਤੁਹਾਡੇ ਕੋਈ ਅਥਰੂ ਪੂੰਝਣ ਲਈ ਨਹੀਂ ਨੇ, ਇਹ ਤਾਂ ਇਹਨਾਂ ਦੇ ਵਿੱਚ ਉਹ ਨੀਡਲਸ ਨੇ, ਉਹ ਸੂਈਆਂ ਨੇ ਜਿਹੜੀਆਂ ਕਿ ਵੈਲਵਟ ਰੇਸ਼ਮ ਦੇ ਵਿੱਚ ਮਖਮਲ ਦੇ ਵਿੱਚ ਲਪੇਟੀਆਂ ਹੋਈਆਂ, ਉਹਦੇ ਅੰਦਰ ਸੂਈਆਂ ਨੇ। ਬਿਲਕੁਲ ਸ਼ਾਰਪਨਡ ਹੁੱਕ, ਸੌਫਟ ਪਿਲੋ ਉੱਪਰ ਆ ਗਿਆ ਟੂ ਪੀਅਰਸ ਯੋਰ ਵਿਜ਼ਨ ਵਿਦ ਯੋਰ ਫੀਅਰਸ, ਕਿ ਇਹ ਤੁਹਾਡੀਆਂ ਅੱਖਾਂ ਦੇ ਵਿੱਚ ਵੱਜ ਕੇ ਤੁਹਾਡੀ ਦੂਰਦਰਸ਼ਤਾ, ਤੁਹਾਡੀ ਵਿਜ਼ਨ ਨੂੰ ਖਤਮ ਕਰਨ ਲਈ ਨੇ। ਇਹ ਤੁਹਾਡੇ ਨਾਲ ਕੋਈ ਹਮਦਰਦੀ, ਪਿਆਰ ਜਾਂ ਦੋਸਤਾਨਾ ਦਾ ਪ੍ਰਗਟਾਵਾ ਨਹੀਂ ਹੋਏਗਾ। The sweetest songs may mask a chain, the warmest smile may hide a knife, the golden cage still cages eagles, though lined with comforts for a life. Again ਉਹਨਾਂ ਨੇ ਕਿਹਾ ਜਿਨ੍ਹਾਂ ਦੇ ਮਿੱਠੇ ਗੀਤ, ਜਿਹੜੇ ਜਿਨ੍ਹਾਂ ਦੇ ਥੱਲੇ ਇੱਕ ਚੇਨ, ਇੱਕ ਹਥਕੜੀ ਲੁਕੀ ਹੋ ਸਕਦੀ ਹੈ, ਇਹਨਾਂ ਦੀ ਬੜੀ ਨਿੱਘੀ ਸਮਾਈਲ ਦੇ ਵਿੱਚੋਂ ਉਹਦੇ ਪਿੱਛੇ ਇੱਕ ਚਾਕੂ ਲੁਕਿਆ ਹੋਏਗਾ ਜਿਹੜਾ ਈਗਲਸ ਨੂੰ, ਇੱਲਾਂ ਨੂੰ, ਬਾਜ਼ਾਂ ਨੂੰ ਭਰਮਾਉਣ ਦੇ ਲਈ ਜਿਹੜਾ 골ਡਨ ਕੇਜ ਹੈ, ਸੋਨੇ ਦਾ ਪਿੰਜਰਾ ਹੈ, ਅਸਲ ਦੇ ਵਿੱਚ ਇਹ ਤੁਹਾਨੂੰ ਕੈਦ ਕਰਨ ਲਈ ਹੈ। ਸੋਨਾ ਤੁਹਾਨੂੰ ਭਾਵੇਂ ਦੱਸ ਰਿਹਾ ਹੋਏ ਕਿ ਜੀ ਤੁਹਾਡੇ ਲਈ ਕੰਫਰਟੇਬਲ ਲਾਈਫ ਹੈ, ਬਟ ਲਾਈਨਡ ਵਿਦ ਕੰਫਰਟਸ ਫॉर ए ਲਾਈਫ ਇਹ ਨਹੀਂ ਹੈ, ਪਰ ਇਹ ਦਾ 골ਡਨ ਕੇਜ ਸਟਿਲ ਕੇਜਸ ਈਗਲ, ਕਿ ਸੋਨੇ ਦਾ ਪਿੰਜਰਾ ਵੀ ਅਲਟੀਮੇਟਲੀ ਉਹਨੂੰ ਗੁਲਾਮ ਹੀ ਬਣਾਉਂਦਾ ਹੈ ਈਗਲ ਨੂੰ। Therefore awaken sons of courage, let every sleeping spirit rise, shake the dust from weary shoulders, lift the sunrise in your eyes. ਇਸ ਲਈ ਅਵੇਕਨ, ਜਾਗੋ ਇਸ ਧਰਤੀ ਦੇ ਪੁੱਤਰੋ, ਹਰ ਸੁੱਤੀ ਰੂਹ ਨੂੰ ਜਗਾਓ, ਇਹ ਆਪਣੇ ਤੋਂ ਘੱਟਾ ਝਾੜੋ, ਆਪਣੇ ਥੱਕੇ ਹੋਏ ਮੋਢਿਆਂ ਤੋਂ ਇਸ ਧੂੜ ਨੂੰ ਪਾਸੇ ਕਰੋ। ਲਿਫਟ ਦਾ ਸਨਰਾਈਜ਼ ਇਨ ਯੋਰ ਆਈਜ਼, ਚੜ੍ਹਦੇ ਸੂਰਜ ਵੱਲ ਦੇਖੋ ਤੇ ਫਿਰ ਉਸ ਚੋਂ ਤੁਹਾਡੀ ਬੁਲੰਦ ਪਬਕਾਰ ਨਿਕਲੇ। ਯੂ ਵਰ ਨਾਟ ਬੋਰਨ ਟੂ ਬੈਗ ਫॉर ਮਰਸੀ nor wander wearing borrowed scars, you were born with hearts of mountains and souls that carry captive stars. You were not born to beg for mercy. ਤੁਸੀਂ ਕਿਸੇ ਦੇ ਦਇਆ ਦਾ ਪਾਤਰ ਬਣਨ ਲਈ ਨਹੀਂ ਬਣੇ। nor wander wearing borrowed scars, ਤੁਸੀਂ ਉਹਨਾਂ ਜ਼ਖਮਾਂ ਨੂੰ ਲੈ ਕੇ ਉਹਨਾਂ ਨੂੰ ਸਰਾਣ ਦੇ ਉੱਤੇ ਹੀ ਰਹੋ, ਇਸ ਲਈ ਵੀ ਤੁਸੀਂ ਨਹੀਂ ਹੋ। You were born with hearts of mountains, ਤੁਹਾਡੇ ਜਿਗਰੇ ਪਹਾੜਾਂ ਜਿੱਡੇ ਨੇ, ਤੁਸੀਂ ਉਹਦੇ ਨਾਲ ਪੈਦਾ ਹੋਏ ਹੋ। ਐਂਡ ਸੋਲਸ ਦੈਟ ਕੈਰੀ ਕੈਪਟਿਵ ਸਟਾਰਸ, ਕਿ ਤੁਹਾਡੀਆਂ ਰੂਹਾਂ ਦੇ ਅੰਦਰ ਜਿਹੜੀ ਆ ਉਹ ਬੁਲੰਦੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਲੈਟ ਯੋਰ ਕਰੇਜ ਬੀ ਏ ਰਿਵਰ ਦੈਟ ਟੀਅਰਸ ਅਪਾਰਟ ਦ ਵਾਲਸ ਆਫ ਨਾਈਟ, ਲੈਟ ਯੋਰ ਹੋਪ ਬਿਕਮ ਐਨ ਈਗਲ ਦੈਟ ਟੀਚਿਸ ਬ੍ਰੋਕਨ ਵਿੰਗਸ ਟੂ ਫਲਾਈਟ। ਤੁਹਾਡਾ ਹੌਸਲਾ ਇੱਕ ਦਰਿਆ ਵਾਂਗ ਹੋਏ ਜਿਹੜਾ ਰਾਤ ਦੀਆਂ ਦੀਵਾਰਾਂ ਨੂੰ ਵੀ ਤੋੜ ਦੇ। ਦੈਟ ਟੀਅਰਸ ਅਪਾਰਟ ਦਾ ਵਾਲਸ ਆਫ ਨਾਈਟ, ਲੈਟ ਯੋਰ ਹੋਪ ਬਿਕਮ ਐਨ ਈਗਲ, ਜਿਵੇਂ ਬਾਜ਼ ਅਸਮਾਨ ਦੇ ਵਿੱਚ ਤਾਰੀਆਂ ਲਾਉਂਦਾ ਹੈ, ਤੁਹਾਡੀਆਂ ਆਸਾਂ ਉਸ ਵਾਂਗ ਹੋਣ।
ਔਰ that teaches broken wings to flight ਕਿ ਅਸਮਾਨ 'ਚ ਬਾਜ਼ੀਆਂ ਉਹਨੂੰ ਸਿਖਾਉਂਦੀਆਂ ਨੇ ਕਿ ਜੇ ਉਸ ਦੇ ਖੰਭ ਦਾ ਨੁਕਸਾਨ ਵੀ ਹੋਇਆ ਤੇ ਉਸ ਨੇ ਫਿਰ ਵੀ ਕਿਵੇਂ ਆਪਣੀ ਪ੍ਰਵਾਜ਼ ਨੂੰ ਉੱਚਾ ਰੱਖਣਾ ਹੈ। Turn every wound into a window through which tomorrow's light may stream. Turn every chain into a trumpet calling millions to one dream. ਹਰ ਜ਼ਖਮ ਨੂੰ ਇੱਕ ਖਿੜਕੀ ਬਣਾਓ। ਜੀ ਹਰ ਆਉਣ ਵਾਲੇ ਕੱਲ ਦੀ ਰੋਸ਼ਨੀ ਇਹ ਤੁਹਾਡੇ ਲਈ ਇੱਕ ਸਟ੍ਰੀਮ ਹੋਏ, ਇੱਕ ਦਰਿਆ ਵਾਂਗ ਹੋਏ। ਹਰ ਚੇਨ ਨੂੰ, ਹਰ ਹੱਥਕੜੀ ਨੂੰ, ਹਰ ਬੇੜੀ ਨੂੰ ਟਰੰਪਟ ਬਣਾਓ। ਟਰੰਪਟ ਹੁੰਦਾ ਤੂਤੀ, ਜਦੋਂ ਕਿ ਤੁਸੀਂ ਕਹਿੰਦੇ ਨਾ ਉਹਦੀ ਤੂਤੀ ਬੋਲਦੇ ਹੈ ਕਿ ਵੀ ਜਿਹੜੀ ਚੇਨ ਹੈ ਉਸ ਨੂੰ ਵੀ ਤੁਸੀਂ ਤੂਤੀ ਬਣਾਓ। ਕਾਲਿੰਗ ਮਿਲੀਅਨਸ ਟੂ ਵਨ, ਕਿਉਂਕਿ ਤੂਤੀ ਦੀ ਆਵਾਜ਼ ਫਿਰ ਚਾਰ ਚਫੇਰੇ ਗੂੰਜੇ ਔਰ ਮਿਲੀਅਨਸ ਜਿਹੜੇ ਨੇ ਉਹ ਇਸ ਇੱਕ ਆਪਣੇ ਆਜ਼ਾਦੀ ਦੇ ਖਾਬ ਦੇ ਲਈ ਨਿਕਲਣ। The hour of mourning now is over. The hour of roaring has begun. Let every fearless step proclaim that darkness bows before the sun. ਹੁਣ ਸ਼ੋਕ ਮਨਾਉਣ, ਸ਼ੋਕ ਸਮਾਗਮ, ਅਫਸੋਸ ਦੇ ਪਲ ਜਿਹੜੇ ਨੇ ਉਹ ਖਤਮ ਹੋਏ। ਹੁਣ ਤੁਹਾਡੀ ਪਬਕਾਰ ਦੀ ਘੜੀ ਸ਼ੁਰੂ ਹੋਈ ਹੈ। Let every fearless step proclaim that darkness bows before the sun. ਕਿ ਤੁਹਾਡਾ ਹਰ ਕਦਮ ਇਹ ਸੁਨੇਹਾ ਦੇ ਰਿਹਾ ਹੋਏ ਕਿ ਅਲਟੀਮੇਟਲੀ ਸੂਰਜ ਦੇ ਸਾਹਮਣੇ ਹਨੇਰਾ ਉੱਡ ਖਲੋਂਦਾ ਹੈ, ਹਨੇਰਾ ਦੌੜ ਜਾਂਦਾ ਹੈ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਜਿਵੇਂ ਸ਼ੇਰ ਦੀ ਭਬਕਾਰ ਮਿਰਗਾਂ ਦੀ ਡਾਰ ਨੂੰ ਭੱਜਣ ਤੇ ਮਜਬੂਰ ਕਰਦੀ ਹੈ, ਤੇ ਇਵੇਂ ਹੀ ਜਿਹੜਾ ਹੈ ਜਦੋਂ ਸੂਰਜ ਆਉਂਦਾ ਹੈ ਤੇ ਉਹ ਹਨੇਰਾ ਪਲੋ ਹੁੰਦਾ ਹੈ, ਭੱਜ ਜਾਂਦਾ ਹੈ। ਜੀ March until the forest blossoms, till every frightened voice is free. For freedom is the tallest tree that grows from roots of dignity. ਮਾਰਚ ਆਪਣਾ ਜਾਰੀ ਰੱਖੋ ਜਦੋਂ ਤੱਕ ਇਹ ਤੁਹਾਡਾ ਸਾਰਾ ਬਾਗ, ਸਾਰਾ ਜੰਗਲ ਇਹ ਫੁੱਲਾਂ ਦੇ ਨਾਲ ਮਹਿਕਦਾ ਨਹੀਂ। till every frightened voice, ਜਦੋਂ ਤੱਕ ਹਰ ਉਹ ਆਵਾਜ਼ ਜਿਹੜੀ ਜੰਗਲ ਦੇ ਵਿੱਚ ਦੁਬਕ ਕੇ ਬੈਠੀ ਹੈ ਉਹ ਆਜ਼ਾਦਾਨਾ ਤੌਰ ਤੇ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰਦੀ, ਕਿਉਂਕਿ ਆਜ਼ਾਦੀ ਦਾ ਰੁੱਖ ਜਿਹੜਾ ਉਹ ਸਭ ਤੋਂ ਵੱਡਾ ਰੁੱਖ ਹੁੰਦਾ ਹੈ ਜਿਹੜਾ ਡਿਗਨਿਟੀ, ਸਵੈਮਾਨ, ਸੈਲਫ ਰਿਸਪੈਕਟ ਜਿਸ ਦੀਆਂ ਜੜ੍ਹਾਂ ਹੁੰਦਾ ਹੈ। ਅਖੀਰ 'ਚ ਹੈ ਗੋ ਨਾਓ, ਦਿਸ ਇਜ਼ ਦਾ ਟਾਈਮ, not with hatred burning blindly but with justice blazing bright. Make this your final fearless struggle. Let truth become your sword of light. अंदर नफरत नहीं, not with hatred burning blindly, hatred नहीं, but with justice blazing bright. ਤੁਹਾਡੇ ਅੰਦਰ ਇਨਸਾਫ ਦੀ ਰੋਸ਼ਨੀ, ਇਨਸਾਫ ਲੈਣ ਦੀ ਤਾਂਗ, ਜਜ਼ਬਾ, ਡਿਟਰਮੀਨੇਸ਼ਨ ਇਹ ਹੋਏ। ਮੇਕ ਦਿਸ ਯੋਰ ਫਾਈਨਲ ਫੀਅਰਲੈਸ ਸਟਰਗਲ, ਕਿ ਹੁਣ ਇਹ ਤੁਹਾਡੀ ਲੜਾਈ ਫਾਈਨਲ ਲੜਾਈ ਹੈ। ਲੈਟ ਟਰੂਥ ਬਿਕਮ ਯੋਰ ਸੌਰਡ ਆਫ ਲਾਈਟ, ਸੱਚਾਈ ਦੀ ਤਲਵਾਰ, ਸੱਚਾਈ ਦੀ ਕੈਂਡਲ, ਸੱਚਾਈ ਦੀ ਸ਼ਮਾ, ਇਹ ਤੁਹਾਡਾ ਗਹਿਣਾ ਹੈ। ਲਾਸਟ ਹੈ ਸੈਂਟੈਂਸ, ਐਂਡ ਵੈਨ ਦ ਐਕੋਜ਼ ਸ਼ੇਕ ਦ ਵੈਲੀਜ਼ let history write in living flame. The lions never truly vanished. They were only gathering strength to roar again. And when the echoes shake the valleys, ਜਦੋਂ ਤੁਹਾਡੀ ਥੰਡਰ, ਤੁਹਾਡੀ ਰੋਰ, ਤੁਹਾਡੀ ਪਬਕਾਰ, ਤੁਹਾਡੀ ਗਰਜ ਜੰਗਲਾਂ ਦੇ ਅੰਦਰ ਜਿਹੜੀ ਹੈ ਉਹ ਚਾਰ ਚਫੇਰੇ ਜਿਹੜੀ ਹੈ ਉਹ ਐਸੀ ਪਬਕਾਰ ਬਣੇ ਕਿ ਘਾਟੀਆਂ ਜਿਹੜੀਆਂ ਨੇ, ਵੈਲੀਜ਼ ਨੇ, ਜੰਗਲ ਨੇ, ਉਹ ਵੀ ਥਰ ਥਰ ਕੰਬਣ ਲੱਗ ਜਾਣ। ਲੈਟ ਹਿਸਟਰੀ ਰਾਈਟ ਇਨ ਲਿਵਿੰਗ ਫਲੇਮ, ਫਿਰ ਇਤਿਹਾਸ ਇਸ ਸੱਚ ਨੂੰ ਬਿਆਨ ਕਰੇ। ਦ ਲਾਇਨਸ ਨੈਵਰ ਟਰੂਲੀ ਵੈਨਿਸ਼ਡ, ਸ਼ੇਰ ਕਦੇ ਵੀ ਅਲੋਪ ਨਹੀਂ ਸੀ ਹੋਏ। ਦੇ ਵਰ ਓਨਲੀ ਗੈਦਰਿੰਗ ਸਟਰੈਂਥ ਟੂ ਰੋਅਰ ਅਗੇਨ, ਕਿ ਉਹ ਤਾਕਤ ਇਕੱਠੀ ਕਰ ਰਹੇ ਸੀ ਕਿ ਇੱਕ ਵਾਰ ਉਹ ਜਿਹੜੀ ਹੈ ਉੱਠ ਕੇ ਫੇਰ ਆਪਣੀ ਐਸੀ ਪਬਕਾਰ ਮਾਰਨ ਕਿ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ।
ਨਾ ਧੀਰ ਧਰੋ। ਐਕਸਲੈਂਟ ਸਰ। ਸੋ ਸ਼ਿਰਬਾਜ਼ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਨਜ਼ਮ ਹੈ Always, this is so inspiring. ਹਾਂਜੀ, ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੁਹੰਮਦ ਯੂਨਸ ਜੀ ਸਾਡੇ ਪਹਿਲੇ ਵਿਊਅਰ ਆਲਵੇਜ਼ ਹੋਣ ਲੱਗ ਪਏ ਨੇ, ਵੈਰੀ ਗੁੱਡ ਹੈ। ਸੋ ਸਾਨੂੰ ਸਲਾਮ ਭੇਜ ਦੇ ਦਿਓ ਦੋਨਾਂ ਨੂੰ, ਔਰ ਇਹ ਲਾਹੌਰ ਤੋਂ ਸਾਨੂੰ ਦੇਖਦੇ ਨੇ। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯੂਨਸ ਜੀ। ਇਸੇ ਤਰ੍ਹਾਂ ਸਾਡੇ ਕੋਲ ਸੋਮਾ ਲਈ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਮਲਕ ਜੀ ਵੀ ਇਹ ਵੀ ਸਾਡੇ ਪਹਿਲੇ ਵਿਊਅਰਸ ਹਾਂਜੀ, ਇਹ ਪਹਿਲੇ ਹਾਂਜੀ, ਹੁਣ ਸੈਕੰਡ ਹੋ ਗਏ। ਉਹਨਾਂ ਨੇ ਯੂਨਸ ਸਾਹਿਬ ਨੇ ਜ਼ਰਾ ਮੋਰਚਾ ਮਾਰਿਆ, ਇੱਕ ਅੱਧਾ ਮਿੰਟ ਲੇਟ ਹੋ ਗਏ ਹੋਣੇ ਨੇ। ਬਿਲਕੁਲ। ਫਿਰ ਇਸੇ ਤਰ੍ਹਾਂ ਮਲਕ ਜੀ ਜਿਹੜੇ ਕਹਿੰਦੇ ਡਾਕਟਰ ਸਾਹਿਬ ग्रेट, एंड मोहम्मद जोनस जी कहते हैं कि डॉक्टर साहब अगर मेरी ज़िंदगी में खालिस्तान बन गया तो मैं एक घर खालिस्तान में बनाना पसंद करूँगा, खालिस्तान ज़रूर बनेगा इंशाअल्लाह। ਮੁਹੰਮਦ ਯੂਨਸ ਜੀ, ਤੁਹਾਡਾ ਸਾਰਾ ਖਾਲਿਸਤਾਨ ਹੀ ਤੁਹਾਡਾ ਘਰ ਹੋਏਗਾ, ਤੁਸੀਂ ਮੋਸਟ ਵੈਲਕਮ ਹੋਵੋਗੇ। ਬਿਲਕੁਲ, ਮਲਕ ਜੀ ਅਨਾਇਤ ਕਰੇ। ਹਾਂਜੀ, ਮਲਕ ਜੀ ਕਹਿੰਦੇ ਨੇ ਕਿ ਥੈਂਕ ਯੂ ਸੋ ਮਚ। ਐਂਡ ਗੁਸਕੇ ਜੀ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਖਾਲਸਾ ਦੇ ਪੰਜਾਬ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਤੇ ਉੱਤੇ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। आज़ादी हाल है। और मोहम्मद जाकूब जी कहते हैं कि आज 14 अगस्त है, आज इस्लामाबाद में फर्स्ट टाइम सिख चिल्ड्रन ने तलवार का गतका प्ले किया आर्मी परेड के दौरान। बहुत खुशी की गल है। ਅਸੀਂ nice। ਦੇਖਾਂਗੇ ਜੇ ਉਹਦੀ ਵੀਡੀਓ ਮਿਲ ਜਾਏ ਔਰ ਕਾਪੀਰਾਈਟ ਦਾ ਇਸ਼ੂ ਨਾ ਹੋਏ ਤਾਂ ਅਸੀਂ ਆਪਣੇ ਚੈਨਲ ਤੇ ਵੀ ਉਹਨੂੰ प्ले करांगे। और पाकिस्तान जैसे भी है, और पाकिस्तान की कदर करो, देख लो कि फ़लस्तीन का हाल, कश्मीर का हाल, पाकिस्तान खालिस्तान जिंदाबाद। बिल्कुल बिल्कुल, मैं यही अपने पाकिस्तानी भैन भरावां नूं कहना चाहुंदा भी जे तुसीं आज़ादी का मतलब देखना है तो जिहड़े 22-23 करोड़ पाकिस्तान दे विच मुसलमान ने उन्हां दा कंपैरिजन करके देख लो कि 20 करोड़ जिहड़े इंडिया के नक्शे च मुसलमान ने उन्हां दा की हाल हिंदुआं ने कीता है। बिल्कुल। फिर कहते ने कि हम मोहम्मद यूनुस के अच्छा उन्होंने आपस में चैट उन्होंने ऐशले कहते हैं कि इस्लामिक पोलिटिकल एक्टिविज्म वाज रिस्पॉन्सिबल फॉर पार्टीशन। ऐशला जी, एक्टिविज्म तो उदों ही हुंदा ਜਦੋਂ ਤੁਹਾਨੂੰ पता है भी ਤੁਹਾਡੀ ਹੋਂਦ, ਤੁਹਾਡੀ ਐਗਜ਼ਿਸਟੈਂਸ, ਤੁਹਾਡਾ ਦੂਜਾ ਖਤਰੇ 'ਚ ਹੈ। ਔਰ मैं समझदा भी कायदे आज़म ने ठीक जो है कंकलूड किया। अदरवाइज जो हाल 20 करोड़ मुसलमानों का है, ये जड़े इधर बचे ने वो भी उसे ही खाते च पे होने सी। अमरजीत सैनी जड़े खालसा जिंदाबाद कहते हैं, एशले कहते हैं कि बिफोर पार्टीशन राम एंड मोहम्मद एग्जिस्टेड इन एवरी पार्ट ऑफ इंडिया। आफ्टर partition Muhammad existed in every part of subcontinent, but Ram cannot say the same. What was Ram's crime? ਐਸ਼ਲਾ ਜੀ, ਤੁਹਾਡਾ ਭਾਵ ਸਮਝ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ। ਤੁਸੀਂ ਪ੍ਰੋਪਰਲੀ ਡਰਾਫਟ ਕਰੋ ਕੋਈ ਨਾ ਕੋਈ ਈਮੇਲ, ਔਰ ਉਹਦੇ ਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਔਰ ਇਹ ਤੁਹਾਡੀ ਗੱਲ ਸਮਝ ਚ ਨਹੀਂ ਆਈ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। मोहम्मद जाकूब जी कहते हैं कि अजीब बात है कि मोहनदास गांधी भी गुजराती था और मोदी भी गुजराती है, दोनों रंगबाज ड्रामेबाज। देखो गल गांधी भी गुजराती, पटेल भी गुजराती, मोदी भी गुजराती, अमित शाह भी गुजराती, पर इन्हें गांधी और पटेल गुजरातियां नूं जिन्हां ने मात दित्ती, मोहम्मद अली जिन्हां वो भी गुजराती। Actually, फिर कहते हैं कि Sikh Panth's political problems began with Dal Khalsa took over Sikh Panth without authorization from Guru Gobind Singh, who handed his power to Lakshman Dev, Banda Bahadur and not other। ਐਸ਼ਲਾ ਜੀ, ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਤਾਂ 1716 ਦੇ ਵਿੱਚ ਸ਼ਹੀਦ ਹੋ ਗਏ। ਅਗਲੇ 15-20 ਸਾਲ ਇੱਕ ਗੈਪ ਹੈ। ਫਿਰ ਜਿਹੜੀ ਸਿੱਖ ਪਾਵਰ ਨਿਕ ਉੱਠੀ, ਉਹਨੇ ਦਲ ਖਾਲਸਾ ਦੀ ਕਮਾਂਡ ਥੱਲੇ ਲੀਡ ਕੀਤਾ। ਸੋ ਉਹਨਾਂ ਨੇ ਕਿਹੜਾ ਡਿਸਓਬੇ ਕੀਤਾ ਗੁਰੂ ਸਾਹਿਬ ਦਾ ਆਰਡਰ ਜਾਂ ਬੰਦਾ ਸਿੰਘ ਬਹਾਦਰ ਦੀ ਕੋਈ ਅਥਾਰਟੀ ਨੂੰ? ਚਾਰੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਔਰ ਉਸ ਤੋਂ ਬਾਅਦ ਦਲ ਖਾਲਸਾ ਤੋਂ ਉਹਨਾਂ ਦੀ ਸ਼ਹਾਦਤ ਤੋਂ ਆਲਮੋਸਟ 20 ਸਾਲ ਬਾਅਦ ਐਜ਼ ਏ ਬਾਡੀ ਬਣਦਾ। ਸੋ ਤੁਸੀਂ ਜ਼ਰਾ ਆਪਣੇ ਇਤਿਹਾਸ ਤੇ ਫੈਕਟ ਕਰੈਕਟ ਕਰੋ ਜ਼ਰਾ। नासिर चौधरी खालसा जिंदाबाद कहते हैं। और फिर इसी तरह मोहम्मद जाकूब जी कहते हैं कि टोटल एग्री विद डॉक्टर साहब, बड़ी गल है, बड़ी गल है।
और फिर इसी तरह कहते हैं कि आज 14 अगस्त इस्लामाबाद में आज़ादी की परेड के दौरान पहली मरतबा सिख कल्चर का मुजाहरा किया। दिस इज़ अनबिलीवेबल, इंडिया जलकर खाक हो गया। और फिर इसी तरह साढ़े को फिर इसलिए कहते हैं जिन्ना ऑर्डर्ड वायलेंट डायरेक्शन एक्शन अगेंस्ट हिंदूज इन बंगाल after being paid areas from Delhi, Jinnah and his forces promptly invaded Kashmir. He was a very violent, mean and small man. ਐਸ਼ਲਾ ਜੀ ਤੁਸੀਂ ਪਤਾ ਨਹੀਂ ਕਿਹੜੀ ਇਹ ਗੱਲ ਕਰ ਰਹੇ ਹੋ, ਹਾਲਾਂ ਤੁਸੀਂ ਜਿਹੜੀ ਡਾਇਰੈਕਟ ਐਕਸ਼ਨ ਦੀ ਗੱਲ ਕੀਤੀ ਉਹਨੂੰ ਅਸੀਂ ਵੀ ਮੈਂਸ਼ਨ ਕੀਤਾ ਹੈ, ਔਰ ਉਹ ਇੱਕ ਪ੍ਰੈਸ਼ਰ ਟੈਕਟਿਕ ਸੀ ਜਿਹੜਾ ਕਿ ਫਾਈਨਲੀ ਕਾਂਗਰਸ ਮਜਬੂਰ ਜਿਹੜੀ ਆ ਉਸ 'ਚੋਂ ਉਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਐਕਸੈਪਟ ਨਹੀਂ ਕਰਦੇ ਕੀ ਹੋਏਗਾ। ਅਦਰਵਾਈਜ਼ ਕੋਈ ਵੀ ਮਿਸਟਰ ਜਿਨ੍ਹਾਂ ਦੇ ਜਿੰਨੇ ਤੁਸੀਂ ਕਰੀਅਰ ਦੇ ਵਿੱਚ ਦੇਖਦੇ ਹੋ ਉਹ ਹਮੇਸ਼ਾ ਉਹ ਤਾਂ ਗਾਂਧੀ ਦੇ ਨੌਨ ਵਾਇਲੈਂਟ ਜਿਹੜਾ ਅਸਹਿਯੋਗ ਜਾਂ ਕਾਨੂੰਨ ਨੂੰ ਤੋੜਨ ਦਾ ਵੀ ਖਿਲਾਫ ਹੀ ਵਾਜ਼ ਐਵਰੀ ਇੰਚ ਕਿ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਟਰਗਲ ਕਰਨ ਦੀ ਲਾਈਨ ਸੀ। ਹਾਂ ਉਹਨਾਂ ਨੇ ਆਪਣੇ ਪਾਕਿਸਤਾਨ ਦੇ ਕਾਜ਼ ਨੂੰ ਅੱਗੇ ਪਹੁੰਚਾਉਣ ਦੇ ਲਈ ਜਿਹੜਾ ਇੱਕ ਪਾਰਟ ਜਿਹੜਾ ਐਜ਼ ਏ ਪ੍ਰੈਸ਼ਰ ਟੈਕਟਿਕ ਸੀ ਡਾਇਰੈਕਟ ਐਕਸ਼ਨ, ਉਸ ਨਾਲ ਮੈਸੇਜ ਦੇ ਦਿੱਤਾ ਸੀ ਕਿ ਭਾਈ ਅਦਰਵਾਈਜ਼ ਫਿਰ ਕੀ ਹੋ ਸਕਦਾ। ਲੇਕਿਨ ਹੀ ਵਾਜ਼ ਮੈਨ ਆਫ ਇੰਟੈਗਰਿਟੀ, ਮੈਨ ਆਫ ਆਨੈਸਟੀ, ਔਰ ਉਹਨਾਂ ਨੇ ਨਾ ਆਪਣੇ ਲੋਕਾਂ ਨੂੰ ਮੁਸੀਬਤ 'ਚ ਪਾਇਆ। ਇਹ ਠੀਕ ਹੈ ਕਿ ਪਾਰਟੀਸ਼ਨ ਦੀ ਵਜ੍ਹਾ ਕਰਕੇ ਮੁਸੀਬਤਾਂ ਆਈਆਂ ਉਸ ਖਿੱਤੇ ਦੇ ਲੋਕਾਂ 'ਚ, ਲੇਕਿਨ ਉਹਨਾਂ ਨੇ ਕੋਈ ਪਾਕਿਸਤਾਨ ਲੈਣ ਦੇ ਲਈ ਕੋਈ ਮੁਸਲਮਾਨਾਂ ਨੂੰ ਤੋਂ ਜੇਲ੍ਹਾਂ ਨਹੀਂ ਭਰਵਾਈਆਂ ਗਈਆਂ ਕਿ ਵੀ ਉਹਨਾਂ ਨੇ ਜਿਹੜਾ ਸਫ਼ਰ ਕੀਤਾ। ਬਸਰਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਹਸਨ ਖਾਨ ਜਿਹੜੇ ਨੇ ਕਹਿੰਦੇ ਹੈਪੀ ਇੰਡੀਪੈਂਡੈਂਸ ਡੇ ਆਫ ਪਾਕਿਸਤਾਨ, ਪਾਕਿਸਤਾਨ ਜ਼ਿੰਦਾਬਾਦ, ਇਨਸ਼ਾਅੱਲਾ ਮੀਨ ਜ਼ਰੂਰ ਖਾਲਿਸਤਾਨ ਜ਼ਿੰਦਾਬਾਦ। और फिर इसी तरह साढ़े कोल मोहम्मद याकूब जी कहते जी जी डॉक्टर साहब पटेल बहुत बड़ा इस्लाम का दुश्मन था। और फिर इसी तरह नासिर चौधरी कहते पटेल वाज एनमी ऑफ सिक्स टू। और नहीं ये कोई सोच है जी, ये बिल्कुल हिंदू तो भी विचारधारा सी उहदी भी नफरत नाल भरिया होया है। और फिर इसी तरह मोहम्मद हाँ जी फिर इसी तरह कृपाल जी कहते हैं कि धरती पानी अग हवा आकाश दी प्यास खालसा राज है, राज कुर्सी नाल नहीं तख्त नाल बनता है, राज झंडे नाल नहीं निशान नाल बनता है, राज तिरंगे नाल नहीं खंडे नाल बनता है, राज जित नाल नहीं फतेह नाल बनता है। हाँ बहुत खूबसूरत तुसी क्या, बट इस वेले साडे कोल पोलीटिकल टैरीटरी का होना बहुत अहम है, जिहदे थल्ले साडे सिੱਖੀ ਦੇ ਜਿਹੜੇ महान सिद्धांत ने उन्होंने असीं इंप्लीमेंट कर सकीए, जिहड़ा एज ए रोल मॉडल होए for the other nations of the world as well। ਕਮਲਜੀਤ ਸਿੰਘ ਕਹਿੰਦੇ ਨੇ ਕਿ ਇਹ ਗੱਲ ਵੀ ਸਾਫ਼ ਨਹੀਂ ਕਿ ਰਾਜਵਾਨਾਂ ਨੂੰ ਅੰਦਰ ਬੈਠੇ ਕੋਲ ਜਾਣਕਾਰੀ ਕਿਸ ਤਰ੍ਹਾਂ ਪਹੁੰਚਦੀ ਹੈ ਤੇ ਗੱਲਬਾਤ ਅੰਦਰ ਤੇ ਬਾਹਰ ਲਿਆਉਣ ਵਾਲਾ ਬੰਦਾ ਕਿਸ ਤਰ੍ਹਾਂ ਦਾ ਹੈ, ਕਿਉਂਕਿ ਫਾਂਸੀ ਸਮੇਂ ਪੇਸ਼ ਕੀਤੇ ਗਏ ਤੇ ਹੋਣ ਵਾਲੇ ਵਿਚਾਰਾਂ ਵਿੱਚ ਬਹੁਤ ਫਰਕ ਹੈ। ਦੇਖੋ ਇਸੇ ਲਈ ਜਿਹੜੇ ਜੇਲ੍ਹ 'ਚ ਬੈਠੇ ਸੱਜਣ ਨੇ ਜਦੋਂ ਉਹਨਾਂ ਦੇ ਨਾਂ ਤੇ ਕੋਈ ਬਿਆਨ ਆਉਂਦਾ ਹੈ ਤੇ ਉਹਦੇ ਤੇ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਈ ਉਹਨਾਂ ਨੂੰ ਕੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਜਾਂ ਉਹਨਾਂ ਨੇ ਕੀ ਕਿਹਾ, ਵਿਚੋਲਾ ਕੌਣ ਹੈ। ਕਿਉਂਕਿ ਜਿਵੇਂ ਅੱਜ ਰਾਜੋਆਣਾ ਹੋਰਾਂ ਨੇ ਜਿਹਦੇ 'ਚ ਦੀਪ ਸਿੱਧੂ ਔਰ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ ਵਿਅੰਗ ਕੀਤਾ ਹੋਇਆ, ਹਾਲਾਂ ਇੱਕ ਮੈਸੇਜ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਜਿਹੜਾ ਪੀਸਫੁਲ ਪ੍ਰੋਟੈਸਟ ਕਰਨ ਦੀ ਉਹਨਾਂ ਨੇ ਕਾਲ ਦਿੱਤੀ ਹੈ ਕਿ ਜੀ ਜਿਹੜਾ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ। ਲੇਕਿਨ ਮੈਨੂੰ ਇੱਕ ਜਿਹੜੇ AI ਫੀਲਡ ਦੇ ਐਕਸਪਰਟ ਵੀ ਨੇ ਔਰ ਦੂਸਰੇ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਜੇ ਤੁਸੀਂ ਧਿਆਨ ਨਾਲ ਦੇਖੋ ਵੀ ਇਹ ਹਵਾਰਾ ਜੀ ਦਾ ਪਹਿਲਾ 31 ਸਾਲਾਂ 'ਚ ਕੋਈ ਜੇਲ੍ਹ 'ਚੋਂ ਵੀਡੀਓ ਮੈਸੇਜ ਆਇਆ ਤੇ ਉਹਨਾਂ ਦੀ ਲਿਪ ਸਿੰਕਿੰਗ ਨਹੀਂ ਹੈ, ਜਦੋਂ ਲਫ਼ਜ਼ ਕਹਿ ਰਹੇ ਉਹਨਾਂ ਨੇ ਕਿਹਾ ਜੀ ਇਹ AI ਜਨਰੇਟਿਡ ਵੀਡੀਓ ਲੱਗਦੀ, ਪਰ ਉਹਨੂੰ ਇਸ ਪੈਮਾਨੇ ਦੇ ਉੱਤੇ ਸਾਰੇ ਚੈਨਲ ਦੇ ਉੱਤੇ ਫੈਲਾਇਆ ਗਿਆ ਹੈ, ਸਰਕਾਰੀ ਚੈਨਲ ਵੀ ਦੇ ਰਹੇ ਨੇ। ਹਾਲਾਂ ਉਹ ਮੈਸੇਜ ਠੀਕ ਹੈ ਉਹਦੇ 'ਚ ਕੋਈ ਪਰ ਕੱਲ ਨੂੰ ਇਹੀ ਜਿਹੜੀ ਟੈਕਨੀਕ ਹੈ ਉਹ ਇਸਤੇਮਾਲ ਹੋਏਗੀ ਕੋਈ ਮਿਸ ਰਿਪਰੈਜ਼ੈਂਟੇਸ਼ਨ ਲਈ ਵੀ। ਔਰ ਮੈਂ ਜਦੋਂ ਸਵੇਰੇ ਹੀ ਵੀਡੀਓ ਦੇਖੀ ਤਾਂ ਮੈਨੂੰ ਲੱਗਾ ਵੀ ਲਿਪ ਸਿੰਕਿੰਗ ਨਹੀਂ ਹੋ ਰਹੀ ਹੈ, AI ਜਨਰੇਟਿਡ ਹੈ, ਅਦਰਵਾਈਜ਼ ਇੰਨਾ ਉਹਨਾਂ ਦੇ ਉੱਤੇ ਹੁੰਦਿਆਂ ਉਹਨਾਂ ਨੂੰ ਕਿਹਨੇ ਵੀਡੀਓ ਹੁਣ ਤੱਕ ਨਹੀਂ ਬਣਾਈ ਦਿੱਤੀ ਤੇ ਹੁਣ ਕਿਤੇ ਬਣਾਤੀ ਹੈ। और बसरा जी भी फिर खालसा जिंदाबाद कहते हैं और नासिर चौधरी जी कहते अच्छा ना लग्या एशले वाई जना डिड नॉट ऑफर 6 a single space in West Punjab, you get a know the true nature of a person once so you give them power।
ਹੁਣ ਤੁਹਾਡੀਆਂ ਗੱਲਾਂ ਜਾਂਦਾ ਤੁਸੀਂ ਇੱਕ ਪ੍ਰੋਪਰ ਈਮੇਲ ਫਰੇਮ ਕਰੋ, ਉਹਦੇ 'ਚ ਆ ਜਿਹੜੇ ਤੁਹਾਡੇ ਸਾਰੇ ਕੰਸਰਨ ਨੇ, ਉਹਦੇ 'ਚ ਜੋ ਤੁਹਾਡੇ ਸਵਾਲ ਨੇ, ਕੁਐਰੀਜ਼ ਨੇ, ਲੈਟ ਵੀ ਡਿਸਕਸ them one by one। ਕਿਰਪਾਲ ਜੀ ਕਹਿੰਦੇ ਨੇ ਕਿ 1947 ਦੀ ਵੰਡ ਸਮੇਂ ਬ੍ਰਿਟਿਸ਼ ਰਾਣੀ ਨੇ 100 ਸਾਖੀ ਪੜ੍ਹੀ ਹੋਈ ਸੀ, ਇਸੇ ਕਰਕੇ ਸਿੱਖਾਂ ਦਾ ਰਾਜ ਨਹੀਂ ਬਣ ਸਕਿਆ। 1984 ਵਿੱਚ ਬ੍ਰਿਟਿਸ਼ ਰਸ਼ੀਆ ਅਤੇ ਇਜ਼ਰਾਈਲ ਦਾ ਇੰਡੀਆ ਨੂੰ ਸਾਥ ਦੇਣਾ ਵੀ ਅਸਲ ਵਿੱਚ ਖਾਲਸੇ ਰਾਜ ਨੂੰ ਹਮੇਸ਼ਾ ਲਈ ਖਤਮ ਕਰਨਾ ਸੀ। ਦੇਖੋ, ਤੁਹਾਡੇ ਵਿਚਾਰਾਂ ਨਾਲ ਅਸੀਂ ਭਾਵੇਂ ਪੂਰੀ ਤਰ੍ਹਾਂ ਨਾ ਵੀ ਸਹਿਮਤ ਹੋਈਏ, ਪਰ ਕੁਛ ਨਾ ਕੁਛ ਐਸਾ ਜ਼ਰੂਰ ਹੈ ਜਿਹੜਾ ਇਸ ਪੀਰੀਅਡ ਦੇ ਵਿੱਚ, ਜਦੋਂ ਅਸੀਂ ਈਵਨ ਜਦੋਂ ਕੂਕਿਆਂ ਦੀ ਮੂਵਮੈਂਟ ਨੂੰ ਦਬਾਇਆ ਜਾਂਦਾ ਹੈ ਔਰ ਅੰਗਰੇਜ਼ 100 ਸਾਖੀ ਦੇ ਪਿੱਛੇ ਦੌੜਦੇ ਨੇ, ਲੇਕਿਨ ਸਾਡੇ ਸਾਹਮਣੇ ਤਾਂ ਜਿਹੜੇ ਐਗਜ਼ਿਸਟਿੰਗ ਫੈਕਟਰ ਸੀ ਉਹਨਾਂ 'ਚ ਸਿੱਖ ਲੀਡਰਸ਼ਿਪ ਦੀ ਨਾਅਹਲੀਅਤ, ਔਰ ਮੈਨੂੰ ਇਹ ਲੱਗਦਾ ਵੀ ਬ੍ਰਿਟਿਸ਼ਰਸ ਨੂੰ ਵੀ ਅਸੀਂ ਕ੍ਰੈਡਿਟ ਜਾਂ ਡਿਸਕ੍ਰੈਡਿਟ ਕਿਸੇ ਚੀਜ਼ ਦਾ ਕੀ ਦੇ ਸਕਦੇ ਹਾਂ, ਕਿਉਂਕਿ ਉਹਨਾਂ ਨੇ ਜਿਹੜਾ ਜਿਸ ਲੈਵਲ ਦੇ ਉੱਤੇ ਬਲੱਡ ਸ਼ੈਡ ਹੋਇਆ ਸਬ ਕੰਟੀਨੈਂਟ ਦੇ ਵਿੱਚ, ਇਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਬ੍ਰਿਟਿਸ਼ਰਸ ਹੀ ਨੇ। ਨਾਸਰ ਚੌਧਰੀ ਜੀ ਕਹਿੰਦੇ ਨੇ ਵੀ ਹੈਡ ਖਾਲਸਾ ਰਾਜ ਇਨ ਪੰਜਾਬ ਐਂਡ ਵੀ ਆਲਸੋ ਕਾਲਡ ਇਟ ਮੁਸਲਿਮ ਰਾਜ ਟੂ। ਖਾਲਸਾ ਰਾਜ ਸਾਡਾ ਵੀ ਰਾਜ ਸੀ। ਹਾਂ, ਸਰਬ ਸਾਂਝਾ। ਉਹ ਤਾਂ ਸ਼ਾਹ ਮੁਹੰਮਦ ਨੇ ਜਦੋਂ ਇਹ ਕਿਹਾ ਕਿ ਭਾਈ ਇੱਥੇ ਸਾਰੇ ਸੁਖੀ ਵਸਦੇ ਨੇ, ਕੋਈ ਤੀਜੀ ਜ਼ਾਤ ਨਹੀਂ ਆਈ, ਔਰ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਸ਼ਾਹ ਮੁਹੰਮਦ ਤੋਂ ਵੱਡੀ ਟ੍ਰਿਬਿਊਟ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਨੂੰ, ਜਿਹੜਾ ਸਿੱਖ ਰਾਜ, ਲਾਹੌਰ ਦਰਬਾਰ, ਸਰਕਾਰੇ ਖਾਲਸਾ ਜੀ, ਇਹ ਉਹਦੇ ਅੱਡ ਅੱਡ ਲਫ਼ਜ਼ ਨੇ, ਲੇਕਿਨ ਉਹ ਸਾਂਝਾ ਸੀ। ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਆਲਮੋਸਟ 55% ਤੋਂ ਜ਼ਿਆਦਾ ਮੁਸਲਿਮ ਪਾਪੂਲੇਸ਼ਨ ਸੀ, ਔਰ ਉਹਨਾਂ ਦਾ ਵੀ ਉਨਾ ਹੀ ਹੱਕ ਸੀ ਉਸ ਸਾਰੇ ਦੇ ਉੱਤੇ ਜਿੰਨਾ ਕਿ ਸਿੱਖਾਂ ਦਾ ਜਾਂ ਹਿੰਦੂਆਂ ਦਾ ਹੱਕ ਸੀ। ਔਰ ਕਹਿੰਦੇ ਨੇ ਕਿ ਵੀ ਲਾਰਡਲੀ ਸੇ ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਫਰੋਮ ਦਾ ਵਾਗਾ ਬਾਰਡਰ ਟੂ the east of Delhi and from the Nepal border to Bombay is the sacred land of Khalistan. Or again, that's what good Dr. Saab teaches here every day. He is trying hard to awake Sikhs. और फिर बहुत शुक्रिया ਕੰਪਲੀਮੈਂਟ ਲਈ। ਮੈਂ ਵੈਸੇ ਟੀਚਰ ਨਹੀਂ, ਮੈਨੂੰ ਤਾਲਿਬੇ ਇਲਮ ਕੋ ਆ ਕੇ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਤੁਹਾਡੇ ਤੋਂ ਵੀ ਮੈਂ ਬਹੁਤ ਕੁਝ ਐਵਰੀ ਡੇ ਲਰਨ ਕਰਦਾ। ਔਰ ਫਿਰ ਕਹਿੰਦੇ ਅਜੀਤ ਡੋਲੇ ਦਾ ਹਿੰਦੂਤਵ ਇੱਕ ਬੁਝਦਾ ਹੋਇਆ ਦੀਵਾ ਹੈ ਜੋ ਅਜੇ ਵੀ ਟਿਮਟਮਾ ਰਿਹਾ। ਬਿਲਕੁਲ। ਫਿਰ ਇਸ ਤਰ੍ਹਾਂ ਗੁਸਕੇ ਜੀ ਵੀ ਡਾਕਟਰ ਸਾਹਿਬ ਜੀ ਇਸਲਾਮ ਹੈ ਤੁਹਾਡੀ ਬ੍ਰਿਲੀਅੰਟ ਇੰਟੈਲੀਜੈਂਸ ਨੂੰ। ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਧੰਨਵਾਦ। ਫਿਰ ਕਹਿੰਦੇ ਜੀਓ ਭਾਈ ਸਾਹਿਬ ਸ਼ੇਰਬਾਜ਼ ਸਿੰਘ ਢਿੱਲੋਂ ਆਲਵੇਜ਼ ਗ੍ਰੇਟ ਪੋਇਟਰੀ। ਔਰ ਫਿਰ ਇਸ ਤਰ੍ਹਾਂ ਮੁਹੰਮਦ ਇਮਰਾਨ ਜਿਹੜੇ ਨੇ ਸਾਨੂੰ ਦੇਖ ਰਹੇ ਨੇ ਸਊਦੀ ਤੋਂ, ਸਾਊਥ ਪੰਜਾਬ, ਮੁਲਤਾਨ, ਪਾਕਿਸਤਾਨ, ਬਿਗ ਫੈਨ ਆਫ ਯੂ। ਸੋ ਨਾਈਸ, ਸ਼ੁਕਰੀਆ। ਹੁਣ ਆਪਾਂ ਜੀ ਫॉर USA ਦੇ ਜਿਹੜੇ ਆਪਣੇ ਵਿਊਅਰ ਨੇ ਉਧਰ ਵੀ ਆਪਾਂ ਜਿਹੜੇ ਮੈਸੇਜ ਉਹਨਾਂ ਦੇ ਲੈਣ ਜਾ ਰਹੇ ਹਾਂ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਨੇ, one second let me open it। ਓਕੇ, ਸਾਡੇ ਕੋਲ ਇਹਦੇ ਵਿੱਚ ਪਹਿਲੇ ਵਿਊਅਰ ਹੈਗੇ ਨੇ ਇੰਦਰਜੀਤ ਸਿੰਘ ਜੀ ਸੰਧੂ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਜਿਹੜੇ ਫਤਿਹ ਕਹਿੰਦੇ ਨੇ, ਟੋਨੀ ਢੀਂਡਸਾ ਜੀ ਵੀ ਫਤਿਹ, ਖਾਲਸਾ ਦੇਸ਼ ਪੰਜਾਬ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਹਿੰਦੇ ਜਗਤਾਰ ਸਿੰਘ ਵਾਰਾ ਵੀਰ ਜੀ ਨੂੰ ਦੇਖ ਕੇ ਮਨ ਬੜਾ ਖੁਸ਼ ਹੋਇਆ, ਉਹਨਾਂ ਦੀ ਇੰਟਰਵਿਊ ਸੁਣ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸ ਤਰ੍ਹਾਂ ਗੁਰ ਜਿਹੜੇ ਸਿਮਰਨ ਕੌਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਜਗਪਾਲ ਜੀ ਵੀ, ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਵੀ, ਔਰ ਅਮਰਜੀਤ ਸਿੰਘ ਜੀ ਵੀ, ਬਲਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ RP ਸਿੰਘ ਜੀ ਵੀ ਕਹਿੰਦੇ ਖਾਲਸਾ ਬਣਾਓ ਪੰਜਾਬ ਬਚਾਓ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਨੂਪਾ ਜੀ ਇਹ ਕਹਿੰਦੇ ਮੇਰੀ ਕਹਿੰਦੇ ਨੇ 8 ਮਰਲੇ ਸ਼ੇਰ ਵਾਲੀ ਜ਼ਮੀਨ ਆਮ ਆਦਮੀ ਪਾਰਟੀ ਦੇ MLA ਦੀ ਮੁੰਡੇ ਨੇ ਖੋ ਕੇ ਸਾਡੇ ਕੀ ਕਹਿੰਦੇ ਸ਼ਰੀਕਾਂ ਨੂੰ ਦੇ ਦਿੱਤੀ ਹੈ ਆਪਦੀ। ਮੈਂ ਨਹੀਂ ਕੁਝ ਬੋਲਣਾ ਦੇ ਬਾਰੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਪ੍ਰਿਤਪਾਲ ਕੌਰ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਬਿੱਲਾ ਮੋਹਨ ਜੀ ਵੀ ਸਤਿ ਸ਼੍ਰੀ ਅਕਾਲ ਭੈਣ ਜੀ, ਬਹੁਤ ਸ਼ੁਕਰੀਆ। ਕਹਿੰਦੇ ਡਾਕਟਰ ਸਾਹਿਬ ਕੋਈ ਵੀ ਚੀਜ਼ ਥਿਰ ਨਹੀਂ ਰਹਿੰਦੀ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ, ਸਮੇਂ ਬਾਅਦ ਉਹ ਖਤਮ ਹੋ ਜਾਂਦੀ ਹੈ। ਜਿੱਦਾਂ ਮੁਗਲਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ, ਰਹਿਣਾ ਇਹਨਾਂ ਦਾ ਵੀ ਕੁਝ ਨਹੀਂ। ਤੁਸੀਂ ਠੀਕ ਫਰਮਾ ਰਹੇ ਹੋ, ਪਰ ਝੂਠ ਨੂੰ, ਜ਼ੁਲਮ ਨੂੰ ਰੋਕਣ ਦੇ ਲਈ, ਤੋੜਨ ਦੇ ਲਈ ਚੈਲੰਜ ਕੀਤਾ ਜਾਂਦਾ, ਆਪਣੇ ਆਪ ਐਂਡ ਨਹੀਂ ਹੁੰਦੀ। ਉਹ ਰੱਬ ਹੀ ਜਿਹੜਾ ਤਾਕਤ ਦਿੰਦਾ ਹੈ ਜਿਨ੍ਹਾਂ ਨੂੰ, ਜਿਹੜੇ ਉਸ ਨੂੰ ਚੈਲੰਜ ਕਰਦੇ ਨੇ।
ਪਰ ਝੂਠ ਨੂੰ ਚੈਲੰਜ ਕਰਨਾ ਬਣਦਾ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਬਣਦੀ ਹੈ। जी और बिरला मोहन जी फतेह बुलाने खालसा जिंदाबाद कहते ने, और फिर इस तरह गुरविंदर मान जी भी फतेह, सतनाम सिंह जी भी, और फिर इस तरह गुरमीत सिंह जड़े ने ना हिंदी ना हिंदू तब ना हिंदुस्तान, दिल्ली बनेगा खालसा रेफरेंडम जिंदाबाद, जिंदाबाद जिंदाबाद जी जड़े खालसा जिंदाबाद कहते ने, और बिक्रमजीत सिंह जड़े फतेह बुलाते ने राज करेगा खालसा, और फिर इस तरह जगदेव सिंह जड़े ने भी फतेह, सुखजीवन बच्चू जड़े भी थैंक्स कहते ने, गुरदीप सिंह जी भी फतेह। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS TV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो। देखते रहो TV 84। बुला दिओ फतेह। वाहिगुरू जी का खालसा वाहिगुरू जी की फतेह। रब राखा।